ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ। ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 17 ਜੁਲਾਈ 2018 ਸੌਣ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਗੱਲਬਾਤ ਹੋਵੇਗੀ ਅੱਜ ਦੇ ਪਹਿਲੇ ਮੇਨ ਇਸ਼ੂ ਦੀ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਦੋਂ ਅਸੀਂ ਮਨੁੱਖੀ ਇਤਿਹਾਸ ਦੇ ਵਿੱਚ ਪਹਿਲੇ ਪ੍ਰੋਫੈਸ਼ਨਸ ਦੀ ਗੱਲ ਕਰਦੇ ਹਾਂ, ਪਹਿਲੇ ਕਿੱਤਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਮਨੁੱਖੀ ਵਜੂਦ ਔਰ ਬੇਸ਼ੱਕ ਸਾਰਾ ਹੀ ਐਨੀਮਲ ਕਿੰਗਡਮ ਹੋਏ ਜਾਂ ਈਵਨ ਵੈਜੀਟੇਸ਼ਨ ਪਲਾਂਟਸ ਹੋਣ ਜੀ, ਉਹਨਾਂ ਦਾ ਮੁੱਢਲਾ ਆਧਾਰ ਉਹਨਾਂ ਦੀ ਸਰਵਾਈਵਲ ਦੇ ਲਈ ਖੁਰਾਕ ਹੈ। ਬਿਲਕੁਲ। ਅਸੀਂ ਜਦੋਂ ਪੌਦਿਆਂ ਦੀ ਗੱਲ ਕਰਦੇ ਹਾਂ, ਪਲਾਂਟਸ ਦੀ, ਉਹ ਕੁਦਰਤ ਨੇ ਅਬੰਡੈਂਟ ਪਾਣੀ ਰੱਖਿਆ ਹੈ ਔਰ ਕਿਸ ਅੰਦਾਜ਼ ਦੇ ਵਿੱਚ ਸਾਰੇ এনवायरमेंट ਦੇ ਵਿੱਚ ਇੱਕ ਬੈਲੈਂਸ ਹੁੰਦਾ ਹੈ। ਜਦੋਂ ਅਸੀਂ ਵਾਈਲਡ ਜਾਂ ਜੰਗਲੀ ਰੁੱਖਾਂ ਦੀ ਗੱਲ ਕਰਦੇ ਹਾਂ, ਜੰਗਲੀ ਜਾਨਵਰਾਂ ਦੀ ਗੱਲ ਕਰਦੇ ਹਾਂ, ਆਹਾਰ ਦੀ ਗੱਲ ਵੀ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੀਵਾਂ ਦਾ ਆਹਾਰ ਜੀਵ ਹੈ ਜੀ, ਔਰ ਹਰ ਜਿਹੜਾ ਵੱਡਾ ਜੀਵ ਹੈ ਉਸ ਦੀ ਖੁਰਾਕ ਉਸ ਤੋਂ ਛੋਟਾ ਜੀਵ ਬਣਦਾ ਹੈ, ਲੇਕਿਨ ਹਰ ਇੱਕ ਦੇ ਵਿੱਚ ਸਰਵਾਈਵਲ ਦੇ ਲਈ ਵੀ ਕਿ ਉਹਨੇ ਆਪਣਾ ਬਚਾਅ ਕਿਵੇਂ ਕਰਨਾ ਹੈ ਉਹ ਵੀ ਕੁਦਰਤ ਨੇ ਉਸ ਵਜੂਦ ਦੇ ਵਿੱਚ ਰੱਖਿਆ ਜੀ। ਪਰ ਮਨੁੱਖ ਜਿਹਦੀ ਹੋਂਦ ਜੇ ਅਸੀਂ ਬਾਈ ਐਵੋਲੂਸ਼ਨ ਵੀ ਦੇਖੀਏ, ਜਦੋਂ ਉਹ ਆਪਣੀਆਂ ਗੁਫਾਵਾਂ ਚੋਂ ਬਾਹਰ ਨਿਕਲਿਆ, ਜ਼ਿੰਦਗੀ ਦੀ ਸ਼ੁਰੂਆਤ, ਸੱਭਿਅਤਾ ਦੀ ਸ਼ੁਰੂਆਤ ਪੱਥਰ ਯੁੱਗ ਤੋਂ ਹੁੰਦੀ ਹੈ ਤੇ ਉਸ ਸਾਰੇ ਪੀਰੀਅਡ ਦੇ ਵਿੱਚ ਸੱਭਿਅਤਾ ਦੀ ਗੱਲ ਉਦੋਂ ਹੀ ਸ਼ੁਰੂ ਹੋਈ ਜਦੋਂ ਕਿ ਮਨੁੱਖੀ ਕਬੀਲੇ ਇੱਕ ਥਾਂ ਤੇ ਟਿਕਣਾ ਸ਼ੁਰੂ ਹੋਏ ਔਰ ਧਰਤੀ ਨੂੰ ਉਹਨਾਂ ਨੇ ਜਦੋਂ ਆਲੇ ਦੁਆਲੇ ਨੂੰ ਐਕਸਪਲੋਰ ਕੀਤਾ, ਉਹਨਾਂ ਨੇ ਦੇਖਿਆ ਕਿ ਵੀ ਸਿਰਫ ਜੰਗਲਾਂ ਦੇ ਫੁੱਲ ਜਾਂ ਫਲ ਤੋੜ ਕੇ ਖਾਣੇ ਹੀ ਕਾਫੀ ਨਹੀਂ ਨੇ ਜਾਂ ਸਿਰਫ ਦੂਸਰੇ ਜੰਗਲੀ ਜਾਨਵਰਾਂ ਨੂੰ ਮਾਰ ਕੇ ਖਾਣਾ ਹੀ ਨਹੀਂ ਹੈ, ਜਿਹੜਾ ਸਾਡਾ ਹੋਰ ਵੀ ਤਰੀਕਾ ਹੋ ਸਕਦਾ ਹੈ। ਔਰ ਉਹਦੇ ਚੋਂ ਅਸੀਂ ਦੇਖਦੇ ਹਾਂ ਕਿ ਖੇਤੀਬਾੜੀ ਜਾਂ ਐਗਰੀਕਲਚਰ ਜਿਹੜਾ ਹੈ ਉਹ ਨਿਕਲਿਆ। ਉਸ ਦੇ ਵਿੱਚ ਕਿਵੇਂ ਵਕਤ ਦੇ ਨਾਲ ਕਿਹੜੀ ਚੀਜ਼ ਪ੍ਰੋਡਿਊਸ ਹੁੰਦੀ ਚਲੀ ਗਈ। ਜਦੋਂ ਤੁਸੀਂ ਲਗਭਗ 8000 ਸਾਲ ਦਾ ਮਨੁੱਖੀ ਇਤਿਹਾਸ ਦੇਖਦੇ ਹੋ ਤੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਤੁਹਾਨੂੰ ਯੂਨੀਕ ਲੱਗਦੀਆਂ ਨੇ ਕਿ ਕਿਹੜੀ ਚੀਜ਼ ਕਿੱਥੋਂ ਕਿਵੇਂ ਪਹੁੰਚੀ। ਹੁਣ ਜੇ ਅਸੀਂ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਆਹਾਰ ਦੇ ਵਿੱਚ ਆਲੂ ਸ਼ਾਮਲ ਨੇ, ਉਹਨਾਂ ਦੇ ਵਿੱਚ ਕਾਰਨ ਮੱਕੀ ਸ਼ਾਮਲ ਹੈ ਔਰ ਤੰਬਾਕੂ ਦਾ ਇਸਤੇਮਾਲ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਇੱਕ ਵੱਡੀ ਇੰਡਸਟਰੀ ਹੈ। ਪਰ ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਮੈਂ ਕਹੀਆਂ ਨੇ, ਇਹ ਜਦੋਂ
ਕੋਲੰਬਸ ਇੱਥੇ ਆਉਂਦਾ ਹੈ ਔਰ ਉਸ ਤੋਂ ਬਾਅਦ ਇਸ ਧਰਤੀ ਦੇ ਉੱਤੇ ਜਿਹੜੇ ਨੇਟਿਵ ਲੋਕ ਸੀ ਉਹਨਾਂ ਦੀਆਂ ਹੀ ਉਗਾਈਆਂ ਹੋਈਆਂ ਸੀ ਜਾਂ ਉਹਨਾਂ ਦੀ ਇਹ ਸੀ ਇੱਥੋਂ ਯੂਰਪ 'ਚ ਗਈਆਂ। ਔਰ ਜੇ ਅਸੀਂ ਆਪਣੇ ਸਾਊਥ ਏਸ਼ੀਆ ਦੇ ਕੰਟੈਕਸਟ 'ਚ ਗੱਲ ਕਰੀਏ ਤਾਂ ਫਿਰ ਜਦੋਂ ਵਾਸਕੋ ਡੀ ਗਾਮਾ 15ਵੀਂ ਸਦੀ ਦੇ ਐਂਡ ਤੱਕ ਉੱਥੇ ਪਹੁੰਚਦਾ ਹੈ, ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ। ਔਰ ਜਹਾਂਗੀਰ ਦੇ ਜ਼ਮਾਨੇ ਦੇ ਵਿੱਚ ਅਕਬਰ ਤੋਂ ਬਾਅਦ ਇਹ ਜਿਹੜਾ ਤਮਾਕੂ ਹੈ ਉਹ ਉੱਥੇ ਪਹੁੰਚਦਾ ਔਰ ਇਹ ਸਾਰਾ ਪਾਰਟ ਜੀ। ਸੋ ਜ਼ਾਹਰ ਹੈ ਕਿ ਇਸ ਦੇ ਨਾਲ ਮਨੁੱਖੀ ਸੱਭਿਅਤਾਵਾਂ, ਜਦੋਂ ਅਸੀਂ ਕਹਿੰਦੇ ਹਾਂ ਸਿਵਲਾਈਜੇਸ਼ਨਸ, ਦੁਨੀਆ ਦੀਆਂ ਸੱਭਿਅਤਾਵਾਂ ਦੀ ਗੱਲ ਹੁੰਦੀ ਹੈ, ਸਾਊਥ ਦੇ ਜਿਹੜਾ ਦੱਖਣੀ ਖਿੱਤਾ ਹੈ ਮਾਇਆਨ ਹੈ, ਕੋਈ ਸਾਡੇ ਖਿੱਤੇ ਦੇ ਵਿੱਚ ਸਿੰਧੂ ਘਾਟੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਹੈ, ਚਾਈਨੀਜ਼ ਸਿਵਲਾਈਜੇਸ਼ਨ ਦੀ ਗੱਲ ਹੈ, ਪਰਸ਼ੀਅਨ ਈਰਾਨੀ ਜਿਹਨੂੰ ਕਹਿੰਦੇ ਨੇ ਸੱਭਿਅਤਾ ਹੈ, ਮੈਸੋਪੋਟਾਮੀਆ ਦੀ ਹੈ। ਔਰ ਇਸ ਤਰੀਕੇ ਦੇ ਨਾਲ ਥਾਂ ਥਾਈਂ ਉਹਨਾਂ ਸਭ ਦਾ ਆਧਾਰ ਹੀ ਜਿਹੜਾ ਹੈ ਉਹ ਖੇਤੀਬਾੜੀ ਸੀ। ਔਰ ਬਹੁਤ ਵਾਰ ਬਹੁਤਿਆਂ ਨੇ ਜਿਹੜੀਆਂ ਸੱਭਿਅਤਾਵਾਂ ਦਰਿਆਵਾਂ ਦੇ ਕੰਢੇ ਆਈਆਂ ਔਰ ਉੱਥੇ ਹੀ ਡਿਵੈਲਪ ਹੋਈਆਂ ਤਾਂ ਕਿ ਪਾਣੀ ਦੀ ਕਮੀ ਨਾ ਹੋਏ। ਔਰ ਬਹੁਤ ਵਾਰ ਜਿਹੜੇ ਇੱਕ ਕਬੀਲੇ ਦਾ ਜਾਂ ਇੱਕ ਖਿੱਤੇ ਦਾ ਇੱਕ ਤੋਂ ਦੂਸਰੀ ਥਾਂ ਜਾਣਾ ਸੀ ਉਹਦੇ 'ਚ ਉਹੀ ਹੈ ਜੇ ਮੀਂਹਾਂ 'ਤੇ ਡਿਪੈਂਡ ਕਰਦੇ ਨੇ, ਕਿਉਂਕਿ ਇਹਦੇ ਨਾਲ ਖੇਤੀਬਾੜੀ ਤੋਂ ਪਹਿਲਾਂ ਅਸੀਂ ਪਸ਼ੂ ਰੱਖਣੇ, ਉਹਨਾਂ ਨੂੰ ਲੈ ਕੇ ਜਿਹੜੇ ਅੱਜ ਵੀ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਜਾਂ ਈਵਨ ਹਿਮਾਚਲ ਔਰ ਉਹਨਾਂ ਖਿੱਤਿਆਂ ਦੇ ਕੁਝ ਕਬੀਲੇ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਗੁੱਜਰ ਕਬੀਲੇ ਨੇ ਖਾਸ ਤੌਰ ਤੇ ਉਹ ਅੱਜ ਵੀ ਇੱਕ ਥਾਂ ਤੇ ਸਟੇਸ਼ਨ ਨਹੀਂ ਹੁੰਦੇ, ਉਹਨਾਂ ਦੇ ਕੋਲ ਆਪਣੇ ਜਿਹੜੇ ਨੇ ਉਹ ਪਸ਼ੂ ਨੇ, ਉਹਨਾਂ ਨੂੰ ਲੈ ਕੇ ਉਹ ਮੂਵ ਕਰਦੇ ਨੇ। ਔਰ ਇਹਦੇ ਤੋਂ ਹੀ ਜਦੋਂ ਕੋਈ ਈਵਨ ਅੱਜ ਦੀ ਅੰਗਰੇਜ਼ੀ ਜ਼ਬਾਨ 'ਚ ਵੀ ਅਸੀਂ ਕਹਿੰਦੇ ਹਾਂ ਕਿ ਜਿਵੇਂ ਜੇ ਪੰਜਾਬ ਦੇ ਬੱਚੇ ਉੱਥੋਂ ਨਿਕਲਦੇ ਨੇ ਬਾਹਰ ਆਉਂਦੇ ਨੇ ਤਾਂ ਕਹਿੰਦੇ ਟੂ ਲੁੱਕ ਫॉर ਦਾ ਗ੍ਰੀਨ ਪੈਸਚਰ, ਕਿ ਹਰਿਆਲੀ ਜਿੱਥੇ ਖਾਣ ਨੂੰ ਹੈ, ਕਿਉਂਕਿ ਇੱਥੋਂ ਹੀ ਆਇਆ ਕਿ ਜਦੋਂ ਇੱਕ ਥਾਂ ਨਹੀਂ ਸੀ ਹੁੰਦਾ ਤਾਂ ਫਿਰ ਉਹ ਲੈ ਕੇ ਡੰਗਰ ਔਰ ਆਪਣਾ ਸਾਰਾ ਹਰਡ ਤੁਰ ਪੈਂਦੇ ਸੀ ਕਿ ਕਿੱਥੇ ਜਿਹੜਾ ਉਹਨਾਂ ਦੀ ਵੀ ਖੁਰਾਕ ਹੋਏ ਔਰ ਇਹ ਹੋਏ। ਇਸ ਤਰੀਕੇ ਦੇ ਨਾਲ ਵੱਡੀ ਮਾਈਗ੍ਰੇਸ਼ਨ ਹੋਈ, ਅੱਜ ਜਹਾਜ਼ਾਂ 'ਚ ਹੁੰਦੀ ਹੈ, ਪਰ ਅੱਜ ਵੀ ਜਿੱਥੇ ਇੱਕ ਖਿੱਤੇ 'ਚ ਆਰਥਿਕ ਹਾਲਤ ਮਾੜੀ ਹੁੰਦੀ ਹੈ, ਤੁਸੀਂ ਜਿਹੜਾ ਕਿੱਥੇ ਤੁਹਾਨੂੰ ਰੋਟੀ ਮਿਲ ਸਕਦੀ ਹੈ ਚੱਜ ਨਾਲ, ਤੁਸੀਂ ਉਸ ਪਾਸੇ ਵੱਲ ਜਾਂਦੇ ਹੋ। ਸੋ ਜ਼ਾਹਰ ਹੈ ਕਿ ਬਈ ਇਸ ਧਰਤੀ ਨੂੰ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਕਨੈਕਟਡ ਦੇਖਦੇ ਹਾਂ। ਅੱਜ ਵੀ ਹਜ਼ਾਰਾਂ ਆਈਲੈਂਡ ਨੇ ਜਿਹੜੇ ਅਨਇਨਹੈਬਿਟਡ ਨੇ, ਜਿਨ੍ਹਾਂ ਦੇ ਵਿੱਚ ਕੋਈ ਨਹੀਂ ਰਹਿੰਦਾ, ਪਰ ਨੋਨ ਵਰਲਡ ਜਿਹੜਾ 7 ਬਿਲੀਅਨ ਦੇ ਲਗਭਗ ਲੋਕਾਂ ਦਾ ਉਹ ਇੱਕ ਦੂਜੇ ਦੇ ਬਾਰੇ ਜਾਣਦਾ ਹੈ। ਨਕਸ਼ੇ ਨੇ ਸਾਡੇ ਕੋਲ ਔਰ ਸਾਰਾ ਪਾਰਟ। ਇਹ ਵੱਖਰੀ ਗੱਲ ਹੈ ਕਿ ਦੁਨੀਆ ਦੇ ਵਿੱਚ ਉਸ ਮੁੱਢਲੇ ਕਿੱਤੇ ਤੋਂ ਬਾਅਦ ਵਕਤ ਪਾ ਕੇ ਜਿਉਂ-ਜਿਉਂ ਯੁੱਗ ਬਦਲੇ, ਜਿਹੜਾ ਅਸੀਂ ਸਾਇੰਟੀਫਿਕ ਯੁੱਗ ਤੱਕ ਪਹੁੰਚਦੇ ਹਾਂ ਅੱਜ ਤੋਂ 300-400 ਸਾਲ ਪਹਿਲਾਂ, ਨਵੀਆਂ ਕਾਢਾਂ ਇੰਡਸਟਰੀ ਔਰ 20ਵੀਂ ਸਦੀ 'ਚ ਸਾਡੇ ਦੇਖਦੇ ਹਾਂ ਕੰਪਿਊਟਰ ਔਰ ਦੂਸਰੇ ਸੈਕਟਰਸ ਜੇ ਟੈਕਨੋਲੋਜੀ ਕਿੱਥੇ ਦੀ ਕਿੱਥੇ ਚਲੀ ਗਈ। ਔਰ ਹੌਲੀ ਬੇਸ਼ੱਕ ਖੇਤੀਬਾੜੀ ਦਾ ਕਿੱਤਾ ਸ਼ਾਇਦ ਪਹਿਲੇ ਦਿਨ ਤੋਂ ਹੀ, ਭਾਵੇਂ ਖੇਤੀਬਾੜੀ ਕਰਨ ਵਾਲੇ ਕੁਦਰਤ ਦੇ ਨੇੜੇ ਨੇ, ਰੱਬ ਦੇ ਨੇੜੇ ਨੇ ਜੇ ਕਹਿਣਾ ਹੋਏ, ਕਿਉਂਕਿ ਬਹੁਤ ਕੁਝ ਕੁਦਰਤ ਤੇ ਹੀ ਸੀ। ਮੀਂਹ ਪੈ ਗਿਆ ਵੇਲੇ ਸਿਰ, ਜਾਂ ਜੇ ਕਿਸੇ ਦੀ ਫਸਲ ਜਦੋਂ ਪੱਕੀ ਹੈ ਉਦੋਂ ਗੜੇ ਨਾ ਪੈਣ, ਹੀਲਜ਼ ਨਾ ਪੈਣ, ਜਾਂ ਪੂਰੀਆਂ ਧੁੱਪਾਂ ਚੜ੍ਹਨ ਜਦੋਂ ਕਿ ਤੁਸੀਂ ਤੁਹਾਡੀਆਂ ਕਣਕਾਂ ਨਿਸਰਨੀਆਂ ਉਸ ਦੇ ਲਈ। ਸੋ ਬਹੁਤ ਕੁਝ ਕੁਦਰਤ ਦੇ ਨਾਲ ਜੁੜਿਆ ਹੋਇਆ ਸੀ। ਇਸ ਲਈ ਕਿਸਾਨ ਜਿੱਥੇ ਉਸ ਦੇ ਅੰਦਰ ਇੱਕ ਭੈ ਭਾਵਨੀ ਵੀ ਰਹੀ ਹੈ, ਉੱਥੇ ਉਹਨੂੰ ਅੰਨਦਾਤਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਕਿ ਅਲਟੀਮੇਟਲੀ ਹਿਊਮਨ ਐਗਜ਼ਿਸਟੈਂਸ ਜਿਹੜੀ ਹੈ ਉਹ ਹਿਊਮਨ ਬੀਇੰਗ ਦੇ ਨਾਲ ਢਿੱਡ ਜੁੜਿਆ ਹੋਇਆ ਹੈ ਔਰ ਉਹ ਉਸ ਦਾ ਜਿਹੜਾ ਪੈਦਾ ਕਰਨ ਵਾਲਾ ਹੈ ਉਹ ਕਿਸਾਨ ਹੈ, ਜਿਹੜਾ ਕਿ ਉਸ ਨੂੰ ਉਸ ਲੋੜ ਦੀ ਪੂਰਤੀ ਕਰਦਾ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਐਕਸਪਲੋਇਟੇਸ਼ਨ ਵੀ ਹੁੰਦੀ ਰਹੀ। ਵੱਡੇ ਕਬੀਲੇ ਜਿਹੜੇ ਨੇ ਜਦੋਂ ਕਾਬਜ਼ ਹੋ ਜਾਂਦੇ ਸੀ, ਵੱਡੀਆਂ ਜ਼ਮੀਨਾਂ ਨੂੰ ਆਪਣੇ ਉਹਦੀ ਮਲਕੀਅਤ ਬਣ ਜਾਂਦੀ ਸੀ, ਦੂਜੇ ਉਹਨਾਂ ਦੇ ਮੁਜ਼ਾਰੇ ਬਣ ਜਾਂਦੇ ਸੀ, ਕਿਸਾਨ ਉਹਨਾਂ ਨੂੰ ਉਹ ਉਹਨਾਂ ਦੇ ਲਈ ਕੰਮ ਕਰਦੇ ਸੀ। ਜਾਂ ਜਿੱਥੇ ਉਹਨਾਂ ਦੇ ਕੋਲੋਂ ਨਹੀਂ ਵੀ ਜ਼ਮੀਨਾਂ ਲਈਆਂ ਗਈਆਂ, ਉੱਥੇ ਜਿਵੇਂ ਅਸੀਂ ਆਪਣੇ ਖਿੱਤੇ 'ਚ ਦੇਖੀਏ ਕਿ ਅੱਧੀ ਜਿਹੜੀ ਤੁਹਾਡੀ ਉਪਜ ਹੈ ਉਹ ਹਕੂਮਤ ਲੈ ਜਾਂਦੀ ਸੀ। ਜਿਹੜੀ ਵੀ ਹਕੂਮਤ ਦਿੱਲੀ 'ਚ ਹੋਏ, ਉਹਨਾਂ ਦੇ ਸਟੇਟ ਦੇ ਜਾਂ ਦੂਜਾ ਸਾਰੀ ਜਿਹੜੀ ਇਕਨੋਮੀ ਹੈ ਉਹਦਾ ਫਿਰ ਵੀ ਆਧਾਰ ਖੇਤੀਬਾੜੀ ਸੀ। ਹਾਲਾਂ ਵਕਤ ਦੇ ਨਾਲ ਜਿਉਂ ਵਪਾਰ ਡਿਵੈਲਪ ਹੋਇਆ, ਕਿਤੇ ਸਿਲਕ ਆ ਗਿਆ, ਕਿਤੇ ਚਾਹ ਪੱਤੀ ਆ ਗਈ, ਕਿਤੇ ਹੋਰ ਚੀਜ਼ਾਂ 20ਵੀਂ ਸਦੀ ਤੱਕ ਪਹੁੰਚਦੇ हैं। ਤੇ ਸਾਰੀਆਂ ਹੀ ਜਿਹੜੀਆਂ ਯੂਰਪੀਅਨ ਪਾਵਰਸ ਨੇ ਇਹਨਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ,
ਜਿਹੜੀ ਚੀਜ਼ ਉਹਨਾਂ ਦੇ ਪ੍ਰੋਡਿਊਸ ਹੁੰਦੀ ਸੀ ਉੱਥੋਂ ਕੱਢ ਕੇ ਆਪਣੇ ਲੈ ਆਏ, ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਕੱਪੜੇ ਬਣਾ ਦਿੱਤੇ, ਕਾਟਨ ਨੂੰ ਜਿਹੜਾ ਹੈ ਉਹ ਵੱਡੀ ਇੰਡਸਟਰੀ ਬਣਾ ਲਈ ਇਹ ਸਾਰੇ ਦੀ, ਔਰ ਇਸ ਸਾਰੇ ਚੋਂ ਉਹ ਅਮੀਰ ਹੁੰਦੇ ਗਏ। ਲੇਕਿਨ ਜੇ ਇਸ ਸਾਰੇ ਪੀਰੀਅਡ 'ਚ ਅਸੀਂ ਖੇਤੀਬਾੜੀ ਦੇ ਹਵਾਲੇ ਨਾਲ ਦੇਖੀਏ ਆਪਣੇ ਖਿੱਤੇ 'ਚ ਕਿ ਅਸੀਂ ਜਿਹੜਾ ਖੇਤੀਬਾੜੀ ਤੇ ਡਿਪੈਂਡੈਂਟ ਲੋਕ ਸੀ ਉਹ ਕਮਜ਼ੋਰ ਤੋਂ ਕਮਜ਼ੋਰ ਹੁੰਦੇ ਚਲੇ ਗਏ, ਹਕੂਮਤਾਂ ਨੇ ਵੀ ਉਹਨਾਂ ਨੂੰ ਐਕਸਪਲੋਇਟ ਕੀਤਾ। ਔਰ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ, ਔਰ ਜਿਵੇਂ ਕੱਲ ਜਿਹੜਾ ਪ੍ਰੋਗਰਾਮ 9:30 ਤੋਂ 10 ਤੱਕ 9 ਤੋਂ 10 ਤੱਕ 1 ਘੰਟੇ ਦੀ ਪੈਨਲ ਡਿਸਕਸ਼ਨ ਸੀ ਜਿਹਦੇ 'ਚ ਕਿ ਲੋਹਗੜ੍ਹ ਫੋਰਟ ਦੀ ਗੱਲ ਹੋਈ ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਔਰ ਉਹਦੀ ਕਾਫੀ ਜਿਹੜੀ ਹੈ ਸ਼ੇਅਰਸ ਔਰ ਸਰਕੂਲੇਸ਼ਨ ਹੋਈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਅਸੀਂ ਆਪਣੇ ਜਰਨੈਲ ਦੇ ਤੌਰ ਤੇ, ਉਸ ਰੈਵੋਲੂਸ਼ਨਰੀ ਦੇ ਤੌਰ ਤੇ, ਔਰ ਜਿਨ੍ਹਾਂ ਨੇ ਉਸ ਧਰਤੀ ਦੇ ਉੱਤੇ 800 ਸਾਲ ਬਾਅਦ ਉਸ ਧਰਤੀ ਦੀ ਫਿਜ਼ਾ ਨੂੰ ਬਦਲਿਆ। ਜੇ ਆਰਥਿਕ ਖੇਤਰ ਦੇ ਵਿੱਚ ਕਹਿਣਾ ਹੋਏ, ਜਦੋਂ ਅਜੇ ਫਰਾਂਸ ਦਾ ਜਿਹੜਾ ਰੈਵੋਲੂਸ਼ਨ ਨਹੀਂ ਸੀ ਆਇਆ, ਕਿਉਂਕਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਵਰਲਡ ਹਿਸਟਰੀ ਪੜ੍ਹਦੇ ਹੋ ਤੇ ਫ੍ਰੈਂਚ ਰੈਵੋਲੂਸ਼ਨ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਜੀ ਉੱਥੋਂ ਦੇ ਜਿਹੜੇ ਕਿਸਾਨਾਂ ਨੇ ਜਿਹੜੀ ਆ ਉਹ ਚੇਂਜ ਲਿਆਂਦੀ ਔਰ ਉਹਨਾਂ ਨੇ ਇੱਕ ਹਕੂਮਤ ਜਿਹੜੀ ਸੀ ਮੋਨਾਰਕੀ ਖਤਮ ਕੀਤੀ। ਪਰ ਇਹ ਹਿਸਟੋਰੀਕਲੀ ਕਿਉਂਕਿ ਅਸੀਂ ਆਪਣੀ ਹਿਸਟਰੀ ਦੁਨੀਆ ਨੂੰ ਦੱਸ ਹੀ ਨਹੀਂ ਸਕੇ, ਉਸ ਤੋਂ ਆਲਮੋਸਟ 80 ਸਾਲ ਪਹਿਲਾਂ 77-78 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ 1710 ਦੇ ਵਿੱਚ ਜਦੋਂ ਪਹਿਲਾ ਸਿੱਖ ਰਾਜ ਕਾਇਮ ਕਰਦੇ ਨੇ, ਜਿਸ ਦੀ ਰਾਜਧਾਨੀ ਜਿਹੜੀ ਹੈ ਲੋਹਗੜ੍ਹ ਹੈ, ਉਸ ਦੇ ਵਿੱਚ ਜਿਹੜੇ ਮੁੱਢਲੇ ਜਿਹੜੇ ਨੇ ਆਰਡੀਨੈਂਸ ਜੇ ਅੱਜ ਦੀ ਜ਼ਮਾਨ 'ਚ ਕਹਿਣਾ ਹੋਏ ਉਦੋਂ ਅਸੀਂ ਫਰਮਾਨ ਜਾਂ ਹੁਕਮ ਕਵਾਂਗੇ, ਉਹਨਾਂ ਦੇ ਵਿੱਚ ਇੱਕ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਸੋ ਇਹ ਸਦੀਆਂ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਜਿਹੜੀ ਆਮ ਕਿਸਾਨ ਦੀ, ਔਰ ਉਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਸਵਾਲ ਨਹੀਂ ਸੀ, ਇਹ ਬਹੁਤ ਵੱਡੀ ਰਾਤ ਸੀ। ਔਰ ਇਹ ਜਦੋਂ ਉਹਨਾਂ ਨੇ ਆਪਣਾ ਜਿਹੜਾ ਰਾਇਲ ਸਟੈਂਪ ਸ਼ਾਹੀ ਮੋਹਰ ਦੇ ਉੱਤੇ ਵੀ ਸ਼ਬਦ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਲਿਖਿਆ, ਸੋ ਜ਼ਾਹਰ ਹੈ ਕਿ ਤੇਗ ਦੀ ਵਰਤੋਂ, ਤਾਕਤ ਦੀ ਵਰਤੋਂ, ਰਾਜਸੀ ਸ਼ਕਤੀ ਦੀ ਵਰਤੋਂ ਇਸ ਲਈ ਵੀ ਜ਼ਰੂਰੀ ਹੈ ਕਿ ਦੇਗ ਹੋਏ, ਇਕਨੋਮਿਕਲ ਪ੍ਰੋਸਪੈਰਿਟੀ ਹੋਏ, ਕੋਈ ਭੁੱਖਾ ਨਾ ਸੋਵੇ, ਕੋਈ ਕਿਸਾਨ ਨੂੰ ਐਕਸਪਲੋਇਟ ਨਾ ਕਰੇ, ਕੋਈ ਮਜ਼ਦੂਰ ਦੀ ਮਜ਼ਦੂਰੀ ਦਾ ਹੱਕ ਨਾ ਮਾਰੇ, ਕੋਈ ਕਿਸੇ ਨੂੰ ਰਿੰਝਾਏ ਨਾ, ਤੰਗ ਨਾ ਕਰੇ। ਸੋ ਬੇਸਿਕਲੀ ਪੋਲੀਟੀਕਲ ਪਾਵਰ ਜਿਹੜੀ ਕਿ ਸੌੜ ਚੋਂ ਨਿਕਲਦੀ ਹੈ, ਉਸ ਦਾ ਕਾਰਨ ਹੀ ਇਹ ਹੈ ਕਿ ਭਾਈ ਜਿਹੜੀ ਸਾਰੇ ਰਿਸੋਰਸਿਸ ਨੇ, ਜਿਹੜੀਆਂ ਕੁਦਰਤ ਦੀਆਂ ਨਿਯਮਤਾਂ ਨੇ, ਉਹਨਾਂ ਦੀ ਇਕੁਅਲ ਡਿਸਟ੍ਰੀਬਿਊਸ਼ਨ ਹੋਏ, ਕੋਈ ਕਿਸੇ ਦੇ ਹੱਕਾਂ ਦੇ ਉੱਤੇ ਛਾਪਾ ਨਾ ਮਾਰੇ। ਔਰ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਫਰਮਾਨ, ਔਰ ਅਸੀਂ ਉਸ ਤੋਂ ਪਹਿਲਾਂ ਜੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਹੀ ਦੇਖੀਏ ਕਿ ਅੱਜ ਵੀ ਲੰਗਰ ਸਾਡੇ ਗੁਰਦੁਆਰਿਆਂ ਦਾ ਕਿਉਂ ਇੱਕ ਇੰਨਾ ਅਹਿਮ ਹਿੱਸਾ ਹੈ, ਔਰ ਦੁਨੀਆ ਭਰ ਦੇ ਲੋਕ ਜਿਹੜੇ ਸਿੱਖੀ ਵੱਲ ਜਦੋਂ ਦੇਖਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਵੀ ਲੰਗਰ ਦਾ ਮੁਕਾਬਲਾ ਜਿਹਦੇ 'ਚ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਕੋਈ ਵੀ ਬੈਠ ਸਕਦਾ ਹੈ, ਜਿੰਨਾ ਚਾਹੇ ਖਾ ਸਕਦਾ ਹੈ। ਔਰ ਦਰਬਾਰ ਸਾਹਿਬ ਦਾ ਲੰਗਰ ਜਿਹੜਾ 1 ਲੱਖ ਦੇ ਕਰੀਬ ਲੋਕ ਰੋਜ਼ਾਨਾ ਉੱਥੇ ਛਕਦੇ ਨੇ, ਦੁਨੀਆ ਦੀ ਨਿਊਯਾਰਕ ਟਾਈਮਜ਼ ਨੇ ਵੀ ਉਹਨੂੰ ਲਾਰਜੈਸਟ ਈਟਰੀ ਆਫ ਦਾ, ਭਾਵੇਂ ਉਹਨਾਂ ਨੇ ਆਪਣੀ ਲੈਂਗੁਏਜ ਯੂਜ਼ ਕੀਤੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਉਸ ਚੋਂ ਹੀ ਜਦੋਂ ਅਸੀਂ ਸਿੱਖੀ ਦੇ 2 ਪਹਿਲੇ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਨੇ, ਸੰਗਤ ਤੇ ਪੰਗਤ, ਇਕੱਠੇ ਬੈਠ ਕੇ ਬਿਨਾਂ ਕਿਸੇ ਡਿਸਟਿੰਕਸ਼ਨ ਤੋਂ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਰੱਬ ਦੀ ਸਿਫਤ ਸਲਾਹ, ਔਰ ਪੰਗਤ ਇੱਕ ਡਿਸਪਲਿਨ ਜਿਹਦੇ 'ਚ ਕਿ ਸਭ ਬਰਾਬਰ ਬੈਠੇ ਨੇ, ਜਿੱਥੇ ਇਕੁਆਲਿਟੀ ਹੈ ਉੱਥੇ ਪੰਗਤ। ਔਰ ਗੁਰੂ ਅਮਰਦਾਸ ਜੀ ਨੇ ਤਾਂ ਫਿਰ ਇਹ ਮੈਂਡੇਟਰੀ ਕਰ ਦਿੱਤਾ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਜਿਹਨੇ ਮੇਰੇ ਦੀਦਾਰ ਕਰਨੇ ਨੇ, ਦੀਵਾਨ ਚ ਆਉਣਾ, ਉਹ ਪਹਿਲਾਂ ਲੰਗਰ ਛਕੇ। ਸੋ ਜ਼ਾਹਿਰ ਹੈ ਕਿ ਇਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ, ਖਾਲਸਾ ਰਾਜ, ਤੇ ਉਸ ਦੇ ਵਿੱਚ ਦੇਗ ਦੀ ਗੱਲ ਔਰ ਇਹ ਕਿਸਾਨਾਂ ਨੂੰ ਜਿਹੜਾ ਹੈ ਉਹ ਜ਼ਮੀਨਾਂ ਦੇ ਹੱਕ ਮਾਲਕੀ ਦੇਣ ਦੀ ਗੱਲ, ਇਹ ਉਹਨਾਂ ਸਿਧਾਂਤਾਂ ਦੇ ਤਹਿਤ ਹੀ ਸੀ। ਪਰ ਅੱਜ ਇਹ ਅਫਸੋਸ ਦੇ ਨਾਲ ਮੈਂ ਇਹ ਸਾਰਾ ਪਿਛੋਕੜ ਇਸ ਲਈ ਡਿਸਕਸ ਕੀਤਾ ਕਿ 2 ਖਬਰਾਂ ਜਿਹੜੀਆਂ ਅੱਜ ਦੇ ਮੀਡੀਆ 'ਚ ਇੱਕੋ ਵੇਲੇ ਆਲਮੋਸਟ ਫਰੰਟ ਨਿਊਜ਼ ਹੀ ਸੀ, ਔਰ ਮੇਰੇ ਮਨ 'ਚ ਕਾਫੀ ਸਾਰਾ ਦਿਨ ਇਹ ਘੁੰਮਦਾ ਰਿਹਾ ਕਿ ਵਾਟ ਏ ਕੰਟਰਾਸਟ। ਉਹ ਪੰਜਾਬ ਜਿਹੜਾ, ਜੇ ਅਸੀਂ ਇਕੱਲੇ ਪੰਜਾਬ ਦੇ ਹਵਾਲੇ ਨਾਲ ਅੱਜ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਕਿ ਕਦੇ ਇਹੀ ਕਿਸਾਨ, ਜਦੋਂ ਕਿ ਸਮੁੱਚਾ ਪੰਜਾਬ 47 ਤੋਂ ਪਹਿਲਾਂ ਇੱਕ ਸੀ, ਅੰਗਰੇਜ਼ਾਂ ਨੇ ਜਿਹੜੇ ਬਾਹਰ ਜੰਗਲ ਸੀ
ਉਹ ਕੱਟ ਕੇ ਆਬਾਦ ਕੀਤੇ, ਨਹਿਰੀ ਸਿਸਟਮ ਲਿਆਂਦਾ ਔਰ ਸਭ ਤੋਂ ਵੱਧ ਪੰਜਾਬੀ ਕਿਸਾਨਾਂ ਨੇ, ਖਾਸ ਤੌਰ ਤੇ ਸਿੱਖ ਕਿਸਾਨਾਂ ਨੇ, ਉਹ ਨੀਲੀ ਬਾਰ, ਸੰਦਲੀ ਬਾਰ, ਮਿੰਟਗੁਮਰੀ ਹੋਏ, ਸਰਗੋਦਾ ਹੋਏ, ਲਾਇਲਪੁਰ ਹੋਏ, ਜਿਹੜੇ ਸਾਰੇ ਸੀ, ਇਹਨਾਂ ਨੂੰ ਉਹਨਾਂ ਨੇ ਨਾ ਸਿਰਫ ਹਰੇ ਭਰੇ ਉਹਨਾਂ ਖੇਤਾਂ ਦੇ ਵਿੱਚ ਬਦਲਿਆ। ਇਹ ਔਨ ਰੈਕਰਡ ਹੈ ਕਿ ਦੁਨੀਆ ਦੇ ਵਿੱਚ ਕਣਕ ਦਾ ਭਾਅ ਉਦੋਂ ਮੁਕਰਰ ਕੀਤਾ ਜਾਂਦਾ ਸੀ ਜਦੋਂ ਪੰਜਾਬ ਦੀ ਕਣਕ ਜਿਹੜੀ ਆ ਉਹ ਮੰਡੀਆਂ ਜਾਂਦੀ ਸੀ ਜੀ। 47 ਦੀ ਵੰਡ ਹੋਈ, ਬੜੀ ਡਿਸਪ੍ਰੋਪੋਰਸ਼ਨੇਟ ਸੀ, ਕਿਉਂਕਿ ਸਿੱਖ ਭਾਵੇਂ ਪੰਜਾਬ ਦੀ ਆਬਾਦੀ ਦਾ ਉਸ ਵੇਲੇ ਲਗਭਗ 13-13.5% ਜਿਹੜਾ ਬ੍ਰਿਟਿਸ਼ ਆਕੂਪਾਈਡ ਪੰਜਾਬ ਸੀ, ਪਰ ਉਹਨਾਂ ਦੇ ਕੋਲ ਲਗਭਗ 33-34% ਜਿਹੜਾ ਉਹ ਰੈਵਨਿਊ ਦਿੰਦੇ ਸੀ, ਜ਼ਮੀਨ ਉਹਨਾਂ ਦੇ ਕੋਲ ਸੀ ਜੀ। ਲੇਕਿਨ ਜਦੋਂ ਇੱਧਰ ਆਏ, ਜ਼ਾਹਰ ਹੈ ਕਿ ਜਿਹੜੇ ਪੂਰਬੀ ਪੰਜਾਬ ਚੋਂ ਜਾਂ ਮਸ਼ਰਕੀ ਪੰਜਾਬ, ਜਿਹਨੂੰ ਸਾਡੇ ਦੂਸਰੀ ਜ਼ਬਾਨ 'ਚ ਕਹਿਣਗੇ ਲਹਿੰਦੇ ਪੰਜਾਬ ਵਾਲੇ, ਇੱਥੋਂ ਜਿਹੜੇ ਸਾਡੇ ਮੁਸਲਮਾਨ ਭਰਾ ਭੈਣਾਂ ਗਏ, ਉਹਨਾਂ ਦੇ ਕੋਲ ਜ਼ਮੀਨਾਂ ਘੱਟ ਸਨ। ਸੋ ਇਹਨਾਂ ਨੇ ਜਦੋਂ ਕਲੇਮ ਦਿੱਤੇ ਤਾਂ ਉਹਨਾਂ ਨੇ ਕਿਹਾ ਜੀ ਰੁਪਈਏ ਬਦਲੇ ਚਵਾਨੀ, ਕਿ ਜੇ ਤੁਹਾਡੀ ਉੱਥੇ 100 ਕਿੱਲੇ ਜ਼ਮੀਨ ਸੀ ਤੇ ਇੱਥੇ ਤੁਹਾਨੂੰ ਸਿਰਫ 25 ਕਿੱਲੇ ਮਿਲੇਗੀ ਜੀ। ਸੋ ਪਹਿਲਾਂ ਤਾਂ ਇਹ ਸਭ, ਔਰ ਇਹ ਜਿਹੜਾ ਪੰਜਾਬ ਸੀ, ਈਸਟ ਪੰਜਾਬ, ਇਹ ਵੀਟ ਡੈਫਿਸਿਟ ਸੀ ਕਿਉਂਕਿ ਕੋਈ ਸਿਸਟਮ ਨਹੀਂ ਸੀ, ਔਰ ਉਹ ਜਿਹੜਾ ਪੂਰਾ ਫਰਟਾਈਲ ਉਪਜਾਊ ਪੰਜਾਬ ਸੀ ਉਹ ਅਸੀਂ ਉਧਰ ਛੱਡ ਆਏ। ਹੁਣ ਕਿਵੇਂ 47 ਤੋਂ 1965-66 ਤੱਕ ਪਹੁੰਚਦੇ ਆ, ਲਗਭਗ 17-18 ਸਾਲਾਂ 'ਚ ਇੱਕ ਪਾਸੇ 40% ਸਿੱਖ ਪਨਾਹਗੀਰ ਬਣ ਕੇ ਬੈਠੇ ਸੀ, ਜ਼ਮੀਨਾਂ ਵੀ ਅਲਾਟ ਹੋਈਆਂ, ਕਈ ਵਾਰੀ 6-6 ਟੁਕੜਿਆਂ 'ਚ ਸੀ, ਕੋਈ ਇੱਥੇ ਹੈ, ਕੋਈ ਜਦੋਂ ਤੱਕ ਚੱਕਬੰਦੀ ਜਾਂ ਜਿਹਨੂੰ ਮੁਰੱਬਾਬੰਦੀ ਕਹਿੰਦੇ ਨੇ ਨਹੀਂ ਹੋਏ, ਉਦੋਂ ਤੱਕ ਇਸ ਮੁਰੱਬਾਬੰਦੀ ਵੀ ਜਾ ਕੇ 1955-56 ਦੇ ਪੀਰੀਅਡ 'ਚ ਹੁੰਦੀ ਹੈ। ਸੋ ਆਲਰੇਡੀ 8 ਸਾਲ ਗੁਜ਼ਰ ਚੁੱਕੇ ਸੀ, ਔਰ 10 ਸਾਲ ਦੇ ਵਿੱਚ ਉਹ ਜਿਹੜੀ ਬਿਲਕੁਲ ਬੰਜਰ ਧਰਤੀ ਜਾਂ ਜਿੱਥੇ ਘੱਟ ਜਿਹੜੀ ਹੈ ਉਹ ਉਪਜ ਹੁੰਦੀ ਸੀ, ਉਸ ਨੂੰ ਸਿੱਖਾਂ ਨੇ ਲਹਿ ਲਹਾਂਦੇ ਖੇਤਾਂ 'ਚ ਬਦਲ ਦਿੱਤਾ। ਔਰ ਅਗਲੇ 10-12-15 ਸਾਲ ਦੇ ਵਿੱਚ ਫਿਰ ਇਹ ਹੋਇਆ ਕਿ ਗ੍ਰੀਨਰੀ ਆਫ ਇੰਡੀਆ, ਕਿ ਸਾਰੇ ਭਾਰਤ ਨੂੰ ਖਵਾਉਣ ਵਾਲਾ ਪੰਜਾਬ ਦਾ ਕਿਸਾਨ, ਔਰ ਜਿਹੜੀ ਸੈਂਟਰਲ ਪੂਲ ਹੁੰਦਾ ਹੈ ਇਕੱਠਾ ਵੀਟ ਪੂਲ ਦੇ ਵਿੱਚ 60% ਦੀ ਕਣਕ ਕੱਲਾ ਪੰਜਾਬ ਦੇ ਰਿਹਾ, ਵਾਧੂ ਇਨ ਐਡੀਸ਼ਨ ਉਸ ਡਿਸਟ੍ਰੀਬਿਊਸ਼ਨ ਤੋਂ 40% ਜਿਹੜਾ ਉਹ ਝੋਨਾ ਦੇ ਰਿਹਾ, ਚੌਲ ਦੇ ਰਿਹਾ। ਸੋ ਇੱਕ ਵੱਖਰੀ ਕਹਾਣੀ ਹੈ ਕਿ ਨਾ ਸਿਰਫ ਪੰਜਾਬ 'ਚ ਸਿੱਖ ਕਿਸਾਨਾਂ ਨੇ ਆਪਣੀ ਮਿਹਨਤ ਦੇ ਨਾਲ, ਔਰ ਜਿਹਦੇ ਚੋਂ ਫਿਰ ਲਾਲ ਬਹਾਦਰ ਸ਼ਾਸਤਰੀ ਦੇ ਜ਼ਮਾਨੇ 'ਚ 1966 'ਚ ਜੈ ਜਵਾਨ ਜੈ ਕਿਸਾਨ ਨਿਕਲਿਆ, ਔਰ ਇਹਨਾਂ ਨੇ ਸੀ ਜੀ ਗ੍ਰੀਨ ਰੈਵੋਲੂਸ਼ਨ। ਔਰ ਇਹੀ ਨਹੀਂ, ਹਰਿਆਣਾ ਹੋਏ, ਯੂਪੀ ਹੋਏ, ਔਰ ਅੱਜ ਜਿਹੜਾ ਊਧਮ ਸਿੰਘ ਨਗਰ ਜ਼ਿਲ੍ਹਾ ਜਿਹੜਾ ਕਿ ਉੱਤਰਾਖੰਡ ਦੇ ਵਿੱਚ ਗਿਆ, ਜਿੱਥੇ ਜਿੱਥੇ ਸਿੱਖ ਕਿਸਾਨ ਬੈਠੇ ਨੇ ਉਹੀ ਵੱਧ ਤੋਂ ਵੱਧ ਪ੍ਰੋਡਿਊਸ ਹੈ, ਕਿਉਂਕਿ ਪੰਜਾਬ ਤੋਂ ਬਾਅਦ ਹਰਿਆਣਾ ਐਗਰੀਕਲਚਰ ਪ੍ਰੋਡਿਊਸ 'ਚ ਆ ਗਿਆ, ਪ੍ਰੋਡਕਸ਼ਨ 'ਚ ਆ ਗਿਆ, ਫਿਰ ਯੂਪੀ ਆ ਗਿਆ, ਜਾਂ ਉੱਤਰਾਖੰਡ ਊਧਮ ਸਿੰਘ ਨਗਰ ਔਰ ਦੂਸਰਾ। ਸੋ ਕੁੱਲ ਮਿਲਾ ਕੇ ਜਿੱਥੇ ਇੱਕ ਪਾਸੇ ਸਿੱਖਾਂ ਨੇ ਇਹ ਦੇਸ਼ ਬਣਾਉਣ ਦੇ ਲਈ ਆਪਣੀ ਸਭ ਤੋਂ ਵੱਧ ਕੁਰਬਾਨੀ ਕੀਤੀ, 47 'ਚ ਅਸੀਂ ਬਿਨਾਂ ਹਿੱਸਾ ਲਏ ਕਿਸੇ ਪਾਸਿਓਂ ਪਨਾਹਗੀਰ ਬਣ ਕੇ ਇਹਨਾਂ ਦੇ ਰਹਿਮੋ ਕਰਮ ਤੇ ਆਏ, ਔਰ ਫਿਰ ਉਹ ਸਾਰੇ ਦੇਸ਼ ਨੂੰ ਜਿਹੜਾ ਅੰਨ ਮੰਗਵਾਉਂਦਾ ਸੀ, ਥਰਡ ਰੇਟ ਕਣਕ ਅਮਰੀਕਾ ਦੀ ਕਲਿਆਣ 227 ਤੇ ਫਲਾਣਾ ਲਾਲ ਕਣਕ ਲਾਲ ਰੋਟੀ, ਮੈਨੂੰ ਯਾਦ ਹੈ ਆਪਣੇ ਬਚਪਨ ਦਾ, ਔਰ ਕਈ ਵਾਰੀ ਉਹਦਾ ਆਟਾ ਹੀ ਗੁੰਨਣਾ ਔਖਾ ਹੁੰਦਾ ਸੀ। ਤੇ ਉਸੇ ਹੀ ਭਾਰਤ ਨੂੰ, ਉਹਦੀ ਆਬਾਦੀ ਭਾਰਤ ਦੀ 3 ਗੁਣਾ ਹੋਈ, ਪਰ ਉਹਨਾਂ ਨੇ ਉਹਨੂੰ ਵੀਟ ਐਕਸਪੋਰਟ ਕਰਨ ਤੱਕ ਪਹੁੰਚਾ ਦਿੱਤਾ ਹੈ। ਅੱਜ ਉਸ ਪੰਜਾਬ ਦਾ ਕਿਸਾਨ ਜੇ ਰੋਜ਼ਾਨਾ, ਔਰ ਇਹਨੂੰ ਸਾਲ ਤੋਂ ਜ਼ਿਆਦਾ ਹੋ ਗਿਆ ਅਮਰਿੰਦਰ ਨੂੰ, ਔਰ ਇਹ ਕਹਾਣੀ ਪਿਛਲੇ ਕਈ ਸਾਲਾਂ ਤੋਂ ਆਤਮਘਾਤਾਂ ਦੀ ਚੱਲ ਰਹੀ ਹੈ, ਕਿਸਾਨਾਂ ਦਾ ਸੁਸਾਈਡ, ਔਰ 2-3 ਦਿਨ ਪਹਿਲਾਂ ਸੀ ਕਿ 2 ਸੁਸਾਈਡ ਪਰ ਡੇ ਜਿਹੜੇ ਰਿਪੋਰਟਡ ਹੁੰਦੇ ਨੇ। ਔਰ ਕਿਸਾਨ ਪੰਜਾਬ ਦਾ ਜਿਹੜਾ ਇਸ ਭਾਵੇਂ ਬਾਕੀ ਥਾਵਾਂ ਤੇ ਵੀ ਹੋ ਰਿਹਾ, ਲੇਕਿਨ ਅਸੀਂ ਪੰਜਾਬ ਦੇ ਹਵਾਲੇ ਨਾਲ ਇਸ ਲਈ ਗੱਲ ਕਰਦੇ ਹਾਂ, ਇੱਕ ਤਾਂ ਸਾਡਾ ਹੋਮਲੈਂਡ ਹੈ, ਦੂਸਰਾ ਕਿੱਥੇ ਸਿੱਖ ਦਾ ਉਹ ਪ੍ਰਾਈਡ ਜਿਹੜਾ ਕਿ ਮੋਢੇ ਦੇ ਉੱਤੇ ਉਸਨੇ ਕਈ ਰੱਖੀ ਹੈ ਔਰ ਫਖਰ ਦੇ ਨਾਲ ਖੇਤਾਂ 'ਚ ਤੁਰਿਆ ਜਾ ਰਿਹਾ ਹੈ, ਉਸ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਭਾਈ ਉਹ ਜਿਹੜਾ ਜਦੋਂ ਧਨੀ ਰਾਮ ਚਾਤਰਕ ਵਰਗਾ ਵੀ ਪੰਜਾਬ ਦੇ ਉਸ ਕਿਸਾਨ ਦੀ ਹੱਡ ਭੰਨਵੀਂ ਮਿਹਨਤ ਦੀ ਗੱਲ ਕਰਦਾ ਹੈ, ਉਸ ਦੀ ਜਿਹੜੀ ਹੈ ਉਹ ਸਾਧੂ ਬਿਰਤੀ ਦੀ ਗੱਲ ਕਰਦਾ, ਤੇ ਉਹ ਜਦੋਂ ਇਹ ਕਹਿੰਦਾ ਹੈ ਕਿ ਵੀ ਕੱਕਰੀ ਰੁੱਤ ਸਿਆਲ ਦੀ ਧਰਤੀ ਸੁੰਨ ਮਸਾਨ, ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁਕਲਾਂ ਤਾਣ, ਪਿਛਲੀ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ,
ਬੁਕਲੋਂ ਮੂੰਹ ਜੇ ਕੱਢੀਏ ਪਾਲਾ ਪੈਂਦਾ ਖਾਣ, ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹ ਤੇ ਇਸ਼ਨਾਨ, ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ। ਹੁਣ ਕਿੱਥੇ ਉਹ ਕਿਸਮਤ ਦਾ ਬਲੀ ਜਿਹੜਾ ਜਿਹਨੂੰ ਆਪਣੇ ਡੋਲਿਆਂ ਤੇ ਮਾਣ ਹੈ ਕਿ ਉਹ ਕੁਦਰਤ ਦੇ ਨਾਲ ਜਿਹੜਾ ਇੱਕਮਿਕ ਹੋ ਕੇ ਕਿੰਨਿਆਂ ਦੀ ਕਿਸਮਤ ਬਦਲ ਰਿਹਾ ਹੈ। ਅੱਜ ਉਹ ਕਿਸਾਨ ਜਿਹੜਾ ਉਹ ਆਤਮਘਾਤਾਂ ਦੇ ਰਸਤੇ ਤੇ, ਉਹਨਾਂ ਦੇ ਹੀ ਅੱਗੋਂ ਪੁੱਤਰ ਪੁੱਤਰੀਆਂ ਡਰੱਗਸ ਦੇ ਥੱਲੇ, ਉਹੀ ਕਿਉਂਕਿ ਕੋਈ ਭਵਿੱਖ ਨਹੀਂ, ਫਿਊਚਰ ਨਹੀਂ, ਉਸ ਤਬਾਹੀ ਦੇ ਕੰਢੇ ਤੇ। ਔਰ ਕਿਵੇਂ ਇੱਕ ਤੋਂ ਬਾਅਦ ਇੱਕ ਸਿਆਸੀ ਧਿਰ ਇਸ ਸਾਰੀ ਸਿਚੁਏਸ਼ਨ ਨੂੰ ਐਕਸਪਲੋਇਟ ਕਰਦੀ ਹੈ। ਕਿਵੇਂ ਇਹ ਹਿੰਦੂਤਵਾ ਦਾ ਸ਼ੋ ਬॉय, ਸ਼ਰਾਬੀ, ਬਦਕਾਰ ਕੈਪਟਨ ਅਮਰਿੰਦਰ ਚੋਣਾਂ ਤੋਂ ਪਹਿਲਾਂ ਗੁਟਕੇ ਤੇ ਹੱਥ ਰੱਖ ਕੇ ਪੰਜਾਬ 'ਚੋਂ ਡਰੱਗਸ ਖਤਮ ਕਰਨ ਦਾ, ਲੱਕ ਤੋੜਨ ਦੀ ਗੱਲ ਕਰਦਾ ਹੈ। ਔਰ ਇਹ ਪ੍ਰੋਮਿਸ, ਇਲੈਕਸ਼ਨ ਪ੍ਰੋਮਿਸ ਕਿ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਜਾਏਗਾ। ਔਰ ਇਹ ਜਿਹੜੀ ਖਬਰ, ਪਹਿਲੀ ਮੁੱਢਲੀ ਖਬਰ ਅੱਜ ਇਸ ਵਿਸ਼ੇ ਦੇ ਨਾਲ ਸੰਬੰਧਿਤ ਹੈ। ਪੰਜਾਬ ਐਗਰੀ ਬੈਂਕ ਟੂ ਸੈਲ ਲੈਂਡ ਆਫ 12,000 ਡਿਫਾਲਟਰ ਫਾਰਮਰਸ ਇਨ 6 ਡਿਸਟ੍ਰਿਕਟਸ, ਕਿ ਪੰਜਾਬ ਐਗਰੀ ਬੈਂਕ ਨੇ 12,625 ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਵੇਚਣ ਦਾ, ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ। ਔਰ ਇਹ ਜਿਹੜੇ 6 ਜ਼ਿਲ੍ਹੇ ਨੇ ਇਹ ਇਹਦੇ ਹੀ ਪਟਿਆਲਾ ਔਰ ਉਸ ਦੀ ਸਰਾਊਂਡਿੰਗ ਦੇ ਹੀ ਜ਼ਿਲ੍ਹੇ ਨੇ ਉਹਨਾਂ ਦੇ ਡਿਵੀਜ਼ਨ ਦੇ। ਔਰ ਕਿੰਨਾ ਸਿਰਫ ਲੋਨ ਹੈ ਜਿਹਦੇ ਕਰਕੇ 12,625 ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਨੇ ਨਿਲਾਮ ਕਰਨੀਆਂ, 229.80 ਕਰੋੜ, 230 ਕਰੋੜ ਜੀ। ਇੰਨੇ ਦਾ ਤਾਂ ਇਹ ਸ਼ਰਾਬ ਪੀ ਜਾਂਦੇ ਹੋਣੇ ਨੇ ਸਾਰੇ ਰਲ ਕੇ, ਬਿਲਕੁਲ, ਜਿਸ ਕਿਸਮ ਦਾ ਇਹਨਾਂ ਦਾ ਹਾਲ। ਹੁਣ ਇੱਕ ਪਾਸੇ ਕਿਵੇਂ ਇਹਨਾਂ ਨੇ ਐਕਸਪਲੋਇਟ ਕੀਤਾ, ਵੋਟਾਂ ਲਈਆਂ ਕਿ ਜੀ ਅਸੀਂ ਇਹ ਕਰਾਂਗੇ। ਅੱਜ 230 ਕਰੋੜ ਦੀ ਬਰਾਮਦਗੀ ਦੇ ਨਾਂ ਥੱਲੇ ਜਿਹੜਾ 12,625 ਕਿਸਾਨ, ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜਿੱਥੇ ਉਸ ਫਖਰ ਨੂੰ ਮਾਨਣ ਵਾਲਾ ਜਿਹੜਾ ਕਿਸਾਨ ਹੈ, ਹੁਣ ਤਾਂ 2 ਸੁਸਾਈਡ ਹੋ ਰਹੇ ਨੇ ਪਰ ਡੇ। ਆਉਣ ਵਾਲੇ ਦਿਨਾਂ 'ਚ ਫਿਰ ਜਦੋਂ ਇਹ ਸਾਰੀ ਪ੍ਰੋਸੈਸ ਸ਼ੁਰੂ ਹੁੰਦੀ ਹੈ, ਔਰ ਇਸ ਖਬਰ ਦੀ ਡੀਟੇਲ ਹੈ ਕਿ ਬਈ ਉਹਨਾਂ ਨੇ ਇਹ ਜ਼ਮੀਨਾਂ ਵੇਚ ਕੇ ਇਹ ਜਿਹੜਾ 229.80 ਕਰੋੜ ਰੁਪਈਆ ਬਰਾਮਦ ਕਰਨਾ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਫਾਰਮਰ ਆਰਗੇਨਾਈਜੇਸ਼ਨ ਮੰਗ ਕਰ ਰਹੀਆਂ ਵੀ ਅਮਰਿੰਦਰ ਨੇ ਤਾਂ ਲੋਨ ਮਾਫ ਕਰਨ ਦੀ ਗੱਲ ਕੀਤੀ ਸੀ। ਔਰ ਇਸ ਤੋਂ ਇਲਾਵਾ 12,625 ਕਿਸਾਨਾਂ ਦੀਆਂ ਤੇ ਜ਼ਮੀਨਾਂ ਨਿਲਾਮ ਕਰਨੀਆਂ ਨੇ। ਆਲਸੋ ਦਾ ਪੰਜਾਬ ਐਗਰੋ ਡਿਵੈਲਪਮੈਂਟ ਬੈਂਕ ਅਥਾਰਟੀਜ਼ ਆਰ ਪ੍ਰੀਪੇਅਰਿੰਗ ਟੂ ਟੇਕ 19,758 farmers to court to recover an amount of rupees 342.12 ਕਰੋੜ। ਉਹਨਾਂ ਨੇ ਕਿਹਾ ਜੀ ਇਹਨਾਂ ਦੀਆਂ ਤਾਂ ਜ਼ਮੀਨਾਂ ਵੇਚ ਦੇਣੀਆਂ, ਇਹ ਰਿਕਵਰ ਕਰਨ ਲਈ 229.80 ਕਰੋੜ ਤੇ 19,758 ਕਿਸਾਨ ਜਿਹੜੇ ਨੇ ਉਹਨਾਂ ਨੂੰ ਅਸੀਂ ਕੋਰਟਾਂ 'ਚ ਲਿਜਾਵਾਂਗੇ। ਇਹ ਜਿਹੜਾ ਇਸ ਨੂੰ 342.12 ਕਰੋੜ ਰਿਕਵਰ ਕਰਨ ਦੇ ਲਈ। ਹਾਲਾਂਕਿ ਜਦੋਂ ਕਿ ਇੱਕ ਸੁਖਦੇਵ ਸਿੰਘ ਕੋਕਰੀ ਕਲਾਂ ਜਨਰਲ ਸੈਕਟਰੀ ਨੇ ਕਿਸਾਨ ਯੂਨੀਅਨ ਦੇ, ਉਹਨਾਂ ਨੇ ਕਿਹਾ ਵੀ ਵਿਲ ਨਾਟ ਅਲਾਉ ਦਾ ਸੇਲ ਆਫ ਲੈਂਡ। ਪੰਜਾਬ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਮਸਟ ਫੁਲਫਿਲ ਹਿਜ਼ ਪ੍ਰੋਮਿਸ ਐਂਡ ਵੇਵ ਆਲ ਲੋਨਸ। ਔਰ ਲੇਕਿਨ ਹੁਣ ਉਹ ਬੈਂਕ ਅਥਾਰਟੀਜ਼ ਕਹਿ ਰਹੀਆਂ ਵੀ ਹੈਵ ਪ੍ਰੋਕਿਉਰਡ 109 ਅਰੈਸਟ ਵਾਰੰਟਸ। ਆਲਰੇਡੀ ਉਹਨਾਂ ਨੇ ਕਿਸਾਨਾਂ ਦੀ ਗ੍ਰਿਫਤਾਰੀ ਵੀ ਅਸੀਂ ਅਰੈਸਟ ਵਾਰੰਟ ਲੈ ਲਏ ਨੇ। 28 ਫਾਰਮਰਸ ਹੈਵ ਬੀਨ ਅਰੈਸਟਡ ਆਲਰੇਡੀ, ਵੀ ਉਹਨਾਂ ਨੂੰ ਫੜ ਲਓ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਨਿਲਾਮ ਕਰ ਦਿਓ। ਐਂਡ ਏ ਸਮ ਆਫ ਰੁਪੀਜ਼ 70.79 ਲੱਖ ਰਿਕਵਰਡ ਫਰਮ them, said a senior bank officer after a meeting here। ਔਰ ਇਹ ਸਾਰਾ ਉਹਨਾਂ ਨੇ ਇਸ ਹੱਦ ਤੱਕ ਜਾ ਕੇ ਜਿਹੜਾ ਅੱਜ ਇਹ ਹਕੂਮਤ, ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ, ਇੱਕ ਪਾਸੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਤੇ ਫਖਰ ਕਰਦੇ ਕਿ ਕਿਵੇਂ ਉਹਨਾਂ ਨੇ ਸੈਂਕੜਿਆਂ ਨਹੀਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਐਕਸਪਲੋਇਟ ਹੋ ਰਿਹਾ ਕਿਸਾਨ ਸੀ, ਉਸ ਨੂੰ ਹੱਕ ਦਿੱਤਾ ਹੈ ਕਿ ਉਹ ਜ਼ਮੀਨ ਦਾ ਮਾਲਕ ਹੈ, ਉਸ ਨੂੰ ਕੋਈ ਆ ਕੇ ਤੰਗ ਨਹੀਂ ਕਰੇਗਾ। ਔਰ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਪਹੁੰਚਦੇ ਆ ਜਦੋਂ ਕਿ ਤੁਸੀਂ ਸਰਕਾਰੀ ਟੈਕਸ ਵੀ ਲੈਂਦੇ ਹੋ। ਜੇ ਮੁਗਲ ਹਕੂਮਤ ਦੇ ਵੇਲੇ ਅੱਧਾ ਪ੍ਰੋਡਿਊਸ ਸੀ ਤਾਂ ਉਹਦੇ ਚ 1/3 ਸੀ, 1/3। ਉਹ ਵੀ ਜਦੋਂ ਅਕਾਲ ਪੈਂਦਾ ਸੀ ਜਾਂ ਕਿਉਂਕਿ 5-7-10 ਸਾਲ ਬਾਅਦ ਹੁੰਦਾ ਸੀ, ਮੀਂਹ ਨਹੀਂ ਪਿਆ, ਅਕਾਲ ਪੈ ਗਿਆ, ਨਹੀਂ ਹੈ, ਉਹ ਫਿਰ ਜਿਹੜਾ ਅਨਾਜ ਇਕੱਠਾ ਕੀਤਾ ਹੁੰਦਾ ਸੀ ਸਰਕਾਰੀ ਰੈਵਨਿਊ ਦੇ ਤੌਰ ਤੇ, ਉਹਨਾਂ ਮੋਦੀ ਖਾਨਿਆਂ ਦੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਸੀ ਤਾਂ ਕਿ ਕੋਈ ਭੁੱਖਾ ਨਾ ਮਰੇ। ਕੋਈ ਰਣਜੀਤ ਸਿੰਘ ਦੇ ਪੀਰੀਅਡ ਕੋਈ ਹਿੰਦੂ, ਸਿੱਖ, ਮੁਸਲਮਾਨ
ਅੰਨ ਦੀ ਥੋੜ ਨਾਲ ਭੁੱਖਾ ਨਹੀਂ ਮਰਿਆ ਕਿ ਅਕਾਲ ਪੈ ਗਿਆ। ਜੀ ਹੁਣ ਕਿੱਥੇ ਤਾਂ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਇਹ ਪਾਲਿਸੀਜ਼ ਨੇ, ਕਿੱਥੇ ਅਸੀਂ 70 ਸਾਲ 'ਚ ਉਸ ਮੁਕਾਮ ਤੇ ਪਹੁੰਚ ਗਏ ਕਿ ਕਿੱਥੇ ਉਹ ਗੀਤ ਅੱਜ ਵੀ ਜਦੋਂ ਰੇਡੀਓ ਤੇ ਵੱਜਦੇ ਨੇ ਤਾਂ ਮੈਂ ਸਮਝਦਾ ਵੀ ਇਹ ਇਵੇਂ ਹੀ ਹੈ, ਸਾਡਾ ਮਜ਼ਾਕ ਹੈ। ਜਿਵੇਂ ਪੰਜਾਬ 'ਚ ਇੱਥੇ ਜਿਵੇਂ ਨੇਟਿਵ ਅਮਰੀਕਨਸ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਬੇਕਰੇ ਰਿਜ਼ਰਵੇਸ਼ਨਾਂ 'ਚ ਧੱਕ ਕੇ ਤੇ ਹੁਣ ਜਦੋਂ ਫੰਕਸ਼ਨ ਕਿਤੇ ਹੁੰਦੇ ਨੇ ਮੋਰ ਦੇ ਖੰਭ ਲਾ ਕੇ ਤੇ ਉਹ ਨੱਚਣ ਲਈ ਰੱਖੇ ਹੋਏ ਨੇ, ਤੇ ਸਾਡੇ ਜਿਹੜੇ ਨੇ ਉਹ ਫਨੀ ਜੇ ਕੱਪੜੇ ਪਵਾ ਕੇ ਭੰਗੜੇ ਦੇ, ਪੰਜਾਬ 'ਚ ਕਿਹੜਾ ਉਸ ਕਿਸਮ ਦੇ ਕੱਪੜੇ ਪਾਉਂਦਾ ਰਿਹਾ ਜਾਂ ਦੂਜਾ ਸਟੇਜਾਂ ਦੇ ਉੱਤੇ ਖੜੇ ਕਰਕੇ ਭੰਗੜੇ ਪਾ ਰਹੇ ਨੇ ਤੇ ਵੀ ਮੈਂ ਤੇ ਉਹ ਗੀਤ ਵੱਜ ਰਹੇ ਹੁੰਦੇ ਨੇ ਵੀ ਮੈਂ 25 ਮੁਰੱਬਿਆਂ ਵਾਲੀ। ਉਹ ਕਿੱਥੇ ਮੁਰੱਬੇ, ਕਿੱਥੇ ਕੀ? ਅੱਜ ਤੁਹਾਡਾ ਉਹੀ ਫਖਰ ਦੇ ਨਾਲ ਭਰਿਆ ਜਿਹੜਾ ਕਿਸਾਨ ਸੀ ਕਿ ਭਾਈ ਉਹ ਸਭ ਦਾ ਅੰਨਦਾਤਾ ਹੈ, ਅੱਜ ਉਹ ਖੁਦਕਸ਼ੀਆਂ ਦੇ ਰਸਤੇ ਤੇ ਹੈ। ਤੇ ਜਿਹੜੀ ਹਕੂਮਤ, ਔਰ ਇਹ ਪੱਗਾਂ ਵਾਲਿਆਂ ਦੀ ਹਕੂਮਤ ਹੈ, ਬਾਦਲ ਵੀ ਅਮਰਿੰਦਰ ਵੀ, ਲੇਕਿਨ ਇਹ ਉਸ ਵੱਡੇ ਆਕਾ ਦਿੱਲੀ ਦੇ ਰੂਲਰ ਜਿਨ੍ਹਾਂ ਨੇ ਮਿੱਥਿਆ ਹੋਇਆ। ਔਰ ਕੱਲ ਹੀ ਕਿਸੇ ਨਾਲ ਵਿਚਾਰ ਹੋ ਰਹੇ ਸੀ, ਉਹ ਕਹਿਣ ਲੱਗੇ ਪੰਜਾਬ ਨੂੰ ਕਿਉਂ ਇਵੇਂ ਕਰਨਾ ਚਾਹੁੰਦੇ ਨੇ, ਕਿਉਂ ਪੰਜਾਬ ਦੇ ਨਾਲ ਇਸ ਤਰ੍ਹਾਂ ਹੋ ਰਿਹਾ। ਮੈਂ ਕਿਹਾ ਜੀ ਜਿਹੜਾ ਕੰਮ ਉਹ ਮੁੰਡੇ ਮਾਰ ਕੇ ਨਹੀਂ ਕਰ ਸਕੇ, ਉਹਨਾਂ ਨੇ ਇੱਕ ਜਨਰੇਸ਼ਨ ਮੁਕਾਈ। ਜੇ ਉਹਨਾਂ ਨੇ 2 ਮਾਰੇ ਤਾਂ ਉਸੇ ਪਿੰਡ ਚੋਂ 4 ਨਿਕਲ ਆਏ ਲੜਨ ਦੇ ਲਈ, 4 ਮਾਰੇ 8 ਨਿਕਲ ਆਏ। ਉਹਨਾਂ ਨੇ ਦੇਖਿਆ ਵੀ ਨਹੀਂ, ਇਹਨਾਂ ਨੂੰ ਜਿਹੜਾ ਡਰੱਗਸ ਦੇ ਪਾਸੇ ਲਾ ਦਿਓ। ਔਰ ਅੱਜ ਕੀ ਹਾਲ ਕਰ ਦਿੱਤਾ ਹੈ ਸਾਡੇ ਮੁੰਡਿਆਂ ਦਾ, ਕੁੜੀਆਂ ਦਾ, ਔਰ ਅਫਸੋਸ ਹੁੰਦਾ। ਔਰ ਜਦੋਂ ਤੁਸੀਂ ਅੱਡ ਉਹ ਵੀਡੀਓਜ਼ ਦੇਖਦੇ ਹੋ ਥਾਂ ਥਾਂ ਹੀ ਘੁੰਮ ਰਹੀਆਂ ਨੇ। ਕੱਲ ਹੀ ਮੈਂ ਹਾਲਾਂਕਿ ਦੇਖਦਾ ਨਹੀਂ, ਕੱਲ ਹੀ 2 ਬੱਚੀਆਂ ਜਿਹੜੀਆਂ ਕਾਲਜ ਏਜ ਦੀਆਂ ਸੀ, ਕਾਲਜ ਗੋਅਰ ਹੋਣਗੀਆਂ, ਉਹ ਉਹਨਾਂ ਨੇ ਉਹ ਜਿਹੜਾ ਉਹ ਲਾਇਆ ਹੋਇਆ ਨਸ਼ਾ, ਔਰ ਦੂਜਾ ਜਿਵੇਂ ਉਹ ਜਿਸ ਕਿਸਮ ਦੀ ਸ਼ਬਦਾਵਲੀ, ਉਹਨਾਂ ਦੋਨਾਂ ਦੇ ਹੱਥ ਕੜੇ ਪਾਏ ਹੋਏ ਨੇ, ਜ਼ਾਹਰ ਹੈ ਪਿੰਡੂ ਮੂਲ ਦੀਆਂ ਕੁੜੀਆਂ ਨੇ। ਔਰ ਉਹ ਇਵੇਂ ਹੀ ਜਿਹੜਾ ਇੰਨੀ ਇੱਕ ਪਾਸੇ ਇਹ ਸਾਰੀ ਬੇਹਯਾਈ, ਨਸ਼ਿਆਂ ਦੀ ਭਰਮਾਰ, ਔਰ ਉਸ ਸਾਰੇ ਦੇ ਨਾਲ ਇਹ ਜਿਹੜਾ ਐਗਰੀਕਲਚਰ ਸੈਕਟਰ ਦੇ ਥੱਲੋਂ ਜਿਹੜਾ ਉਹ ਕਾਰਪੇਟ ਖਿੱਚ ਲੈਣਾ। ਔਰ ਜਿਵੇਂ ਮੈਂ ਡਿਸਕਸ ਵੀ ਕੀਤਾ ਸੀ ਕਿ ਬੇਹਯਾਈ ਦਾ ਆਲਮ ਇਹ ਹੈ ਕਿ ਮਾਨਸਾ ਦੇ ਵਿੱਚ ਸੱਦ ਕੇ ਉਸ ਮੋਦੀ ਨੂੰ, ਜਿਵੇਂ ਬਾਦਲ ਪਿਓ ਪੁੱਤਰ ਦੂਜੇ ਇਕੱਠੇ ਕਰਕੇ ਐਨ 100+ ਟੈਂਪਰੇਚਰ ਦੇ ਵਿੱਚ ਬੇਹੋਸ਼ੀ ਦਾ ਆਲਮ ਹੈ, ਤੇ ਉਹਨੂੰ ਸੱਦ ਕੇ ਜੀ ਬਹੁਤ ਥੈਂਕ ਯੂ, ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਇਹਨਾਂ ਕਰਤਾ, ਉਹਨਾਂ ਕਰ ਦਿੱਤਾ। ਔਰ ਇਹ ਜਿਹੜਾ ਅਸਲੀ ਪਾਰਟ ਹੈ, ਇਹ 5 ਵਾਰ ਮੁੱਖ ਮੰਤਰੀ ਬਾਦਲ ਰਿਹਾ, 10 ਸਾਲ ਇਨ ਕੰਟੀਨਿਊਟੀ ਰਿਹਾ। ਹੁਣ ਇੱਕ ਪਾਸੇ ਕਿਸਾਨਾਂ ਦੇ ਜਿਹੜਾ ਉਹ ਲਗਭਗ 300 ਕਰੋੜ ਦੇ ਲਈ ਕਿੰਨੇ ਹਜ਼ਾਰ ਕਿਸਾਨਾਂ ਦੀ ਜ਼ਮੀਨ ਵੇਚਣੀ ਹੈ, ਔਰ ਉਧਰ 7000 ਇਲੀਗਲ ਕਾਲੋਨੀਜ਼, ਕਿਉਂਕਿ ਜਿਹੜੇ ਬਿਲਡਰ ਨੇ ਉਹ ਇਹਨਾਂ ਦੇ ਯਾਰ ਨੇ, ਰਲੇ ਹੋਏ ਨੇ, ਸ਼ਹਿਰੀ ਲਾਲੇ ਨੇ, ਅਮੀਰ ਲੋਕ ਨੇ। 7000 ਇਲੀਗਲ ਕਾਲੋਨੀਜ਼, ਔਰ ਉਹ ਆਬਾਦੀਆਂ ਉਹੀ ਯੂਪੀ ਬਿਹਾਰ ਲਿਆ ਕੇ ਵਿੱਚ ਬਿਠਾਇਆ ਹੋਇਆ, ਉਹਨੂੰ ਲੀਗਲਾਈਜ਼ ਕੀਤਾ ਜਾ ਰਿਹਾ। ਔਰ ਬੇਸ਼ੱਕ ਇਹ ਘਟੀਆ ਆਦਮੀ ਹੈ ਨਵਜੋਤ ਸਿੱਧੂ, ਪਰ ਉਹ ਹੀ ਇਜ਼ ਦਾ ਓਨਲੀ ਵਨ ਜਿਹਨੇ ਆਵਾਜ਼ ਵੀ ਚੁੱਕੀ ਹੈ ਕਿ ਵੀ ਇਹ ਠੀਕ ਨਹੀਂ ਹੈ, ਤੁਸੀਂ ਸਟੇਟ ਰੈਵਨਿਊ 'ਚ ਨਹੀਂ ਆਏਗਾ, ਇਹ ਤਾਂ ਤੁਸੀਂ ਉਹਨਾਂ ਨੂੰ ਫਾਇਦਾ ਪਹੁੰਚਾ ਰਹੇ ਹੋ। ਪਰ ਜਿਨ੍ਹਾਂ ਦਾ ਸ਼ੋ ਬॉय ਹੈ ਅਮਰਿੰਦਰ, ਉਹ ਤਾਂ ਉਹਨਾਂ ਨੂੰ ਮੈਸੇਜ ਦੇ ਰਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਅਸੀਂ ਵੇਚ ਦੇਣੀਆਂ ਨੇ ਤੇ ਤੁਹਾਨੂੰ ਜਿਹੜਾ ਅਸੀਂ ਮਾਲਾ ਮਾਲ ਕਰ ਦੇਣਾ। ਐਵੇਂ ਨਹੀਂ, ਆੜਤੀਆਂ ਨੇ ਸੱਦ ਕੇ ਫੰਕਸ਼ਨ ਕਰਕੇ ਉਹਨੂੰ ਆੜਤੀਆਂ ਦਾ ਵੱਡਾ ਆੜਤੀ ਦਾ ਖਿਤਾਬ ਦਿੱਤਾ ਹੈ ਅਮਰਿੰਦਰ ਨੂੰ। ਹੁਣ ਇੱਕ ਪਾਸੇ ਇਹ ਦੁਖਦ ਪਾਰਟ ਹੈ, ਦੂਜੇ ਪਾਸੇ ਅਸੀਂ ਇੱਕ ਤਾਂ ਸਾਡੇ ਸਿਆਸੀ ਤੌਰ ਤੇ ਗੁਲਾਮੀ ਜਿਹਦਾ ਇਹਦਾ ਵੱਡਾ ਕਾਰਨ ਹੈ। ਪਰ ਜਦੋਂ ਸਿਆਸੀ ਗੁਲਾਮੀ ਵੀ ਸੀ, ਅਸੀਂ 18ਵੀਂ ਸਦੀ 'ਚ ਲੜ ਵੀ ਰਹੇ ਸੀ ਮੁਗਲਾਂ ਦੇ ਖਿਲਾਫ ਜਾਂ ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਖਿਲਾਫ। ਸਾਡੀਆਂ ਧਾਰਮਿਕ ਵੈਲਿਊਜ਼, ਧਾਰਮਿਕ ਚੇਤਨਤਾ, ਧਾਰਮਿਕ ਸੈਂਸਿਟੀਵਿਟੀ ਜਿਹੜੀ ਹੈ ਉਹ ਪੂਰੀ ਦੀ ਪੂਰੀ ਸੀ। ਔਰ ਇਹੀ ਕਾਰਨ ਜਦੋਂ ਉਹਨਾਂ ਨੇ ਸਿੱਖ ਕਰੈਕਟਰ ਨੂੰ ਬਿਆਨਿਆ ਕਿ ਭਾਈ ਭਾਵੇਂ ਕਈ ਦਿਨਾਂ ਦੇ ਭੁੱਖੇ ਪਾਣੇ ਹੋਣ, ਜੇ ਇਹ ਜੰਗਲ ਦੇ ਵਿੱਚ ਨੇ ਕੋਈ ਛੰਨ ਮਿਲਦਾ ਉਹਨੂੰ ਸਜਾਉਂਦੇ ਨੇ ਪ੍ਰਸ਼ਾਦਾ ਬਣਾ ਕੇ, ਫਿਰ ਇੱਕ ਜਿਹੜਾ ਰੁੱਖ ਦੇ ਉੱਤੇ ਚੜ੍ਹ ਕੇ ਆਵਾਜ਼ ਦਿੰਦਾ ਹੈ ਕਿ ਹੈ ਕੋਈ ਗੁਰੂ ਕਾ ਪਿਆਰਾ ਭੁੱਖਾ, ਆਓ ਭਾਈ ਲੰਗਰ ਛਕੋ। ਔਰ ਜੇ ਉਹ ਆ ਜਾਏ, ਕੋਈ ਵੀ ਆ ਜਾਂਦਾ ਹੈ ਤਾਂ ਉਹਨੂੰ ਛਕਾ ਕੇ, ਜੇ ਨਹੀਂ ਹੈ ਤਾਂ ਆਪ ਕਹਿਣਗੇ ਕਿ ਭਾਈ ਅਰਦਾਸ ਕਰਨਗੇ ਕਿ ਅੱਜ ਲੰਗਰ ਮਸਤਾਨੇ। ਹੁਣ ਇੱਕ ਪਾਸੇ ਇਹ ਕਰੈਕਟਰ ਹੈ, ਇਹ ਖਬਰ ਹੈ ਕਿ ਭਾਈ ਇੰਨੇ ਹਜ਼ਾਰ ਕਿਸਾਨ ਜਿਹੜੇ ਨੇ ਉਹ ਬੇਦਖਲ ਕੀਤੇ ਜਾਣੇ ਨੇ, ਉਹਨਾਂ ਦੀਆਂ ਜ਼ਮੀਨਾਂ ਵੇਚੀਆਂ ਜਾਣੀਆਂ ਨੇ। ਰੋਜ਼ਾਨਾ ਪੰਜਾਬ ਦੇ ਵਿੱਚ ਡਰੱਗਸ ਦੇ ਹਵਾਲੇ ਨਾਲ ਮਰ ਰਹੇ ਲੋਕ ਨੇ, ਕਿੰਨੇ ਇਸ਼ੂ ਨੇ ਜਿਨ੍ਹਾਂ ਦੇ ਵਿੱਚ ਜੇ ਅਸੀਂ ਪੋਲੀਟੀਕਲ ਪਾਰਟੀ ਅਕਾਲੀ ਇਹ ਤਾਂ ਬੜੇ ਫਖਰ ਨਾਲ ਕਹਿਣਗੇ ਕਿ ਜੀ ਅਸੀਂ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ।
ਕਾਂਗਰਸ 1885 ਚ ਬਣੀ ਸੀ, 1920 ਚ ਅਕਾਲੀ ਦਲ ਬਣਿਆ। ਸ਼੍ਰੋਮਣੀ ਕਮੇਟੀ ਸਭ ਤੋਂ ਪੁਰਾਣੀਆਂ ਸੰਸਥਾਵਾਂ ਚੋਂ ਜੇ ਕਹਿਣਾ ਹੋਏ 1925 ਐਕਟ ਦੇ ਥੱਲੇ, ਭਾਵੇਂ 1920 ਚ ਬਣੀ ਉਹਨਾਂ, ਜਦੋਂ ਕਿ ਸਰਬੱਤ ਖਾਲਸਾ ਦੇ ਨਾਲ ਔਰ ਅਕਾਲ ਤਖਤ ਦੇ ਉੱਤੇ ਜੇ ਤੇ ਬਾਅਦ ਚ ਪਾਬੰਦੀ ਲਾ ਦਿੱਤੀ। ਸੋ ਜੇ ਅਸੀਂ 1920 ਨੂੰ ਆਧਾਰ ਮੰਨੀਏ ਤੇ 98 ਸਾਲ ਪੁਰਾਣੀ ਸੰਸਥਾ ਹੈ, ਜਿਹਦਾ ਅੱਜ 11,000 ਕਰੋੜ ਤੋਂ ਜ਼ਿਆਦਾ ਦਾ ਬਜਟ ਹੈ। ਔਰ ਜੇ ਸੱਚਮੁੱਚ ਸ਼੍ਰੋਮਣੀ ਕਮੇਟੀ ਇਮਾਨਦਾਰ ਹੱਥਾਂ 'ਚ ਹੁੰਦੀ ਜਾਂ ਹੋਏ ਔਰ ਉਸ ਸਾਰੇ ਦਾ ਦੀਆਂ ਪ੍ਰਾਇਰਟੀਜ਼ ਹੁੰਦੀਆਂ ਪੰਜਾਬ ਦੇ ਵਿੱਚ ਧਰਮ ਪ੍ਰਚਾਰ, ਈਵਨ ਆਰਥਿਕ ਖੇਤਰ 'ਚ ਵੀ, ਤੇ ਇਹ 11,000 ਕਰੋੜ ਕਈ ਹਜ਼ਾਰ ਕਰੋੜ ਇਹਨੂੰ ਤੁਸੀਂ ਮਲਟੀਪਲਾਈ ਕਰ ਸਕਦੇ ਸੀ। ਜਿਵੇਂ ਅੱਜ 5 ਮਿਲੀਅਨ ਸਿੱਖ ਡਾਇਸਪੋਰਾ, ਪਰ ਇਹ ਪਤਾ ਹੈ ਵੀ ਉਹਨਾਂ ਦੀ ਆਫਸਪਰਿੰਗ ਹੈ ਬਾਦਲ ਕੋੜਮੇ ਦੀ, ਉਹਨਾਂ ਦੀ ਵਰਤੋਂ ਲਈ ਹੈ। ਜੋ ਕੁਝ ਜੈਨੂਇਨ ਵੀ ਹੈ, ਜ਼ਮੀਨਾਂ ਇਹਨਾਂ ਨੇ ਕਿੰਨੇ ਹਜ਼ਾਰ ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਹੈ ਜਿਹੜੀ ਕਿ ਉਹਨਾਂ ਨੇ ਸਸਤੇ ਭਾਅ ਦੁਕਾਨਾਂ ਦੂਜੇ ਤੀਜੇ ਦਿੱਤੀਆਂ ਨੇ। ਪਰ ਜਿਹੜੀ ਖਬਰ, ਹਾਲਾਂਕਿ ਕੁਛ ਨੂੰ ਸ਼ਾਇਦ ਇਹ ਲੱਗੇ ਕਿ ਜੀ ਇਸ ਦੇ ਉੱਤੇ ਅਸੀਂ ਸ਼ਰਧਾ ਤੇ ਸਵਾਲ ਕਿਉਂ ਚੁੱਕਦੇ, ਗੱਲ ਸ਼ਰਧਾ ਦੀ ਨਹੀਂ ਹੈ, ਇੱਥੇ ਗੱਲ ਤੁਹਾਡੀਆਂ ਪ੍ਰਾਇਰਟੀਜ਼ ਦੀ ਹੈ। ਔਰ ਇਹ ਖਬਰ ਹੈ ਅੰਮ੍ਰਿਤਸਰ's golden temple to glow brighter with 160 ਕਿਲੋਗ੍ਰਾਮ more gold। ਔਰ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਦਲਜੀਤ ਸਿੰਘ ਬੇਦੀ ਕਹਿ ਰਿਹਾ ਕਿ ਜੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਇਹ ਸੇਵਾ ਕਰ ਰਹੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ 'ਚ 50 ਕਰੋੜ ਰੁਪਏ ਦੀ ਲਾਗਤ ਨਾਲ 160 ਕਿਲੋ ਸੋਨਾ, ਉਹ ਸੋਨੇ ਦੇ ਪੱਤਰੇ ਜਿਹੜੇ 4 ਉਸ ਦੇ ਦਰਵਾਜ਼ੇ ਨੇ ਉਹਨਾਂ ਦੇ ਉੱਤੇ ਸੋਨੇ ਦੇ ਪੱਤਰੇ ਜਿਹੜੇ ਨੇ ਉਹ ਅੱਗੋਂ ਚਾੜਨੇ ਨੇ। ਔਰ ਇਹ ਪਿਕਚਰਸ ਦਰਸ਼ਕ ਦੇਖ ਰਹੇ ਨੇ। ਲੰਬੀ ਚੌੜੀ ਇਹ ਸਟੋਰੀ ਹੈ ਕਿ ਜੀ ਉਹ ਕੀ ਹੁੰਦਾ ਹੈ, ਕਾਪਰ ਪਲੇਟਡ ਹੁੰਦਾ ਹੈ, ਉਹਨੂੰ ਕਿਵੇਂ ਸਿਲਵਰ ਬਣਾਉਂਦੇ ਨੇ ਔਰ ਉਹਦੇ ਤੇ ਕਿਵੇਂ 22 ਕੈਰਟ ਗੋਲਡ ਨੂੰ 24 ਕੈਰਟ ਬਣਾਉਣਾ ਹੈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਪਹਿਲਾ ਸੋਨਾ ਹੈ 192 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਔਰ ਬਹੁਤ ਸਾਰੇ ਹੋਰਨਾਂ ਨੇ ਵੀ ਡੋਨੇਟ ਕੀਤਾ। 64 ਲੱਖ ਰੁਪਈਆ ਉਸ ਜ਼ਮਾਨੇ 'ਚ ਖਰਚ ਹੋਇਆ ਸੀ। ਔਰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇਹ ਜਿਹੜਾ ਇੰਗਲੈਂਡ ਦਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਔਰ ਗੁਰਦੁਆਰਾ ਸੋਹ ਰੋਡ ਬਿਰਮੰਗਮ ਨੇ, ਇਹਨਾਂ ਨੇ ਜਿਹੜਾ ਕੰਪਲੀਟ ਕੀਤੇ, ਹੋਰ ਵੀ ਸੋਨੇ ਦੇ ਪੱਤਰੇ ਲਾਏ। ਔਰ ਹੁਣ ਜਿਹੜਾ ਇਹ ਉਹਨਾਂ ਨੇ ਕਿਹਾ ਜੀ 40 ਕਿਲੋ ਗੋਲਡ ਜਿਹੜਾ ਹੈ ਉਹ ਹਰ ਇੱਕ ਦਰਵਾਜ਼ੇ ਤੇ ਲੱਗਣਾ ਹੈ, ਪਰ ਹੋ ਸਕਦਾ ਹੈ ਇਹ 10 ਕਿਲੋ ਹੋਰ ਵੱਧ ਜਾਏ, 50 ਕਿਲੋ ਹੋ ਜਾਏ। ਔਰ ਇਸ ਸਾਰੇ 'ਚੋਂ ਫਿਰ ਉਹਨਾਂ ਨੇ ਕਿਹਾ ਜੀ ਇਹ ਦਰਬਾਰ ਸਾਹਿਬ ਲਈ ਬਹੁਤ ਸ਼ਰਧ ਹੈ ਔਰ ਇਹ ਸਾਰੇ ਦੀ ਖੂਬਸੂਰਤੀ ਜਿਹੜੀ ਅਸੀਂ ਸੋਨੇ ਦੇ ਨਾਲ ਬਣਾਣੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ 18ਵੀਂ ਸਦੀ 'ਚ ਦਰਬਾਰ ਸਾਹਿਬ ਦੀ ਇਹ ਅਪਮਾਨ ਕਰਨ ਦੇ ਵਿੱਚ ਮੱਸਾ ਰੰਗੜ ਮੁਗਲਿਆ ਹਕੂਮਤ ਦਾ ਕਰਿੰਦਾ ਬੈਠਾ, ਅਬਦਾਲੀ ਉਸ ਦਾ ਪੁੱਤਰ ਤੈਮੂਰ ਜਾਂ ਸ਼ਾਹ ਜਮਾਨ, ਇਹ ਸਾਰੇ ਹੀ, ਕਿਉਂਕਿ ਕਿੰਨੀ ਵਾਰ ਦਰਬਾਰ ਸਾਹਿਬ ਅਕਾਲ ਤਖਤ ਔਰ ਵੱਡੇ ਘੱਲੂਘਾਰੇ ਤੋਂ ਬਾਅਦ ਅਬਦਾਲੀ ਨੇ ਕਿਵੇਂ ਉਹਨੂੰ ਰੇਜ਼ ਟੂ ਦਾ ਗਰਾਊਂਡ ਕੀਤਾ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਔਰ ਇਹਨੂੰ ਕੋਟ ਕਰਨ ਲਈ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਕਿਹਾ। ਸੋ ਜਦੋਂ ਗੁਰੂ ਅਰਜਨ ਸਾਹਿਬ ਨੇ ਹਰਬੰਦਰ ਬਣਾਇਆ, ਸਾਈਂ ਮੀਆਂ ਮੀਰ ਜੀ ਨੇ ਉਸ ਦੀ ਨੀਂਹ ਰੱਖੀ ਤੇ ਇਹ ਇੱਟਾਂ ਪੱਥਰਾਂ ਦਾ ਉਸ ਪਿਆਰ ਦੇ ਨਾਲ ਜਿਸ ਨੂੰ ਸਿੱਖ ਸੰਗਤ ਨੇ ਆਪਣੇ ਹੱਥੀਂ ਸੇਵਾ ਕਰਕੇ ਬਣਾਇਆ, ਗੋਲਡ ਉਦੋਂ ਹੀ ਆਇਆ ਜਾਂ ਇਹ ਜਿਹੜਾ ਗੋਲਡਨ ਟੈਂਪਲ ਜਿਹੜਾ ਨਾਂ ਐਰੋਨੀਅਸਲੀ ਅੰਗਰੇਜ਼ਾਂ ਨੇ ਰੱਖਿਆ, ਉਹ ਉਦੋਂ ਹੀ ਆਇਆ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਈ, ਜਦੋਂ ਤੁਹਾਡੇ ਕੋਲ ਸਿਆਸੀ ਪਾਵਰ ਆਈ। ਔਰ ਉਦੋਂ ਇਹ ਨਹੀਂ ਹੈ ਵੀ ਕੱਲਾ ਇੱਕ ਥਾਂ ਤੇ, ਉਹ ਪੀਰੀਅਡ ਸੀ ਜਦੋਂ ਕਿ ਇਸ ਤੇ ਸੋਨਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਕੋਈ ਭੁੱਖਾ ਨਹੀਂ ਸੀ ਸੌਂਦਾ। ਐਜੂਕੇਸ਼ਨ ਹੋਏ, ਮੁੱਢਲੀਆਂ ਲੋੜਾਂ ਹੋਣ, ਹਰ ਚੀਜ਼ਾਂ, ਔਰ ਫਿਰ ਆਪਣੇ ਗੁਰੂ ਪ੍ਰਤੀ ਸ਼ਰਧਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸਾਰਾ ਹੈ ਤੁਹਾਡੀ ਪੋਲੀਟੀਕਲ ਪਾਵਰ ਦੇ ਨਾਲ ਜੁੜਿਆ ਹੋਇਆ। ਜਦੋਂ ਅਸੀਂ ਗੁਰਦੁਆਰਿਆਂ ਦੇ ਨਾਲ ਲੱਗੀਆਂ ਜ਼ਮੀਨਾਂ ਦੀ ਗੱਲ ਕਰਦੇ, ਕਿੰਨੇ 100 ਏਕੜ ਹੈ, ਇਹ ਵੀ ਉਦੋਂ ਹੀ ਜਦੋਂ ਕਿ ਪੋਲੀਟੀਕਲ ਪਾਵਰ ਕੱਲੀ ਉਧਰਲੇ ਪੰਜਾਬ 'ਚ ਨਹੀਂ, ਜੇ ਇਧਰ ਅਸੀਂ ਪਟਿਆਲਾ, ਨਾਭਾ, ਜੀਂਦ, ਸਿੱਖ ਰਿਆਸਤਾਂ ਵੀ ਦੇਖੀਏ ਤੇ ਉਦੋਂ ਹੀ ਗੁਰਦੁਆਰੇ ਬਣੇ ਵੱਡੇ ਜਾਂ ਜ਼ਮੀਨਾਂ ਉਹਨਾਂ ਦੇ ਨਾਲ ਲੱਗੀਆਂ ਜਦੋਂ ਕਿ ਤੁਹਾਡੇ ਕੋਲ ਪੋਲੀਟੀਕਲ ਪਾਵਰ ਸੀ। ਹੁਣ ਅੱਜ ਤੁਹਾਡੀ ਪਹਿਲ ਕੀ ਹੈ? ਇੱਕ ਪਾਸੇ ਤੁਹਾਡੀ ਜਵਾਨੀ ਸਿੱਖੀ ਤੋਂ ਦੂਰ ਜਾ ਰਹੀ ਹੈ, ਕਨਵਰਸ਼ਨਸ ਹੋ ਰਹੀਆਂ ਨੇ, ਧਰਮ ਤਬਦੀਲੀ ਦੀ ਅਸੀਂ ਗੱਲ ਕਰ ਰਹੇ ਹਾਂ, ਬਰਬਾਦੀ ਦੀ ਗੱਲ, ਡਰੱਗਸ ਔਰ ਕਿਸਾਨਾਂ ਦੀ ਗੱਲ ਅਸੀਂ ਕਰਕੇ ਹਟੇ। ਹੁਣ ਇਸ ਹਾਲਤ 'ਚ
ਅਸੀਂ ਸਾਡੀ ਪ੍ਰਾਇੋਰਟੀ ਇਹ ਹੈ ਕਿ ਵੀ ਅਸੀਂ 1.5 ਕੁਇੰਟਲ 50 ਕਰੋੜ ਦੇ ਖਰਚੇ ਦੇ ਨਾਲ ਸੋਨਾ ਲਾਉਣਾ। ਔਰ ਇਹ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ ਵੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਦਿੱਲੀ ਕਮੇਟੀ। ਔਰ ਕਿਵੇਂ, ਔਰ ਇਹ ਪਿਛਲੇ ਪਰਮਜੀਤ ਸਿੰਘ ਸਰਨੇ ਦੇ ਵੇਲੇ ਸੀ ਕਿ ਜੀ ਅੰਦਰ ਬੰਗਲਾ ਸਾਹਿਬ ਦੇ ਅੰਦਰ ਸਾਰੀਆਂ ਜਿਹੜੀਆਂ ਅੰਦਰ ਗੁਰਦੁਆਰੇ ਦੀਆਂ ਕੰਧਾਂ ਨੇ ਉਹਨਾਂ ਤੇ ਸੋਨਾ ਮੜ ਦੇਣ। ਥਾਂ ਥਾਈਂ ਇਹੀ ਪ੍ਰੋਜੈਕਟ ਰਹਿ ਗਏ ਨੇ ਸਾਡੇ ਕੋਲ ਜੀ। ਤੁਹਾਡਾ ਸਰਮਾਇਆ, ਤੁਹਾਡੀ ਜਵਾਨੀ, ਤੁਹਾਡੇ ਬੱਚੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਲੱਖ 1.5 ਲੱਖ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਉਹਨਾਂ ਦੀਆਂ ਚਿੱਠੀਆਂ ਉਹਨਾਂ ਸ਼ਹੀਦ ਪਰਿਵਾਰਾਂ ਦੀਆਂ ਦੇਖਦੇ ਹੋ, ਉਹਨਾਂ ਦੀ ਦੁਰਦਸ਼ਾ ਦੇਖਦੇ ਹੋ, ਕਿਸ ਤਰੀਕੇ 'ਚ ਉਹਨਾਂ ਨੇ ਆਪਣੇ ਉਹ ਬੱਚੇ ਪਾਲੇ ਨੇ ਜਾਂ ਪਲਦੇ ਨੇ ਜਾਂ ਰੁਲਦੇ ਨੇ। ਨਵੰਬਰ 84 ਦੀ ਅਸੀਂ ਜੇ ਅੱਜ ਵੀ ਦੇਖੀਏ, ਵਿਡੋ ਕਾਲੋਨੀ ਸਾਡਾ ਮੂੰਹ ਚੜਾ ਰਹੀ ਹੈ। ਹੁਣ ਤੁਹਾਡੀਆਂ ਬੱਚੀਆਂ ਬੇਇੱਜ਼ਤ ਹੋ ਰਹੀਆਂ ਹੋਣ, ਉਹ ਕਿਸ ਕਿਸਮ ਦੇ ਬੱਚੇ ਜਿਹੜੇ ਨੇ ਉਹ ਜੇਬ ਕਤਰੇ ਬਣ ਰਹੇ ਹੋਣ, ਤੇ ਤੁਸੀਂ ਕਹੋ ਜੀ ਬੰਗਲਾ ਸਾਹਿਬ ਦਾ ਅੰਦਰ ਅਸੀਂ ਸਾਰਾ ਸੋਨੇ ਨਾਲ ਮੜ ਦੇਣਾ ਜੀ। ਇਧਰ ਪੰਜਾਬ ਦਾ ਹਾਲ ਕੀ ਚੱਲ ਰਿਹਾ, ਤੁਸੀਂ ਕਹੋ ਜੀ ਅਸੀਂ 150 ਕਿਲੋ ਸੋਨਾ ਜਿਹੜਾ 50 ਕਰੋੜ ਦਾ ਲਾ ਕੇ ਅਸੀਂ ਐਨ ਇਸ ਨੂੰ ਜਿਹੜਾ ਉਹ ਗੋਲਡ ਪਲੇਟਡ ਕਰ ਦੇਣਾ। ਸੋ ਮੈਂ ਇਸ ਤੇ ਹੀ ਛੱਡ ਦਿੰਦਾ ਕਿ ਆਪਣੇ ਸਿੱਖ ਸੰਗਤਾਂ, ਸਾਡੇ ਦਰਸ਼ਕ ਹੀ ਇਹ ਦੇਖਣ ਕਿ ਕੀ ਹੁਣ ਇਹੀ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਜਿਨ੍ਹਾਂ ਨੇ ਜਿਹੜਾ ਸੋਮਨਾਥ ਮੰਦਿਰ ਦੇ ਦਰਵਾਜ਼ੇ ਦੀ ਕਹਾਣੀ ਕਿ ਕਿਵੇਂ ਮੁਰਾਰਜੀ ਦੇਸਾਈ ਨੇ ਮੰਗਿਆ, ਦਸ਼ਨੀ ਡਿਓੜੀ ਦੇ ਉੱਤੇ ਲੱਗਾ, ਉਸ ਨੂੰ ਲਾ ਕੇ ਲਗਿਆ। ਔਰ ਇਹ ਉਦੋਂ ਵੀ ਇਹ ਸੀ ਕਿ ਜੀ ਇਹ ਡੈਲੀਬਰੇਟਲੀ ਇਹਨਾਂ ਨੇ ਲਾਇਆ ਸੋਮਨਾਥ ਭੇਜਣਾ, ਫਿਰ ਹੋਇਆ ਨਹੀਂ ਜੀ ਅਸੀਂ ਰਿਪੇਅਰ ਲਈ ਰੱਖਿਆ, ਉੱਥੇ ਪਿਆ ਇੱਥੇ ਪਿਆ। ਹੁਣ ਇਹ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਅਜੇ ਤੱਕ ਉਹ ਜਿਹੜਾ ਦਰਵਾਜ਼ਾ ਹੈ ਉਹ ਰਿਪੇਅਰ ਨਹੀਂ ਹੋਇਆ ਹੈ, ਉਹ ਨਹੀਂ ਲੱਗਿਆ। ਕਿੱਥੇ ਗਿਆ ਉਹ ਨਹੀਂ ਹੈ। ਪਰ ਹੁਣ ਤੁਸੀਂ ਕੌਮ ਦਾ ਪੈਸਾ ਜਿਹੜਾ ਕਿ ਤੁਹਾਡੀ ਜਵਾਨੀ ਨੂੰ ਬਚਾਉਣ ਦੇ ਲਈ ਉਹਨਾਂ 'ਚ ਧਾਰਮਿਕ ਵਿੱਦਿਆ, ਟੈਕਨੀਕਲ ਐਜੂਕੇਸ਼ਨ, ਹੋਰ ਕਿਸਾਨਾਂ ਦਾ ਜੇ 50 ਕਰੋੜ ਜਿਹੜਾ ਨੇ ਇੰਨਾ ਵੱਡਾ ਬਜਟ ਹੈ ਤੇ ਇੱਥੇ 12,000 ਕਿਸਾਨ। ਔਰ ਇਹ ਸ਼੍ਰੋਮਣੀ ਕਮੇਟੀ ਜੇ ਸੱਚਮੁੱਚ ਇਮਾਨਦਾਰੀ ਦੇ ਨਾਲ ਇਹਨਾਂ ਦਾ ਹੋਏ ਤੇ ਇੱਕ ਪੈਰਲਲ ਗਵਰਨਮੈਂਟ ਬਣ ਸਕਦੀ ਸੀ। ਔਰ ਜੇ ਸਿੱਖਾਂ ਨੂੰ ਹੋਏ, ਬਾਹਰ ਬੈਠੇ ਨੇ ਇੱਥੇ ਕੱਲੇ ਸਿੱਖ ਜਿਹੜੇ ਨੇ ਉਹ ਬੜਾ ਕੁਝ ਕਰਨ ਦੀ ਸਮਰੱਥਾ ਰੱਖਦੇ ਨੇ, ਪਰ ਉੱਥੋਂ ਦੇ ਸਿਸਟਮ 'ਚ ਜੇ ਇਸ ਕਿਸਮ ਦੇ ਲੋਕ, ਔਰ ਇਹਨਾਂ ਨੂੰ ਕੌਣ ਏਜੰਡੇ ਦੇ ਰਿਹਾ, ਕੌਣ ਇਹਨਾਂ ਇਸ ਪ੍ਰਾਇੋਰਟੀਜ਼ ਵੱਲ ਤੋਰ ਰਿਹਾ। ਹੁਣ ਇਸ ਨੂੰ ਮੈਂ ਗੱਲ ਨੂੰ ਇੱਥੇ ਛੱਡ ਦਿੰਦਾ ਕਿ ਵੀ ਇਹੀ ਹੁੰਦਾ ਕਿ ਜਦੋਂ ਇਹ ਸੀ ਕਿ ਜੀ ਉਹ ਮੈਨੂੰ ਯਾਦ ਹੈ ਇੱਕ ਢਾਡੀ ਸਿੰਘ ਕਹਿੰਦੇ ਹੁੰਦੇ ਸੀ ਜੀ, ਭਾਰਤ ਸੋਨੇ ਦੀ ਚਿੜੀ ਸੀ ਤੇ ਫਿਰ ਉਹ ਜਿਹੜਾ ਦੂਜਾ ਢਾਡੀ ਸੀ ਨਾਲ ਕਹਿੰਦਾ ਤਾਂ ਹੀ ਫਿਰ ਬਾਜ ਆਇਆ ਤੇ ਚੁੰਡ ਕੇ ਇੱਕ ਤੋਂ ਬਾਅਦ ਇੱਕ ਲਿਆਂਦਾ ਗਿਆ। ਜੇ ਸੋਨੇ ਦਾ ਬਾਜ ਹੁੰਦਾ ਤੇ ਫਿਰ ਜਿਹੜਾ ਇਹ ਨਹੀਂ ਸੀ ਉਜਾੜਾ ਹੋਣਾ। ਸੋ ਉਹ ਸੋਨੇ ਦੀ ਚਿੜੀ ਵਾਲੇ ਜਿਹੜੇ ਨੇ ਬੜੇ ਮੰਦਿਰ, ਅਸੀਂ ਇਹ ਸਮਝੀਏ ਕਿ ਸਾਡੇ ਕੋਲ ਇੰਨਾ ਸੋਨਾ ਹੈ ਜਿੰਨਾ ਸਾਡੇ ਕੋਲ ਹੈ ਉਹਨਾਂ ਤਾਂ ਇੱਕ ਦਿਨ 'ਚ ਉਹਨਾਂ ਦੇ ਤ੍ਰਿਪਤੀ ਵਾਲਿਆਂ ਦੇ ਤੇ ਦੂਜਿਆਂ ਦੇ ਕੋਲ ਹੈ। ਕੋਈ ਸੋਨੇ ਨਾਲ ਕੰਪੀਟੀਸ਼ਨ ਨਹੀਂ ਸੀ। ਸਿੱਖੀ ਤਾਂ ਉਸ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਹੈ ਆਮ ਬੰਦੇ ਦਾ ਜਿਹੜਾ ਉਸ ਸਾਰੇ ਦਾ ਜਿਹਦੇ 'ਚ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਕਨਸੈਪਟ ਸੀ। ਬੰਦਾ ਸਿੰਘ ਬਹਾਦਰ ਨੇ ਦਾ ਰਾਹ ਦਸੇਰਾ ਸੀ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਤੁਸੀਂ ਪ੍ਰੋਸਪੈਰਿਟੀ ਆ ਉਹ ਫਿਰ ਤੁਸੀਂ ਜਿੱਥੇ ਮਰਜ਼ੀ ਸ਼ੋਅ ਕਰੋ, ਪਰ ਜਦੋਂ ਤੁਹਾਡੀ ਕੌਮ ਗਰਕ ਰਹੀ ਹੋਏ, ਉਸ ਦੇ ਉੱਤੇ ਗੁਲਾਮੀ ਦੇ ਸੰਗਲ ਹੋਰ ਵੀ ਜਿਹੜੇ ਨੇ ਟਾਈਟ ਕੀਤੇ ਜਾ ਰਹੇ ਹੋਣ, ਤਬਾਹ ਬਰਬਾਦੀ ਦਾ ਰਸਤਾ, ਤੁਹਾਡੀ ਜਵਾਨੀ, ਕਿੰਨਾ ਵੱਡਾ ਸਾਡਾ ਤਬਕਾ ਅੱਜ ਅਸੀਂ ਇੰਨੇ ਵਲਨਰੇਬਲ ਹੈ ਕਿ ਜਿੱਧਰ ਦੇਖੋ ਸਾਡੇ ਕਾਡਰ ਨੂੰ ਹੀ ਉਹ ਚੁੰਡ ਰਿਹਾ ਔਰ ਉਹ ਦੂਸਰਿਆਂ ਨੂੰ ਕਿਵੇਂ ਪ੍ਰਮੋਟ ਕੀਤਾ ਜਾ ਰਿਹਾ। ਅੱਜ ਹੀ ਸੀ ਜੀ ਉਹ ਨਿਰੰਕਾਰੀ ਮਰ ਗਿਆ ਸੀ ਇੱਥੇ ਕੈਲਗਰੀ 'ਚ, ਹਰਦੇਵ ਸਿੰਘ, ਤੇ ਉਹਦਾ ਜਵਾਈ ਵੀ ਨਾਲ ਹੀ ਲੈ ਗਿਆ ਆਪਣੇ। ਉਹ ਸ਼ਰਾਬੀ ਸੀ ਜਿਹੜਾ ਡਰਾਈਵਰ ਚਲਾ ਰਿਹਾ ਸੀ ਕੈਲਗਰੀ ਕਿ ਕਿੱਥੇ, ਤੇ ਉਹਦੀ ਜਿਹੜੀ ਹੁਣ ਧੀ ਹੈ ਉਹ ਗੁਰੂ ਬਣ ਗਈ ਹੈ, ਉਹ ਬੜਾ ਅੱਜ ਉਪਦੇਸ਼ ਕਰ ਰਹੀ ਔਰ ਉਹਨੂੰ ਸਾਰੇ ਮੀਡੀਆ ਚੈਨਲ ਲਾਈਵ ਸ਼ੋਅ ਕਰ ਰਹੇ ਨੇ ਔਰ ਕਿ ਨਿਰੰਕਾਰੀ ਫਲਾਣ, ਕਿਉਂਕਿ ਇਹਨਾਂ ਨੂੰ ਹੁਣੇ ਇਧਰ ਸੌਦਾ ਸਾਧ ਵਾਲਾ ਕੰਮ ਮੁੱਕਿਆ ਤੇ ਇਧਰ ਇਸ ਕਿਸਮ ਦਾ ਜਿਹੜਾ ਨਵਾਂ ਉਹ ਪ੍ਰੋਵੋਕੇਸ਼ਨ ਵੀ। ਸੋ ਉਹਨਾਂ ਨੇ ਤਾਂ ਇਸ ਕਿਸਮ ਦੇ ਜਿਹੜੇ ਜਾਲੀ ਖੜੇ ਕਰਕੇ ਜਿਹੜੀਆਂ ਤੁਹਾਡੀਆਂ ਸ਼੍ਰੋਮਣੀ ਕਮੇਟੀ ਦਾ ਕੰਮ ਸੀ, ਪੰਜਾਬ ਦੇ 12,500 ਪਿੰਡ ਨੇ, ਤੁਸੀਂ ਹਰ ਪਿੰਡ 'ਚ ਐਟਲੀਸਟ ਨਹੀਂ ਤਾਂ 5 ਪਿੰਡਾਂ ਦਾ ਇੱਕ ਸੈਂਟਰ ਜਿਹਦੇ 'ਚ ਤੁਹਾਡੇ ਵੈਲ ਟੂ ਡੂ ਚੰਗੇ ਜਿਹੜੇ ਅੰਗਰੇਜ਼ੀ ਵੀ ਜਾਣਦੇ ਹੋਣ, ਮਾਡਰਨ ਈਡੀਅਮ 'ਚ ਗੱਲ ਕਰ ਸਕਦੇ ਹੋਣ, ਪ੍ਰਚਾਰਕ ਸਿੱਖੀ ਦੀ ਗੱਲ ਕਰਨ ਵਾਲੇ, ਉਹ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਐਵੇਂ ਜੇ ਅਸੀਂ ਕਹੀਏ ਸੌਦਾ ਸਾਧ ਜਾਂ ਦੂਜੇ ਤੀਜੇ, ਠੀਕ ਹੈ ਸਰਕਾਰੀ ਬੈਕ ਹੈ ਦੂਜੇ, ਪਰ ਤੁਸੀਂ ਉਹਨਾਂ ਦਾ ਢਾਂਚਾ ਦੇਖੋ, ਉਹਨਾਂ ਨੇ ਇਕਨੋਮਿਕਸ ਨੂੰ ਹੱਥ ਪਾਇਆ।
ਉਹਨਾਂ ਨੇ ਕਿਹਾ ਕਿ ਭਾਈ ਆਰਗੈਨਿਕ ਖੇਤੀ ਔਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਿਹਨੂੰ ਕੀ ਮਿਲਦਾ ਹੈ ਕਿ ਉਹਨਾਂ ਨੂੰ ਸੀ ਜੇ ਇੱਥੇ ਗਿਆ ਰੋਟੀ ਵੀ ਮਿਲਦੀ ਹੈ, ਬਰਾਬਰੀ ਵੀ ਮਿਲਦੀ ਹੈ, ਉਤਲੇ ਫਰਾਡ ਦਾ ਤਾਂ ਉਹਨਾਂ ਨੂੰ ਕਾਮਨ ਬੰਦੇ ਨੂੰ ਨਹੀਂ ਪਤਾ ਹੁੰਦਾ। ਸੋ ਜਿਹੜੀਆਂ ਜਿਸ ਕੌਮ ਦੀਆਂ ਜਿਸ ਮਜ਼ਹਬ ਦੀਆਂ ਇੰਸਟੀਟਿਊਸ਼ਨ ਸੀ ਸੰਗਤ ਤੇ ਪੰਗਤ, ਜਿੱਥੇ ਆਧਾਰ ਸੀ ਕਿ ਬਈ ਕੌਮ ਔਰ ਗੁਰੂ ਦਾ ਇਹ ਫਰਮਾਨ ਹੈ 10ਵੇਂ ਪਾਤਸ਼ਾਹ ਦਾ ਹੁਕਮਨਾਮਾ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਹੁਣ ਰਸਨਾ ਮੂੰਹ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਗਰੀਬ ਦੇਖਦੇ ਹੋ, ਤੁਹਾਨੂੰ ਗੋਲਕ 'ਚ ਆ ਕੇ ਪੈਸੇ ਪਾਉਣ ਦੀ ਲੋੜ ਨਹੀਂ, ਤੁਸੀਂ ਉਹਦੀ ਲੋੜ ਪੂਰੀ ਕਰ ਦਿਓ, ਸਮਝੋ ਗੁਰੂ ਦੇ ਕੋਲ ਪਹੁੰਚ ਗਿਆ। ਇਹ ਗੁਰੂ ਦੀ ਗੋਲਕ ਹੈ। ਜਿਸ ਕੌਮ ਨੂੰ ਇਹ ਹਦਾਇਤ ਹੋਏ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਅਸੀਂ ਸੋਨਾ ਥੱਪ ਰਹੇ ਹਾਂ ਤੇ ਗਰੀਬ ਤਾਂ ਦੂਰ ਦੀ ਗੱਲ, ਸਾਡੇ ਆਪਣੇ ਮਰ ਰਹੇ ਨੇ, ਆਪਣੇ ਤਬਾਹ ਹੋ ਰਹੇ ਨੇ ਔਰ ਕੋਈ ਚੈਲੰਜ ਕਰਨ ਵਾਲਾ ਨਹੀਂ ਹੈ। ਠੀਕ ਹੈ, ਅਸੀਂ ਗੱਲ ਕਰ ਲਈ, 2-4 ਸੋਸ਼ਲ ਮੀਡੀਆ ਤੇ ਕੋਈ ਲਿਖ ਦੇਗਾ ਜਾਂ ਲਿਖ ਦਿੱਤਾ, ਹੁਣ ਚੱਲ ਰਿਹਾ ਉਹਨਾਂ ਦਾ, ਕਿਉਂਕਿ ਉਹ ਕੋਈ ਚੀਜ਼ ਸ਼ਰਧਾ ਦੇ ਨਾਂ ਥੱਲੇ ਚਲੀ ਜਾਂਦੀ ਹੈ ਜਾਂ ਕਈ ਇੰਨੇ ਕੁ ਸੌਂ ਹੀ ਗਏ ਨੇ, ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਕੁਝ ਕਰ ਹੀ ਨਹੀਂ ਸਕਦੇ। ਨਹੀਂ, ਇਹ ਨਹੀਂ ਹੈ। ਇਹ ਚੈਲੰਜ ਹੁੰਦਾ ਰਹਿਣਾ ਚਾਹੀਦਾ ਹੈ। ਅਸੀਂ, ਸਾਡਾ ਫਰਜ਼ ਹੈ ਕਿ ਅਸੀਂ ਹਾਫਿਜ਼ ਬਣੀਏ ਉਹਨਾਂ ਦੇ ਜਿਨ੍ਹਾਂ ਦਾ ਕੋਈ ਨਹੀਂ ਹੈ। ਔਰ ਅੱਜ ਪੰਜਾਬ ਦਾ ਕਿਸਾਨ, ਵਿਦਿਆਰਥੀ, ਕਾਮਨ ਗਰੀਬ, ਮਜ਼ਦੂਰ ਕਿਸ ਬੇਹਾਲੀ ਦੇ ਵਿੱਚ ਹੈ। ਤੇ ਜੇ ਅਸੀਂ ਜਿਹੜਾ ਹੈ ਉਹ ਚੁੱਪ ਕਰ ਰਹਾਂਗੇ ਤੇ ਫਿਰ ਉਹੀ ਕਿ ਵੀ ਜਿਸ ਨੂੰ ਹੈ ਕਿ ਵੀ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਯਾਦ ਕਰਵਾਇਆ ਕਿ ਭਾਈ ਫਿਰ ਤੁਸੀਂ ਇਸ ਕ੍ਰਾਈਟੇਰੀਆ 'ਚ ਨਹੀਂ ਹੋ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲ। ਸਾਡੇ ਗੁਰੂ ਨੇ ਸਾਨੂੰ ਸੱਚ ਤੇ ਤੁਰਨ ਦਾ ਰਸਤਾ ਵੀ ਦੱਸਿਆ ਤੇ ਸੱਚ ਦੀ ਗੱਲ ਉਦੋਂ ਕਹਿਣ ਦੀ ਹਿੰਮਤ ਜਦੋਂ ਕਿ ਸੱਚ ਕਹਿਣ ਦਾ ਵੇਲਾ ਜੀ। ਡਾਕਟਰ ਸਾਹਿਬ ਬਿਲਕੁਲ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਲੌਂਗ ਵਿੱਚ ਸਿੱਖਾਂ ਤੇ ਇੱਕ ਵੱਡੀ ਭੀੜ ਵੱਲੋਂ ਹਮਲਾ ਕੀਤਾ ਗਿਆ ਹੈ। ਯੂਨਾਈਟਿਡ ਸਿੱਖਸ ਜਥੇਬੰਦੀ ਨੇ ਉਸੇ ਵੇਲੇ ਪੰਥ ਦੀ ਭੀੜ ਨੂੰ ਸਮਝਦਿਆਂ ਜੰਗੀ ਪੱਧਰ ਤੇ ਕੰਮ ਆਰੰਭਿਆ ਤੇ ਸਿੱਖ ਪਰਿਵਾਰਾਂ ਨੂੰ ਰਸਦ ਤੇ ਫਾਇਰ ਐਕਸਟਿੰਗੁਇਸ਼ਰ ਦਿਵਾਏ, ਜਿਨ੍ਹਾਂ ਦੇ ਨਾਲ ਉਹ ਆਪਣੇ ਘਰਾਂ ਤੇ ਗੁਰਦੁਆਰਿਆਂ ਦੀ ਸੁਰੱਖਿਆ ਕਰ ਸਕਣ। ਜਿਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਯੂਨਾਈਟਿਡ ਸਿੱਖਸ ਵੱਲੋਂ ਉਹਨਾਂ ਦੀ ਕਾਨੂੰਨੀ ਪੈਰਵਾਈ ਵੀ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਸਾਡੇ ਆਪਣੇ ਹੀ ਭੈਣ ਭਰਾ ਨੇ, ਇਹਨਾਂ ਦਾ ਸਹਿਯੋਗ ਦਿਓ। ਸਾਨੂੰ ਸੰਪਰਕ ਕਰਨ ਲਈ ਤੁਸੀਂ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਮੀਡੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਹਿੰਦੀ ਭਾਸ਼ਾ 'ਚ ਵਿਆਖਿਆ। ਇਸ ਗੁਰਬਾਣੀ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਵਰਗੇ 35 ਮਹਾਪੁਰਸ਼ਾਂ ਦੇ ਵਿਚਾਰਾਂ ਦਾ ਅਧਿਐਨ ਕਰਾਂਗੇ। ਵਿਆਖਿਆ ਕਰਤਾ ਹੋਣਗੇ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਬੀਬੀ ਜਸਵੀਰ ਕੌਰ ਜੀ। ਸੋਮਵਾਰ ਤੋਂ ਸ਼ੁੱਕਰਵਾਰ ਨਿਊਯਾਰਕ ਦੇ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ 10 ਵਜੇ ਤੱਕ ਅਤੇ ਭਾਰਤ ਦੇ ਸਮੇਂ ਅਨੁਸਾਰ ਸ਼ਾਮ 6:30 ਵਜੇ ਤੋਂ 7:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿੰਦੀ ਭਾਸ਼ਾ 'ਚ ਵਿਆਖਿਆ ਸਿਰਫ ਰੇਡੀਓ ਵਾਇਸ ਆਫ ਖਾਲਸਾ ਤੇ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਪਰ ਤਖ ਗੁਰੂ ਨਿਸਤਾਰੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਜੀ ਡਾਕਟਰ ਸਾਹਿਬ। ਅਗਲੇ ਸ਼ੁੱਧ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਅਤੇ ਨਾਲ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਜੋ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਪੌਣੇ 8 ਤੋਂ ਲੈ ਕੇ 9 ਵਜੇ ਤੱਕ ਹੈ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅੱਜ ਦੋ ਤਿੰਨ ਖਬਰਾਂ ਬੜੀ ਪ੍ਰੋਮੀਨੈਂਸ ਦੇ ਨਾਲ ਨੇ। ਇੱਕ ਤਾਂ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਨੂੰ ਹਦਾਇਤ ਕੀਤੀ ਹੈ। ਉਹਨਾਂ ਨੇ ਕਿਹਾ ਵੀ ਕੀ ਭਾਰਤ ਇੱਕ ਡੈਮੋਕ੍ਰੇਸੀ ਹੈ ਜਾਂ ਮੋਬੋਕ੍ਰੇਸੀ ਬਣ ਗਿਆ, ਭੀੜ ਜਿਹਨੂੰ ਰਨ ਕਰਦੀ ਹੈ। ਤੇ ਜਦੋਂ ਉਹਨਾਂ ਨੇ ਮੋਬੋਕ੍ਰੇਸੀ ਕਿਹਾ ਤੇ ਮੈਨੂੰ ਆਇਆ ਕਿ ਜੀ ਜਦੋਂ ਮੇਰੇ ਹੱਥ 'ਚ ਮਾਈਕ੍ਰੋਫੋਨ ਹੁੰਦਾ ਹੈ ਪ੍ਰੋਟੈਸਟ ਵੇਲੇ, ਤੇ ਜਦੋਂ ਮੈਂ ਇੰਡੀਅਨ ਠੱਗੋਕ੍ਰੇਸੀ, ਇੰਡੀਅਨ ਮੋਬੋਕ੍ਰੇਸੀ, ਸ਼ੇਮ कहना तो मैं क्या जी हुण तां इन्हां दा सुप्रीम कोर्ट भी कहना भी ये भीड़ है। और उन्होंने कहा कि जी जिहड़ी लिंचिंग हो रही है इहदे खिलाफ लॉ बनाए जाण। और अजे सुप्रीम कोर्ट दे जज शायद ये हुक्म दे उत्ते लिख ही रहे सी ते जिहड़ी खबर अज सारे नैशनल इंटरनैशनल चैनल्स दे उत्ते प्रोमीनेंस दे नाल जिहड़े साउथ एशिया 'च दिलचस्पी रखदे ने चल रही है कि किसी वेले आर्या सभा नां दी सियासी पार्टी दे आगू जिहड़े कि हरियाणे 'च मिनिस्टर भी रहे, इस वेले जिहड़ी बॉन्डेड स्लेव्स ने जिन्हां नूं बंधुआ मजदूर कहंदे ने उन्हां दे मुद्दे नूं हाईलाइट करदे ने। उम्र भी उन्हां दी जिहड़ी है लगभग 79 साल है। स्वामी अग्निवेश एक ज़माना सी, मैनूं चाइल्डहुड डेज दा याद है कि ये दो स्वामी, एक अग्निवेश ते स्वामी इंद्रवेश, इन्हां ने आर्या सभा बनाई और ये हरियाणे चों ही सी और बिल्कुल नौजवान, ये भी लॉ ग्रेजुएट भी है और बिजनेस दी मास्टर भी शायद की हुई है। सो एन इन्हां दे चेहरिਆਂ ते पूरी लाली भावें रोन मोन पूरे आर्या समाज। तो उन्होंने ये कंक्लूड कर लिया सी कि भी सियासी पार्टी बनाए बिना, सियासी ताकत हासिल किए बिना जिहड़ा वो कुछ नहीं हो सकता। सो इन्होंने हरियाणे दे विच आर्या सभा नां दी पोलिटिकल पार्टी बनाई और ये दोनों ही स्वामी बड़े फायर ब्रांड भी सी। इन्हां दियां स्पीचेस सुनने के लिए हज़ारां लोग आउंदे सी, यंग भरे हुए एनर्जी नाल। फिर जिवें मैं क्या मिनिस्टर भी बनया एमरजेंसी तो बाद जदों हरियाणा च हुकूमत बनी, पर हौली 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 इंद्रवेश भी साइडलाइन हो गया। शायद इन्हां दी आपसी बनी भी दोनों दी नहीं। और अग्निवेश ने भी वक्त पा के उसने जिहड़े ने सोशल मुद्दों के उत्ते और पीस और दूसरा इस किस्म के टॉपिक इन्हें चुने और इंटरनेशनली ट्रैवल करता है, अपनी NGO बनाई हुई है। और बेसिकली भी ये कोई भुखा नंगा कोई स्वामी बनया नहीं है, भुख के डरों बनया। छत्तीसगढ़ के शक्ति नां का जिहड़ा कस्बा उहदे च उन्हां दा जन्म होया और कलकत्ते तो कानून ते बिजनेस मैनेजमेंट की पढ़ाई की। और किसी वेले उन्हां दा जिहड़ा दादा है दीवान वोपर आए वो इस शक्ति टाउन का दीवान भी सी और उन्होंने संन्यास लिया होया ज़ाहिर है आर्य समाजी जिहड़ा बनन तो पहला। और इस तो बाद उन्होंने जिहड़ी ऑर्गेनाइजेशन बंधुआ मुक्ति मोर्चा उन्हों दी ऑर्गेनाइजेशन का नाम है। और ये सारा जिहड़ा उन्होंने पहला भी वो एक हिम्मत वाला भी है जिथे भी किते हुंदा है। इन्हें ही जदों इस ते पिछे जे केस भी किए गए और स्याही भी शायद सुट्टी गई
ਇਹਨੇ ਕਿਹਾ ਸੀ ਵੀ ਇਹ ਅਮਰਨਾਥ ਯਾਤਰਾ ਦੇ ਨਾਂ ਥੱਲੇ ਔਰ ਇਹ ਸਭ ਫਰਾਡ ਨੇ ਔਰ ਇਹਨਾਂ 'ਚ ਕੁਝ ਨਹੀਂ ਹੈ ਔਰ ਇਹ ਲੋਕਾਂ ਨੂੰ ਜਿਹੜੇ ਅਸਲੀ ਲੋਕਾਂ ਦੇ ਮੁੱਦੇ ਨੇ ਉਹਨਾਂ ਤੋਂ ਭਟਕਾਉਣ ਦੇ ਲਈ ਜਿਹੜਾ ਇਹ ਸਾਰਾ ਕੰਮ ਕੀਤਾ ਜਾ ਰਿਹਾ। ਹੁਣ ਇਸ ਵੇਲੇ ਭਾਰਤ ਦਾ ਸੂਬਾ ਝਾਰਖੰਡ ਜਿੱਥੇ ਕਿ ਬੀਜੇਪੀ ਦੀ ਹਕੂਮਤ ਹੈ ਉਹ ਬਿਲਕੁਲ ਮੋਬੋਕ੍ਰੇਸੀ ਬਣਿਆ ਹੋਇਆ ਹੈ, ਗੁੰਡਿਆਂ ਦਾ ਡੈਨ ਹੈ ਔਰ ਉੱਥੇ ਕਿਵੇਂ ਕ੍ਰਿਸਚੀਅਨਾਂ ਦੇ ਉੱਤੇ ਈਸਾਈਆਂ ਦੇ ਜਿਹੜਾ ਹੈ ਉਹ ਹਮਲੇ, ਚਰਚਿਸ ਦੇ ਉੱਤੇ ਹਮਲੇ ਔਰ ਹੁਣ ਜਿਹੜੀ ਇਹਨਾਂ ਦੀ ਮਦਰ ਟੈਰੇਸਾ ਯੂਗੋਸਲਾਵੀਆ ਦੀ ਜੰਮੀ ਪੜੀ ਨੋਬਲ ਲੌਰੀਏਟ ਜਿਹਨੂੰ ਸੇਂਟ ਆਫ ਦਾ ਗਟਰਸ ਕਹਿੰਦੇ ਨੇ, ਕਲਕੱਤੇ 'ਚ ਉਹਨੇ ਸ਼ੁਰੂਆਤ ਕੀਤੀ ਔਰ ਉਹਦਾ ਕੰਮ ਦੁਨੀਆ ਭਰ 'ਚ ਰੈਕਗਨਾਈਜ਼ ਹੁੰਦਾ ਹੈ ਔਰ ਉਸ ਨੇ ਜਿਹੜਾ ਮਿਸ਼ਨਰੀਜ਼ ਆਫ ਚੈਰਿਟੀ ਇਹਦੀ ਸਥਾਪਨਾ ਕੀਤੀ ਕਿ ਜਿਹੜੀਆਂ ਉਹਨਾਂ ਦੀਆਂ ਨਨਸ ਨੇ, 4 ਚਫੇਰੇ ਜਿਹੜੇ ਬੱਚੇ ਅਦਰਵਾਈਜ਼ ਕੋਈ ਛੱਡ ਜਾਂਦਾ ਹੈ, ਕੋਈ ਅਦਰਵਾਈਜ਼ ਉਹਨਾਂ ਨੂੰ ਸਮਾਜ ਨਹੀਂ ਮੰਨਦਾ, ਉਹਨਾਂ ਦੀ ਜਾਂ ਗਰੀਬ ਦੇਖਭਾਲ ਕਰਦੇ ਨੇ। ਸੋ ਜਿਹੜਾ ਇਸ ਵੇਲੇ ਝਾਰਖੰਡ ਦੇ ਵਿੱਚ ਕਿਉਂਕਿ ਬੜਾ ਰਿਚ ਏਰੀਆ ਹੈ ਔਰ ਵੱਡੀ ਪੋਪੂਲੇਸ਼ਨ ਜਿਹੜੀ ਹੈ, ਜਦੋਂ ਅਸੀਂ ਉਹਦਾ ਨਾਂ ਹੀ ਜਿਹੜਾ ਝਾਰਖੰਡ ਝਾੜੀ ਨੂੰ ਕਹਿੰਦੇ ਨੇ ਤੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਪੀਪਲ ਆਫ ਦਾ ਬੁਸ਼ਿਸ ਵੀ ਕਹਿੰਦੇ ਨੇ, ਜਿਹਨਾਂ ਨੂੰ ਆਦੀਵਾਸੀ ਕਹਿੰਦੇ ਨੇ। ਹੁਣ ਉਹਨਾਂ ਦੀਆਂ ਜ਼ਮੀਨਾਂ ਬੜੀਆਂ ਉਹਨਾਂ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਧਾਤੂਆਂ ਨੇ ਔਰ ਇਹ ਜਿਹੜਾ ਇਹਨਾਂ ਦੀ ਦੋਸਤੀ ਜਾਂ ਅਮਰੀਕਾ ਦੀ ਬੈਕਿੰਗ ਜਾਂ ਇਹ ਅੰਬਾਨੀਜ਼ ਔਰ ਫਲਾਣੇ ਤੇ ਦੂਜੇ ਤੀਜੇ ਸਾਰੇ ਨੇ, ਇਹ ਸਾਰਾ ਵਪਾਰਕ ਕਾਰਪੋਰੇਟ ਘਰਾਣੇ ਨੇ ਔਰ ਕਾਰਪੋਰੇਟ 'ਚ ਬਾਹਰਲੀਆਂ ਕੰਪਨੀਆਂ ਵੀ ਰਲੀਆਂ ਹੋਈਆਂ। ਇਸ ਲਈ ਜੋ ਮੋਦੀ ਸਰਕਾਰ ਕਰ ਰਹੀ ਹੈ ਅੱਖਾਂ ਬੰਦ ਕੀਤੀਆਂ, ਇਹਨਾਂ ਦੇ ਵੀ ਜਿਹੜੇ ਪੋਲੀਟੀਸ਼ੀਅਨਸ ਨੇ ਉਹਦੇ ਤੇ ਰਿਐਕਟ ਨਹੀਂ ਕਰਦੇ। ਹੁਣ ਹੋ ਇਹ ਰਿਹਾ ਹੈ ਵੀ ਝਾਰਖੰਡ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਆਦੀਵਾਸੀਆਂ ਤੋਂ ਖੋਹ ਕੇ ਕਾਰਪੋਰੇਟ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਔਰ ਉਹਨਾਂ ਦੇ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੂੰ ਫੜ ਕੇ ਬੰਧੂਆ ਮਜ਼ਦੂਰ ਸਲੇਵ ਲੇਬਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ। ਹੁਣ ਸਵਾਮੀ ਅਗਨੀਵੇਸ਼ ਝਾਰਖੰਡ ਦਾ ਇੱਕ ਟਾਊਨ ਹੈ ਪਕੂਰ ਟਾਊਨ, ਉੱਥੇ ਉਹ ਇੱਕ ਫੰਕਸ਼ਨ ਦੇ ਵਿੱਚ ਗਏ। ਇਹ ਰਾਂਚੀ ਤੋਂ 350 ਕਿਲੋਮੀਟਰ ਹੈ ਔਰ ਇੱਥੇ ਉਹਨਾਂ ਨੇ ਅਖਿਲ ਭਾਰਤੀ ਆਦਮ ਜਨਜਾਤੀ ਵਿਕਾਸ ਸਮਿਤੀ ਇਹ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ ਫੰਕਸ਼ਨ ਰੱਖਿਆ ਸੀ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਰਹੇ ਨੇ ਜਿਹੜੀਆਂ ਬਹੁਤ ਸਾਰੀਆਂ BBC ਦੀ ਡਿਫਰੈਂਟ ਸਰਵਿਸਿਜ਼ ਇੰਗਲਿਸ਼, ਹਿੰਦੀ, ਪੰਜਾਬੀ 'ਚੋਂ ਨੇ, ਅਸੀਂ ਉਹਨਾਂ ਨੂੰ ਡਿਊ ਕ੍ਰੈਡਿਟ ਦਿੰਦੇ ਔਰ ਉੱਥੇ ਉਹਨਾਂ ਨੇ ਲੈਕਚਰ ਕੀਤਾ ਤੇ ਜਿਉਂ ਹੀ ਉਹ ਉਸ ਤੋਂ ਬਾਹਰ ਨਿਕਲੇ ਭਾਰਤੀ ਜਨਤਾ ਯੁਵਾ ਮੋਰਚਾ ਜਿਹੜਾ ਉੱਥੋਂ ਦਾ ਹੈਗਾ ਔਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜੀ ਇਹਨਾਂ ਦਾ RSS ਦਾ ਸਟੂਡੈਂਟ ਵਿੰਗ ਹੈ, ਉਹਨਾਂ ਨੇ ਸਵਾਮੀ ਅਗਨੀਵੇਸ਼ ਦੇ ਉੱਤੇ ਅਟੈਕ ਕੀਤਾ, ਉਸ ਦੀ ਬੜੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਔਰ ਉਸ ਦੇ ਕੱਪੜੇ ਫਾੜ ਦਿੱਤੇ ਔਰ ਉਹਨਾਂ ਨੂੰ ਇਹ ਕਿਹਾ ਕਿ ਜੀ ਤੁਸੀਂ ਹਿੰਦੂਆਂ ਦੇ ਖਿਲਾਫ ਬੋਲਦੇ ਹੋ। ਔਰ ਇਹ ਜਦੋਂ ਉਹਨਾਂ ਨੇ ਜਿਹੜੇ ਅਟੈਕ ਕਰਨ ਵਾਲੇ ਨੇ ਔਰ ਇਹ ਇਹਨਾਂ ਦੀ PTI ਦੀ ਖਬਰ ਹੈ, ਜਿਹੜੇ ਉਹ ਨਾਰੇ ਲਾ ਰਹੇ ਸੀ, ਇਫ ਵਨ ਵਾਂਟਸ ਟੂ ਲਿਵ ਇਨ ਇੰਡੀਆ ਵਨ ਹੈਜ਼ ਟੂ ਚੈਂਟ ਵੰਦੇ ਮਾਤਰਮ। ਇਹਨੂੰ ਕਹਿ ਰਹੇ ਨੇ ਜਿਹਨੇ ਆਪਣੀ ਜ਼ਿੰਦਗੀ ਜਿਹੜਾ ਸੰਨਿਆਸੀ ਹੈ ਤੁਹਾਡਾ ਹੀ ਹੈ, ਉਹ ਆਰੀਆ ਸਮਾਜੀ ਜਿਹਨੇ ਛੱਡ ਕੇ ਉਹਨੂੰ ਕਹਿ ਰਹੇ ਨੇ, ਕਿਉਂਕਿ ਇਹ ਰਿਲੇਟਿਵਲੀ ਜਿਹੜੇ ਡਾਊਨ ਟ੍ਰੋਡਰ ਨੇ ਉਹਨਾਂ ਦੀ ਗੱਲ ਕਰਦਾ, BJP ਨੂੰ ਚੈਲੰਜ ਕਰਦਾ ਔਰ ਇਸ ਵੇਲੇ ਜਿਹੜੀ ਮੋਬੋਕ੍ਰੇਸੀ ਜਾਂ ਲਿੰਚਿੰਗ ਜਾਂ ਦੂਜੀ ਲਾਈਨ ਹੈ ਇਹ ਕੱਲੀ ਮੁਸਲਮਾਨਾਂ ਦੇ ਉੱਤੇ ਜਾਂ ਈਸਾਈਆਂ ਤੇ ਜਾਂ ਸਿੱਖਾਂ ਤੇ ਟਾਰਗੇਟਡ ਨਹੀਂ ਹੈ। ਜਿਹੜੇ ਮੁੱਖ ਧਾਰਾ ਦੇ ਵੀ ਉਹ ਭਾਵੇਂ ਕੋਈ ਗੌਰੀ ਲੰਕੇਸ਼ ਹੋਏ, ਕੁਲਬੁਰਜੀ ਹੋਏ ਜਿਹੜੇ ਲੰਗਾਇਤ ਧਰਮ ਨਾਲ ਸੰਬੰਧਿਤ ਨੇ, ਜਾਂ ਅਗਨੀਵੇਸ਼ ਵਰਗਾ ਜਿਹੜਾ ਬੰਦਾ ਹੈ ਜਿਹੜਾ ਭਾਵੇਂ ਇਹਨਾਂ ਚੋਂ ਹੀ ਹੈ, ਪਹਿਰਾਵਾ ਵੀ ਉਹ ਉਹੀ ਪਹਿਨਦਾ ਹੈ, ਪਰ ਕਿਉਂਕਿ ਇਹਨਾਂ ਦੀਆਂ ਨੀਤੀਆਂ ਨੂੰ ਕ੍ਰਿਟਿਸਾਈਜ਼ ਕਰਦਾ ਔਰ ਜਿਵੇਂ ਉਸ ਨੂੰ ਉਹਨਾਂ ਨੇ ਅਪਮਾਨਿਤ ਕੀਤਾ, ਉਸ ਦੇ ਉੱਤੇ ਅਟੈਕ ਕੀਤਾ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਸਾਰੀ ਸਟੋਰੀ ਹੈ ਕਿ ਵੀ ਚੀਫ ਮਿਨਿਸਟਰ ਔਰ ਦੂਜੇ ਔਰ ਉਹ ਕਹਿ ਰਹੇ ਅਗਨੀਵੇਸ਼ ਕਿ ਮੈਂ ਆਉਣ ਤੋਂ ਪਹਿਲਾਂ ਆਰਗੇਨਾਈਜ਼ਰਸ ਨੇ ਵੀ DC ਨੂੰ, SP ਨੂੰ, ਦੂਜਿਆਂ ਨੂੰ ਇਨਫੋਰਮ ਕੀਤਾ, ਕੋਈ ਸਿਕਿਉਰਿਟੀ ਨਹੀਂ ਦਿੱਤੀ ਗਈ। ਹੁਣ ਗੱਲ ਤਾਂ ਇਹ ਹੈ ਵੀ ਸਿਕਿਉਰਿਟੀ ਤਾਂ ਦੇਣ ਜੇ ਉਹ ਚਾਹੁੰਦੇ ਹੋਣ ਵੀ ਉਹ ਤਾਂ ਆਪ ਕਰਵਾ ਰਹੇ ਨੇ, ਅਸੀਂ ਮੰਗਦੇ ਅਜੇ ਤਾਂ ਇਵੇਂ ਹੀ ਹੈ ਜਿਵੇਂ ਬੱਕਰਾ ਜਿਹੜਾ ਉਹ ਕਹੇ ਕਿ ਜੀ ਕਸਾਈ ਨੇ ਮੈਨੂੰ ਪਹਿਲਾਂ ਨੋਟਿਸ ਹੀ ਨਹੀਂ ਦਿੱਤਾ ਵੀ ਉਹਨੇ ਮੈਨੂੰ ਮਾਰਨਾ, ਵੀ ਉਹਨੇ ਤਾਂ ਤੁਹਾਨੂੰ ਪਾਲਿਆ ਹੀ ਮਾਰਨ ਲਈ ਆ, ਖਰੀਦ ਕੇ ਲਿਆਇਆ, ਤੁਹਾਨੂੰ ਮਾਰਨਾ ਉਹਨੇ। ਸੋ ਇਹੀ ਹਾਲ ਜਿਹੜਾ ਹੈ ਔਰ ਇਹ ਫੁੱਲ ਪਬਲਿਕ ਗਲੇਅਰ ਦੇ ਵਿੱਚ ਹੋ ਰਿਹਾ ਔਰ ਉਹਨੂੰ ਉਹਨਾਂ ਦੇ ਜਿਹੜੇ ਨੇ ਜਸਟੀਫਾਈ ਕਰ ਰਹੇ ਨੇ। ਔਰ ਇਹ ਗੱਲ ਇੱਥੇ ਨਹੀਂ, ਅਸੀਂ ਜਿਵੇਂ ਸ਼ਸ਼ੀ ਥਰੂਰ ਦਾ ਇਸ਼ੂ ਡਿਸਕਸ ਕੀਤਾ ਸੀ ਕਿ ਉਹਨੇ ਕਿਹਾ ਕਿ ਵੀ ਇਹ ਜੇ ਦੁਬਾਰਾ 2019 ਚ BJP ਆ ਗਈ ਤੇ ਹਿੰਦੂ ਪਾਕਿਸਤਾਨ ਬਣ ਜਾਏਗਾ। ਹੁਣ ਜ਼ਾਹਰ ਹੈ ਉਹਨੇ ਇਹ ਕਹਿਣਾ ਤਾਂ ਇਹੀ ਚਾਹਿਆ ਕਿ ਜਿਵੇਂ ਮਜ਼ਹਬ ਆਧਾਰਿਤ ਮੁਲਕ ਇਸਲਾਮ ਹੋਣ ਦੇ ਵਿੱਚ ਆਇਆ, ਫਿਰ ਇੰਡੀਆ ਦੇ ਵਿੱਚ ਬਾਕੀ ਧਰਮਾਂ ਦੇ ਲਈ ਕੋਈ ਥਾਂ ਨਹੀਂ ਰਹੇਗੀ, ਹਿੰਦੂਆਂ ਦਾ ਮੁਲਕ ਹੋਏਗਾ। ਪਰ ਉਹਨਾਂ ਨੇ ਉਸ ਦੇ ਖਿਲਾਫ ਕੇਸ ਵੀ ਰਜਿਸਟਰ ਕਰਾਏ ਨੇ ਥਾਂ ਥਾਂ
ਔਰ ਕੇਰਲਾ ਦੇ ਵਿੱਚ ਜਿਹੜਾ ਜਿਸ ਟਾਊਨ ਤੋਂ ਉਹ MP ਹੈ ਉੱਥੇ ਉਹਦੇ ਦਫ਼ਤਰ ਤੇ ਹਮਲਾ ਕੀਤਾ ਹੈ, ਉਹਦੇ ਉੱਤੇ ਜਾ ਕੇ ਉਹਨਾਂ ਨੇ ਕਈ ਕੁਛ ਜਿਹੜਾ ਨੌਨਸੈਂਸ ਲਿਖਿਆ, ਭੰਨ ਤੋੜ ਕੀਤੀ। ਔਰ ਉਹ ਕਹਿ ਰਹੇ ਨੇ ਕਿ ਜੀ ਇੱਥੇ ਆਏ ਅਸੀਂ ਉਹਨੂੰ, ਉਹ ਭਾਵੇਂ ਦਿੱਲੀ ਬੈਠਾ ਹੈ ਪਰ ਈਵਨ ਕੇਰਲਾ ਦੇ ਵਿੱਚ ਵੀ ਉਹਦੇ ਦਫ਼ਤਰ ਤੇ, ਕਿਉਂਕਿ ਉਹ ਕਿਤੇ ਵੀ, ਔਰ ਈਵਨ ਕਾਂਗਰਸ ਵੀ ਦੌੜ ਗਈ ਉਹਨੂੰ ਡਿਫੈਂਡ ਕਰਨ ਤੋਂ। ਸੋ ਇਹ ਪਾਰਟ ਚੱਲ ਰਿਹਾ। ਸੋ ਇੱਕ ਪਾਸੇ ਇਹਨਾਂ ਨੇ, ਔਰ ਇਹ ਅਜੇ 2019 ਨਹੀਂ ਆਇਆ, 2018 ਚੱਲ ਰਿਹਾ, ਇਹ ਚੱਲ ਰਿਹਾ। ਔਰ ਦੂਸਰੇ ਪਾਸੇ ਜਿਵੇਂ ਅਸੀਂ ਝਾਰਖੰਡ ਦੇ ਹਵਾਲੇ ਨਾਲ ਹੀ ਗੱਲ ਕੀਤੀ ਹੈ ਕਿ ਵੀ ਉਹਨਾਂ ਨੇ ਪਿਛਲੇ ਦਿਨਾਂ 'ਚ ਕੇਸ ਰਜਿਸਟਰ ਕੀਤਾ 3 ਜਾਂ 4 ਜਿਹੜੀਆਂ ਸਿਸਟਰਸ, ਨਨਸ, ਨਰਸਿਸ ਕਿ ਜੀ ਇਹ ਅਡਾਪਸ਼ਨ ਦੇ ਲਈ ਜਿਹੜੀਆਂ ਨੇ ਉਹ ਬੱਚੇ ਪੈਸੇ ਲੈ ਕੇ ਵੇਚ ਰਹੀਆਂ। ਹਾਲਾਂਕਿ ਇਹ ਗੱਲ ਠੀਕ ਨਹੀਂ ਹੈ। ਔਰ ਉਹਨਾਂ ਦੀ ਜਿਹੜੀ ਮਿਸ਼ਨਰੀਜ਼ ਆਫ ਚੈਰਿਟੀ ਹੈ, ਮਦਰ ਟੈਰੇਸਾ ਦੀ ਸੰਸਥਾ ਹੈ, ਉਹਨਾਂ ਨੇ ਇਹਨੂੰ ਚੈਲੰਜ ਕੀਤਾ। ਪਰ ਹੁਣ ਤੁਸੀਂ ਦੇਖੋ ਕਿਵੇਂ ਇੱਕ ਘੱਟ ਗਿਣਤੀ ਨੂੰ ਦੂਜੇ ਦੇ ਖਿਲਾਫ ਕਿਵੇਂ ਉਹਨਾਂ ਨੇ ਸਿਲੈਕਟ, ਕਿਤੇ ਮੁਖਤਿਆਰ ਨਕਵੀ ਰੱਖਿਆ ਹੋਇਆ ਬੀਜੇਪੀ ਨੇ, ਜਦੋਂ ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰਨਾ ਹੈ ਤਾਂ ਡਿਫੈਂਡ ਕਰਨ ਲਈ ਉਹਨੂੰ ਰੱਖਿਆ ਹੈ। ਇਵੇਂ ਹੀ ਮੇਨਕਾ ਗਾਂਧੀ, ਇੱਕ ਕਰਨਲ ਆਨੰਦ ਪਗੜੀ ਧਾਰੀ ਦੀ ਕੁੜੀ ਸੰਜੇ ਗਾਂਧੀ ਨੇ ਜਿਹੜਾ ਹੈ ਉਹ ਉਹਨੂੰ ਐਕਸਪਲੋਇਟ ਕੀਤਾ। ਪਿਓ ਨੇ ਜ਼ਬਰਦਸਤ ਜਿਹੜਾ ਉਹ ਗਨ ਦੇ ਜ਼ੋਰ ਤੇ ਵਿਆਹ ਕਰਨ ਲਈ ਸੰਜੇ ਮਜਬੂਰ ਹੋਇਆ। ਬਾਅਦ ਚ ਕੁਝ ਸਮੇਂ ਬਾਅਦ ਕਰਨਲ ਆਨੰਦ ਦੀ ਲਾਸ਼ ਜਿਹੜੀ ਹੈ ਸੁਖਨਾ ਲੇਕ ਚੋਂ ਮਿਲੀ। ਉਹਦੀ ਮਾਂ ਜਿਹੜੀ ਹੈ ਉਹ ਕਰਤੀ ਧਰਤੀ ਸੀ, ਤੇਜੀ ਕੇ ਕੀ ਨਾਂ ਸੀ ਉਹਦਾ। ਔਰ ਇਹ ਮੇਨਕਾ ਨੂੰ ਜਿਹੜਾ ਇਹ ਮੇਨਕਾ ਗਾਂਧੀ ਬਣ ਗਈ, ਉਹਦੇ ਨਾਲ ਸੰਜੇ ਗਾਂਧੀ ਨਾਲ ਇੰਦਰਾ ਗਾਂਧੀ ਨੇ ਵੀ ਉਹਨੂੰ ਕੱਢ ਕੇ ਬਾਹਰ ਮਾਰਿਆ। ਇਹ ਹੌਲੀ ਹੌਲੀ ਪਹਿਲਾਂ ਸੂਰਿਆ ਪੱਤਰਕਾਰ ਬਣ ਗਈ, ਕੁੱਤਿਆਂ ਬਿੱਲੀਆਂ ਦੀ ਰੱਖਿਅਕ ਬਣ ਗਈ ਕਿ ਜੀ ਕੁੱਤਿਆਂ ਨੂੰ ਜਿਹੜਾ ਸਰਕਸ ਵਾਲਿਆਂ ਦੇ ਮਗਰ ਪੈ ਗਈ। ਫਿਰ ਉਹਨੇ ਦੇਖਿਆ ਕੁਛ ਨਹੀਂ ਹੈ, ਬੀਜੇਪੀ 'ਚ ਜਾ ਵੜੀ। ਉਹ ਗਧਾ ਜਿਹਾ ਮੁੰਡਾ ਹੈ ਉਹਦਾ, ਉਹ MP ਵੀ ਹੈ। ਔਰ ਇਹ ਇਕੱਲੀ MP ਨਹੀਂ, ਮਿਨਿਸਟਰ ਹੈ। ਹੁਣ ਇਹਦੀ ਅੱਜ ਸਟੇਟਮੈਂਟ ਹੈ, ਇੰਸਪੈਕਟ ਆਲ ਚਾਈਲਡ ਕੇਅਰ ਹੋਮਸ ਰਨ ਬਾਈ ਮਿਸ਼ਨਰੀਜ਼ ਆਫ ਚੈਰਿਟੀ ਮੇਨਕਾ ਟੂ ਸਟੇਟਸ। ਇਹ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਹੈ ਮੇਨਕਾ ਗਾਂਧੀ ਇਸ ਵੇਲੇ ਬੀਜੇਪੀ ਦੀ ਗਵਰਨਮੈਂਟ। ਔਰ ਉਹਨੇ ਕਿਹਾ ਕਿ ਜੀ ਮਦਰ ਟਰੇਸਾ ਨੇ ਜਿਹੜੇ ਮਿਸ਼ਨਰੀ ਆਫ ਚੈਰਿਟੀ ਭਾਰਤ ਭਰ ਦੇ ਵਿੱਚ ਜਿੱਥੇ ਹੀ ਨੇ, ਜਿੱਥੇ ਇਹਨਾਂ ਦੀਆਂ ਇੰਸਟੀਟਿਊਸ਼ਨਸ ਨੇ, ਇਹਨਾਂ ਨੂੰ ਚੈੱਕ ਕਰੋ ਵੀ ਰਜਿਸਟਰਡ ਨੇ ਕਿ ਨਹੀਂ। ਔਰ ਇਹ 1 ਮਹੀਨੇ ਦੇ ਵਿੱਚ ਇਹਦੀ ਜਿਹੜੀ ਹੈ ਸਾਨੂੰ ਰਿਪੋਰਟ ਦਿਓ। ਔਰ ਇਸ ਸਾਰੇ ਦਾ ਮਤਲਬ ਇਹ ਹੈ ਕਿ ਵੀ ਮਦਰ ਟੈਰੇਸਾ ਨੂੰ ਪਹਿਲੇ ਦਿਨ ਤੋਂ ਹੀ RSS ਹਮੇਸ਼ਾ ਹੀ ਬਹੁਤ ਨਾਪੱਖੀ ਗੱਲਾਂ ਕਰਦੀ ਰਹੀ। ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹੁਣ ਜਿਹੜਾ ਇਹ ਮੌਕਾ ਹੈ ਕਿ ਜਾਂਦੇ ਜਾਂਦੇ ਜਿਹੜਾ 1 ਸਾਲ 2019 ਤੋਂ ਪਹੁੰਚਣ ਤੋਂ ਪਹਿਲੇ ਮੁਸਲਮਾਨਾਂ ਨੂੰ ਤਾਂ ਲਵ ਜਿਹਾਦ ਤੇ ਕੌ ਵਿਜੀਲੈਂਟੇ ਤੇ ਫਲਾਣਿਆਂ ਦੇ ਥੱਲੇ ਟਾਰਗੇਟ ਕੀਤਾ ਹੋਇਆ। ਇਹਨਾਂ ਨੂੰ ਕਹੋ ਜੀ ਕਿ ਵੀ ਇਹ ਬੱਚੇ ਵੇਚਦੇ ਨੇ ਅਡਾਪਸ਼ਨ ਦੇ ਨਾਂ ਥੱਲੇ, ਇਹਨਾਂ ਨੂੰ ਦੌੜਾਓ ਉੱਥੋਂ। ਔਰ ਝਾਰਖੰਡ ਦੇ ਵਿੱਚ ਕਿਉਂਕਿ ਈਸਾਈ ਗਰੀਬੀ ਹੈ ਬੜੀ, ਜਿੱਥੇ ਜਿੱਥੇ ਆਦੀਵਾਸੀ ਨੇ ਉੱਥੇ ਈਸਾਈ ਮਿਸ਼ਨਰੀ ਜਾਂ ਉਹਨਾਂ ਦੇ ਹਿਊਮੈਨਿਟੇਰੀਅਨ ਕੰਮ ਕਰਨ ਵਾਲੇ ਸਕੂਲ ਵੀ ਇਹਨਾਂ ਦੀਆਂ ਨਨਸ ਚਲਾਉਂਦੀਆਂ, ਹਸਪੀਟਲ ਵੀ ਚਲਾਉਂਦੀਆਂ। ਉਹਨਾਂ ਵਿਚਾਰਿਆਂ ਨੂੰ ਰਾਹਤ ਹੈ ਥੋੜੀ ਬਹੁਤ। ਸੋ ਉਹਨਾਂ ਸਟੇਟਾਂ ਦੇ ਵਿੱਚ ਐਂਟਾਈ ਕਨਵਰਸ਼ਨ ਲਾਅ ਵੀ ਇਹਨਾਂ ਨੇ ਬਣਾਏ ਨੇ, ਕੁਝ ਨੂੰ ਉਹਦੇ ਥੱਲੇ ਰਗੜ ਦਿੱਤਾ ਕਿ ਜੀ ਤੁਸੀਂ ਜ਼ਬਰਦਸਤੀ ਜਿਹੜਾ ਹੈ ਉਹ ਇਹਨਾਂ ਨੂੰ ਬਣਾ ਰਹੇ ਹੋ ਈਸਾਈ। ਤੇ ਹੁਣ ਜਿਹੜਾ ਹਿਊਮੈਨਿਟੇਰੀਅਨ ਕੰਮ ਹੈ ਇਹਨਾਂ ਦਾ, ਮਦਰ ਟੈਰੇਸਾ ਦਾ, ਇਹ ਕਹਿ ਕੇ ਜੀ ਤੁਸੀਂ ਤਾਂ ਬੱਚੇ ਵੇਚ ਰਹੇ ਹੋ, ਉਹਨਾਂ ਨੂੰ ਵੀ ਬੰਦ ਕਰਨ ਦੀ ਲਾਈਨ ਹੈ। ਸੋ ਇਹ ਜਿਹੜਾ ਅਜੇ 2019 ਨਹੀਂ ਆਇਆ, ਇਹ 2018 ਦੀ ਗੱਲ ਹੈ। ਤੇ ਇਹ ਹੁਣ ਸਿੱਖ ਕੌਮ ਦੇਖੇ ਔਰ ਬਾਕੀ ਘੱਟ ਗਿਣਤੀਆਂ ਦੇਖਣਗੇ, ਉਹਨਾਂ ਨੇ ਇਸ ਤਰ੍ਹਾਂ ਕੱਲੇ ਰਹਿ ਕੇ ਕੁੱਟ ਖਾਣੀ ਹੈ ਕਿ ਅਲਟੀਮੇਟਲੀ ਇਹਨਾਂ ਨੂੰ ਚੈਲੰਜ ਕਰਨਾ ਹੈ ਕਲੈਕਟਿਵਲੀ। ਔਰ ਇਹ ਸਾਰੇ ਜਿਹੜਾ ਹਿੰਦੂਤਵ ਹੈ ਇਸ ਨੂੰ ਹੈਡ ਆਨ ਲੈਣਾ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਫਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੀਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਲੌਂਗ ਵਿੱਚ ਸਿੱਖਾਂ ਤੇ ਇੱਕ ਵੱਡੀ ਭੀੜ ਵੱਲੋਂ ਹਮਲਾ ਕੀਤਾ ਗਿਆ ਹੈ। ਯੂਨਾਈਟਿਡ ਸਿੱਖਸ ਜਥੇਬੰਦੀ ਨੇ ਉਸੇ ਵੇਲੇ ਪੰਥ ਦੀ ਭੀੜ ਨੂੰ ਸਮਝਦਿਆਂ ਜੰਗੀ ਪੱਧਰ ਤੇ ਕੰਮ ਆਰੰਭਿਆ ਤੇ ਸਿੱਖ ਪਰਿਵਾਰਾਂ ਨੂੰ ਰਸਦ ਤੇ ਫਾਇਰ ਐਕਸਟਿੰਗੁਇਸ਼ਰ ਦਿਵਾਏ, ਜਿਨ੍ਹਾਂ ਦੇ ਨਾਲ ਉਹ ਆਪਣੇ ਘਰਾਂ ਤੇ ਗੁਰਦੁਆਰਿਆਂ ਦੀ ਸੁਰੱਖਿਆ ਕਰ ਸਕਣ। ਜਿਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਯੂਨਾਈਟਿਡ ਸਿੱਖਸ ਵੱਲੋਂ ਉਹਨਾਂ ਦੀ ਕਾਨੂੰਨੀ ਪੈਰਵਾਈ ਵੀ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਸਾਡੇ ਆਪਣੇ ਹੀ ਭੈਣ ਭਰਾ ਨੇ, ਇਹਨਾਂ ਦਾ ਸਹਿਯੋਗ ਦਿਓ। ਸਾਨੂੰ ਸੰਪਰਕ ਕਰਨ ਲਈ ਤੁਸੀਂ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਮੀਡੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਹਿੰਦੀ ਭਾਸ਼ਾ 'ਚ ਵਿਆਖਿਆ। ਇਸ ਗੁਰਬਾਣੀ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਵਰਗੇ 35 ਮਹਾਪੁਰਸ਼ਾਂ ਦੇ ਵਿਚਾਰਾਂ ਦਾ ਅਧਿਐਨ ਕਰਾਂਗੇ। ਵਿਆਖਿਆਕਰਤਾ ਹੋਣਗੇ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਬੀਬੀ ਜਸਵੀਰ ਕੌਰ ਜੀ। ਸੋਮਵਾਰ ਤੋਂ ਸ਼ੁੱਕਰਵਾਰ ਨਿਊਯਾਰਕ ਦੇ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ 10 ਵਜੇ ਤੱਕ ਅਤੇ ਭਾਰਤ ਦੇ ਸਮੇਂ ਅਨੁਸਾਰ ਸ਼ਾਮ 6:30 ਵਜੇ ਤੋਂ 7:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿੰਦੀ ਭਾਸ਼ਾ 'ਚ ਵਿਆਖਿਆ ਸਿਰਫ ਰੇਡੀਓ ਵਾਇਸ ਆਫ ਖਾਲਸਾ ਤੇ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡੋਲੀ ਸ਼ੁਰੂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲੈਂਦੇ ਆ। ਸਾਡੇ ਕੋਲ ਦੋਨਾਂ ਸੈਗਮੈਂਟ ਤੇ ਸਾਡੇ ਵੀਰ ਭੈਣਾਂ ਦੇ ਮੈਸੇਜ ਨੇ, ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਹਿਲੇ ਸੈਗਮੈਂਟ ਤੇ ਸਾਡੇ ਕੋਲ 32 ਦੇ ਕਰੀਬ ਮੈਸੇਜ ਨੇ। ਜੀਤਾ ਸੰਦਰ ਜੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਟੀਵੀ 84 ਗੁੱਡ ਜੌਬ 2020। ਐਂਡ ਅਮਰਜੀਤ ਸਿੰਘ ਅੱਜ ਡਾਕਟਰ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੀਜ਼ਨ ਬਿਹਾਈਂਡ ਦਿਸ ਆਕਸ਼ਨ ਟੂ ਕ੍ਰੀਏਟ ਮਾਸ ਮਾਈਗ੍ਰੇਸ਼ਨ ਆਫ ਸਿੱਖਸ ਐਂਡ ਗਿਵ ਲੈਂਡ ਟੂ ਕਾਰਪੋਰੇਟ ਮਾਫੀਆ। ਹਾਂ ਬਿਲਕੁਲ, ਇਹ ਇੱਕ ਕਾਫੀ ਠੀਕ ਨੁਕਤਾ ਹੈ ਕਿਉਂਕਿ ਅਲਟੀਮੇਟਲੀ ਪਹਿਲਾਂ ਇਹਨਾਂ ਨੇ ਕਲੈਕਟਿਵ ਫਾਰਮਿੰਗ ਵਰਗਾ ਇੱਕ ਕਨਸੈਪਟ ਦੇ ਥੱਲੇ ਵੀ ਕਾਰਪੋਰੇਟ ਵਾਲਿਆਂ ਨੂੰ ਜ਼ਮੀਨਾਂ ਦਿੱਤੀਆਂ ਨੇ ਔਰ ਇਹ ਜਦੋਂ ਬੇਜ਼ਮੀਨੇ ਸਿੱਖ ਹੋਣਗੇ, ਉਹਨਾਂ ਦੇ ਕੋਲ ਕੋਈ ਰੋਟੀ ਰੋਜ਼ੀ ਦਾ ਸਾਧਨ ਨਹੀਂ ਹੈ, ਉਹ ਪਾਸੇ ਨੂੰ ਨਿਕਲਣਗੇ ਖੱਬੇ ਸੱਜੇ ਜਾਂ ਸੁਸਾਈਡ ਕਰਨਗੇ, ਤਾਂ ਫਿਰ ਜਾਂ ਕਾਰਪੋਰੇਟ ਨੂੰ ਦੇਣਗੇ ਤਾਂ ਜਾਂ ਜਿਵੇਂ 8000 ਇਲੀਗਲ ਕਾਲਨੀਜ਼ ਨੂੰ ਲੀਗਲ ਕੀਤਾ ਉਹਨਾਂ ਜ਼ਮੀਨਾਂ ਦੇ ਵਿੱਚ ਸਰਕਾਰੀਆਂ 'ਚ ਲਿਆ ਕੇ ਯੂਪੀ ਬਿਹਾਰ ਦੇ ਬਈਏ ਜਿਹੜੇ ਨੇ, ਜਿਹੜੇ ਸਿੱਖ ਨਹੀਂ ਨੇ ਔਰ ਉਹ ਪੋਪੂਲੇਸ਼ਨ ਡੈਮੋਗ੍ਰਾਫਿਕਸ ਬਦਲਣ ਦੇ ਲਈ ਉਹਨਾਂ ਨੂੰ ਇਸਤੇਮਾਲ। ਬਿਲਕੁਲ। ਮਨਜੀਤ ਸਿੰਘ ਮਠਾਰੋ ਜੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਮਨਜੀਤ ਸਿੰਘ ਜੀ ਟੀਵੀ 84 ਜ਼ਿੰਦਾਬਾਦ ਜ਼ਿੰਦਾਬਾਦ, ਤੁਹਾਡੀ ਆਵਾਜ਼ ਸਿੱਖਾਂ ਨੂੰ ਹੋਕਾ। ਬਹੁਤ ਸ਼ੁਕਰੀਆ ਮਠਾਰੂ ਸਾਹਿਬ, ਤੁਹਾਡੇ ਬੋਲ ਹਮੇਸ਼ਾ ਹੀ ਹੌਸਲਾ ਦੇਣ ਵਾਲੇ ਹੁੰਦੇ ਨੇ। ਇਨਾਮ ਫਕਰ ਲਿਖਦੇ ਨੇ ਸਾਨੂੰ, ਡਾਕਟਰ ਸਾਹਿਬ ਯੂ ਆਰ ਵੈਰੀ ਗ੍ਰੇਟ ਐਨਾਲਿਟਿਕ। ਬਹੁਤ ਤੁਹਾਡੀ ਮਿਹਰਬਾਨੀ ਇਨਾਮ ਸਾਹਿਬ। ਸਾਡੀ ਕੋਸ਼ਿਸ਼ ਹੁੰਦੀ ਹੈ ਇਸ਼ੂ ਨੂੰ ਸਮਝਣ ਦੀ ਔਰ ਅਸੀਂ ਤੁਹਾਡੀ ਇਨਪੁਟ ਵੀ ਹਮੇਸ਼ਾ ਚਾਹਾਂਗੇ ਕਿ ਤੁਸੀਂ ਵੀ ਸਾਡੇ ਲਈ ਕੁਛ ਨਾ ਕੁਛ ਆਪਣੇ ਸੁਝਾਅ, ਕਮੈਂਟ, ਕੋਈ ਵੀ ਤੁਹਾਡੀ ਜਿਹੜੀ ਹੈ ਇਨਪੁਟ ਜ਼ਰੂਰ ਦਿਆ ਕਰੋ ਜੀ। ਡਾਕਟਰ ਸਾਹਿਬ ਸਾਡੇ ਕੋਲ ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਡਾਕਟਰ ਸਾਹਿਬ ਸਰਕਾਰ ਦੇ ਨਾਲ ਨਾਲ ਪੰਜਾਬ ਦੇ ਜੱਟਵਾਦ ਦੇ ਫੁਕਰਾਪਨ ਨੇ ਇਹ ਸਭ ਕੁਝ ਕੀਤਾ ਹੈ।
ਜੀ ਦਿਖਾਵਾ ਕਲਚਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੇਖੋ ਦੇਖੀ ਅਸੀਂ ਆਪਣੇ ਝੁੱਗੇ ਉਜਾੜੇ ਨੇ ਜੀ। ਚਾਹੀ ਲੋਪੀਸਾ ਲਿਖਦੇ ਨੇ, ਹੋ ਸਕਦਾ ਇਸ ਨਾਲ ਮੇਰੇ ਵਰਗੇ ਲੋਕਾਂ ਨੂੰ ਹਿੰਦੁਸਤਾਨ ਦੀ ਗੁਲਾਮੀ ਦਾ ਅਹਿਸਾਸ ਹੋਵੇ। ਇਹ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਦੇਖੋ ਹੁਣ ਤਾਂ ਇੰਨਾ ਕੁਛ ਹੈ, ਚਾਰ ਚਫੇਰੇ ਗੁਲਾਮੀ ਤੋਂ ਬਿਨਾਂ ਜੇ ਅੱਖਾਂ ਖੋਲ ਕੇ ਦੇਖੋ ਨਜ਼ਰ ਹੀ ਕੁਛ ਨਹੀਂ ਆਉਂਦਾ। ਜੇ ਅਜੇ ਵੀ ਅਹਿਸਾਸ ਨਹੀਂ ਹੈ ਤਾਂ ਪਤਾ ਨਹੀਂ ਗੁਰੂ ਜਾਣੇ ਵੀ ਕਦੋਂ ਅਹਿਸਾਸ ਹੋਏਗਾ ਜੀ। ਅਗਲੇ ਸੈਗਮੈਂਟ ਤੇ ਵੀ ਸਾਡੇ ਕੋਲ ਕਾਫੀ ਸਾਰੇ ਵੀਰ ਭੈਣਾਂ ਦੇ ਮੈਸੇਜ ਨੇ, ਆਪਾਂ ਸ਼ੇਅਰ ਕਰਦੇ ਹਾਂ ਆਪਣੇ ਦਰਸ਼ਕਾਂ ਦੇ ਨਾਲ। ਓਕੇ, ਮਨਜੀਤ ਸਿੰਘ ਮਠਾਰੂ ਜੀ ਫਿਰ ਸਾਨੂੰ ਲਿਖਦੇ ਨੇ, ਅਗਨੀਵੇਸ਼ ਸਵਾਮੀ ਦੀ ਸਟੇਟਮੈਂਟ ਬਾਬਰੀ ਮਸਜਿਦ ਦੇ ਬਾਰੇ ਕਹਿ ਰਿਹਾ ਹੈ ਕਿ 1947 ਤੋਂ ਪਹਿਲਾਂ ਕੋਈ ਵੀ ਮੁੱਦਾ ਨਹੀਂ ਸੀ। ਹਾਂ ਬਿਲਕੁਲ, ਇਹ ਤਾਂ ਇਹਨਾਂ ਨੇ ਖੜਾ ਕੀਤਾ ਹੈ ਔਰ ਰੱਥ ਯਾਤਰਾ ਦੇ ਨਾਲ ਉਹਨੂੰ ਪੂਰਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜੀ ਲਾਈਨ ਇਹਨੇ ਲਈ LK ਅਡਵਾਨੀ ਨੇ, ਔਰ ਉਹਦੀ ਪੀਕ ਦੇ ਉੱਤੇ ਬਾਬਰੀ ਮਸਜਿਦ ਤਾਂ ਖੜਾ ਕੀਤਾ ਗਿਆ। ਜਿਵੇਂ ਹੁਣ ਤਾਜ ਮਹਿਲ ਨੂੰ ਇਹ ਡਿਸਟਰੋਏ ਕਰਨਾ ਚਾਹੁੰਦੇ ਨੇ, ਉਸ ਮੁੱਦੇ ਨੂੰ ਵੀ ਖੜਾ ਕੀਤਾ ਹੋਇਆ ਕਿ ਤਾਜੋ ਮੰਦਰ ਔਰ ਉਹਦੀ ਕੋਈ ਰੱਖ ਰਖਾਵ ਵੱਲ ਕੋਈ ਇਹਨਾਂ ਦਾ ਧਿਆਨ ਦੇਣ ਦੀ ਲਾਈਨ ਨਹੀਂ ਹੈ ਬਿਲਕੁਲ ਵੀ ਜੀ। ਸਿੰਘ ਸਾਹਿਬ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਗ੍ਰੇਟ। ਕੁਲਦੀਪ ਸਿੰਘ ਵੀ ਲਿਖਦੇ ਨੇ ਲੰਡਨ ਡੈਕਲੇਰੇਸ਼ਨ। ਐਂਡ ਰਿੰਕੂ ਚੈਲ ਸਾਨੂੰ ਲਿਖਦੇ ਨੇ, ਅਲੋਂਗ ਵਿਦ ਦ ਮਾਈਨੋਰਿਟੀਜ਼ enlightened Hindu should also come forward against RSS। ਹਾਂ ਅਸੀਂ ਸਮਝਦੇ ਹਾਂ ਵੀ ਅਸੀਂ ਐਡਮਾਇਰ ਵੀ ਕਰਦੇ ਹਾਂ, ਭਾਵੇਂ ਕੋਈ ਅਗਨੀਵੇਸ਼ ਕੋਈ ਸਿੱਖਾਂ ਦੇ ਹਮਦਰਦ ਦੋਸਤ ਨਹੀਂ ਨੇ, ਪਰ ਜਿੰਨਾ ਕੁ ਚੈਲੰਜ ਕਰਦੇ ਨੇ ਉਨਾ ਵੀ ਉਹਨਾਂ ਨੂੰ ਜਿਹੜਾ ਉਹ ਟੋਲਰੇਟ ਨਹੀਂ ਹੁੰਦਾ। ਔਰ ਕੋਈ ਸਟੇਟਮੈਂਟ ਕੋਈ ਕਿਸੇ ਪਾਸਿਓਂ ਕੁਝ ਦੇ ਉਹਦੇ ਐਸਾ ਪਿੱਛੇ ਪੈਂਦੇ ਨੇ, ਉਹਨੂੰ ਟ੍ਰੋਲ ਕਰਦੇ ਨੇ, ਧਮਕੀਆਂ ਦਿੰਦੇ ਨੇ, ਅਟੈਕ ਕਰਦੇ ਨੇ, ਘਰਾਂ ਦੇ ਬਾਹਰ ਜਾ ਕੇ ਖਲੋ ਜਾਂਦੇ ਨੇ, ਉਹਨਾਂ ਦੀਆਂ ਬੱਚੀਆਂ ਨੂੰ ਜਿਹੜੀਆਂ ਨੇ ਉਹ ਰੇਪ ਦੀਆਂ ਦੂਸਰੀਆਂ ਧਮਕੀਆਂ ਦਿੰਦੇ ਨੇ। ਤੁਸੀਂ ਜਦੋਂ ਦੇਖੋ ਕਿੰਨੇ ਜਿਹੜੀਆਂ ਆਵਾਜ਼ਾਂ ਸ਼ੁਰੂ ਚ ਉੱਠਦੀਆਂ ਸੀ ਹੌਲੀ ਬੰਦ ਹੋ ਗਈਆਂ। ਹਰ ਕੋਈ ਕੁੱਟ ਖਾਣ ਨੂੰ ਤਿਆਰ ਨਹੀਂ ਹੈ, ਹਰ ਇੱਕ ਨੂੰ ਲੱਗਦਾ ਵੀ ਆਪਣੀ ਇੱਜ਼ਤ ਬਚਾਓ। ਜੀ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੋ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ। ਦੇਖੋ ਇੱਕ ਪਾਸੇ ਤਾਂ ਇਹਨਾਂ ਨੇ ਜਿਵੇਂ RSS ਨੇ ਆਪਣਾ ਫਰਮ ਹੋਲਡ ਜਿਹੜਾ ਕੀ ਪੋਜੀਸ਼ਨਾਂ ਦੇ ਉੱਤੇ ਇਹਨਾਂ ਨੇ ਆਪਣਾ ਕਾਡਰ ਹੀ ਰੱਖਿਆ ਹੋਇਆ, ਮੋਦੀ ਤੋਂ ਲੈ ਕੇ ਹਰਿਆਣੇ ਦੇ ਖੱਟੜ ਤੱਕ ਔਰ ਥੱਲੇ ਤੱਕ ਦੂਜਿਆਂ ਨੂੰ ਪਾਸੇ ਕੀਤਾ। ਪਰ ਕੁਛ ਇਹਨਾਂ ਨੇ ਸ਼ੋ ਬॉय ਸ਼ੋ ਗਰਲ, ਜਿਵੇਂ ਕੈਪਟਨ ਅਮਰਿੰਦਰ ਭਾਵੇਂ ਕਾਂਗਰਸ 'ਚ ਹੈ, ਹਿੰਦੂ ਤੋਂ ਵੀ ਸ਼ੋ ਬॉय ਹੈ, ਮੇਨਕਾ ਗਾਂਧੀ ਉਹ ਸਿਰਫ ਉਹ ਗਾਂਧੀ ਟੱਬਰ ਦੇ ਨਾਲ ਇੰਦਰਾ ਗਾਂਧੀ ਦਾ ਬਰਾਬਰ ਰੱਖਣ ਲਈ ਔਰ ਇਹ ਹੋਣ ਲਈ ਦੇਖੋ ਜੀ ਸਿੱਖ ਪਿਛੋਕੜ ਹੈ। ਇਸੇ ਤਰ੍ਹਾਂ ਕਿਰਨ ਬੇਦੀ ਇਹ ਦਿੱਲੀ ਦੇ ਵਿੱਚ ਇਸ ਜਿਹੜੀ ਪੁਲਿਸ ਕਮਿਸ਼ਨਰ ਸੀ, ਫਿਰ ਇਹ ਅੰਨਾ ਹਜ਼ਾਰੇ ਮੂਵਮੈਂਟ ਦੇ ਨਾਲ ਜੁੜ ਗਈ, ਉੱਥੇ ਜਾ ਕੇ ਪੂਰਾ ਆਪਣੀ ਸੋਸ਼ਲਿਸਟ ਬਣੀ ਹੋਈ ਸੀਗੀ ਔਰ BJP ਨੇ ਬੁਰਕੀ ਪਾਈ ਕਿ ਵੀ ਤੈਨੂੰ ਚੀਫ ਮਿਨਿਸਟਰ ਬਣਾਉਂਦੇ ਦਿੱਲੀ ਦੇ, ਤੇ ਇਹ BJP ਜੁਆਇਨ ਕੀਤੀ, ਉਹਨੂੰ ਹੀ ਐਜ਼ ਅ ਚੀਫ ਮਿਨਿਸਟਰ ਕੈਂਡੀਡੇਟ ਉਭਾਰ ਰਹੇ ਸੀ। ਉੱਥੇ ਬੁਰੀ ਤਰ੍ਹਾਂ ਹਾਰੀ BJP, 3 ਸੀਟਾਂ ਮਿਲੀਆਂ ਸਾਰੀਆਂ, 57-60 ਚੋਂ ਆਮ ਆਦਮੀ ਪਾਰਟੀ ਲੈ ਗਈ। ਔਰ ਇਹ ਕਿਉਂਕਿ ਦਲ ਬਦਲੂ ਨਵੀਂ ਸੀ, ਉਹਨਾਂ ਨੂੰ ਲੱਗਾ ਵੀ ਇਹਨੂੰ ਲੂਜ਼ ਨਹੀਂ ਕਰਨਾ ਚਾਹੀਦਾ, ਇਹਨੂੰ ਉਹਨਾਂ ਨੇ ਪੌਂਡੀਚੇਰੀ ਦਾ ਗਵਰਨਰ ਬਣਾ ਕੇ ਜਿਹੜਾ ਉਹ ਭੇਜ ਦਿੱਤਾ। ਹੁਣ ਇਹ ਪੌਂਡੀਚੇਰੀ ਦੀ ਗਵਰਨਰ ਨਹੀਂ ਹੈ ਔਰ ਜ਼ਾਹਰ ਹੈ ਕਿ ਵੀ ਪੌਂਡੀਚੇਰੀ ਦੀ ਹਿਸਟਰੀ ਹੈ ਆਪਣੀ। ਜਦੋਂ ਜਿਵੇਂ ਗੋਆ ਜਿਹੜਾ ਗੋਆ, ਦਿਓ ਤੇ ਦਮਨ ਇਹ ਪੁਰਤਗਾਲੀਆਂ ਦੀਆਂ ਕਾਲੋਨੀ ਸੀ। ਪੁਰਤਗਾਲੀ 1960-61 ਤੱਕ ਰਹੇ ਨੇ ਗੋਆ 'ਚ, ਜਦੋਂ ਕਿ ਭਾਰਤੀ ਫੌਜ ਨੇ ਕਬਜ਼ਾ ਕੀਤਾ। ਇਸੇ ਤਰ੍ਹਾਂ ਜਿਹੜੀ ਪੌਂਡੀਚੇਰੀ ਹੈ ਇਹ ਫਰਾਂਸ ਦੇ ਕਬਜ਼ੇ 'ਚ ਸੀ, ਇਹ ਫ੍ਰੈਂਚ ਕਾਲੋਨੀ ਸੀ। ਔਰ ਕਿਸੇ ਵੇਲੇ ਜਦੋਂ ਮੈਂ ਪੌਂਡੀਚੇਰੀ ਦੇਖਦਾ ਤੇ ਮਹਾਰਾਜਾ ਦਲੀਪ ਸਿੰਘ ਜਿਹੜੇ ਫਰਾਂਸ 'ਚ ਬੈਠੇ ਆ ਕੇ ਔਰ ਅੰਗਰੇਜ਼ਾਂ ਤੋਂ ਰਾਜ ਵਾਪਸ ਲੈਣ ਦੀ ਮੁਹਿੰਮ ਚਲਾ ਰਹੇ ਸੀ, ਉਹਨਾਂ ਨੇ ਠਾਕਰ ਸਿੰਘ ਸੰਧਾਵਾਲੀਆ ਨੂੰ ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਥਾਪਿਆ ਸੀ ਔਰ ਉਹ ਪੌਂਡੀਚੇਰੀ 'ਚ ਬੈਠ ਕੇ ਜਿਹੜਾ ਉਹ ਅਜੇ ਪਹੁੰਚੇ ਸੀ, ਉਹਨਾਂ ਨੇ ਐਕਟੀਵਿਟੀ ਸ਼ੁਰੂ ਕੀਤੀ ਸੀ ਪੌਂਡੀਚੇਰੀ, ਕਿਉਂਕਿ ਫ੍ਰੈਂਚ ਕਾਲੋਨੀ ਸੀ ਔਰ ਫ੍ਰੈਂਚ ਔਰ ਬ੍ਰਿਟਿਸ਼ਰਸ ਅਗੇਂਸਟ ਸੀ, ਤੇ ਉਹਨਾਂ ਦੀ ਬ੍ਰਿਟਿਸ਼ ਇੰਟੈਲੀਜੈਂਸ ਨੇ ਠਾਕਰ ਸਿੰਘ ਸੰਧਾਵਾਲੀਆ ਨੂੰ ਉੱਥੇ ਹੀ ਪੌਂਡੀਚੇਰੀ ਦੇ ਵਿੱਚ ਹੀ ਪੋਇਜ਼ਨ ਦੇ ਕੇ ਮਾਰ ਦਿੱਤਾ ਸੀ। ਸੋ ਇਹ ਇੱਕ ਹਿਸਟੋਰੀਕਲ ਗੱਲ ਹੈ। ਪਰ ਮੈਂ ਜਿਸ ਕਰਕੇ ਉਹ ਪੌਂਡੀਚੇਰੀ ਦਾ ਇਤਿਹਾਸ ਸੁਣਾਉਣ ਲਈ ਇਸ ਟੌਪਿਕ ਨੂੰ ਨਹੀਂ ਚੁਣਿਆ ਹੈ। ਕਿਰਨ ਬੇਦੀ, ਹੁਣ FIFA ਵਰਲਡ ਕੱਪ ਹੋਇਆ ਦੁਨੀਆ ਭਰ ਦੇ ਵਿੱਚ, ਜਿੰਨੇ ਦਿਲ ਧੜਕੇ ਇਹਨਾਂ ਸਾਰੇ ਦਿਨਾਂ 'ਚ ਸ਼ਾਇਦ ਹੀ ਕਿਸੇ ਹੋਰ ਮੈਚ ਨੇ ਇੰਨੀ ਅਟਰੈਕਸ਼ਨ ਲਈ ਹੋਏ। ਰਸ਼ੀਆ ਦੀ ਵਧੀਆ ਮੇਜ਼ਬਾਨੀ ਵੀ ਰਹੀ, ਹਾਲਾਂਕਿ ਇਹ ਸੀ ਪਹਿਲਾਂ ਕਿ ਕਿਹੜੀ ਟੀਮ ਜਾਏਗੀ ਕਿਹੜੀ ਨਹੀਂ ਜਾਏਗੀ। ਇਨ ਦਾ ਐਂਡ ਫਾਈਨਲ ਦੇ ਵਿੱਚ ਕ੍ਰੋਏਸ਼ੀਆ ਔਰ ਫਰਾਂਸ ਦੇ ਮੁਕਾਬਲੇ 'ਚ ਫਰਾਂਸ ਜਿੱਤੇ। ਔਰ ਜਿਵੇਂ ਕਿਸੇ ਐਕਸਪਰਟ ਨੇ ਕਿਹਾ ਕਿ ਫ੍ਰੈਂਚ ਵਨ ਦਾ ਕਰਾਊਨ, ਕ੍ਰੋਏਸ਼ੀਆ ਵਨ ਦਾ ਹਾਰਟਸ, ਕਿ ਜਿਹੜਾ ਟਾਈਟਲ ਹੈ ਉਹ ਉਹਨਾਂ ਨੂੰ ਮਿਲਿਆ ਪਰ ਕ੍ਰੋਏਸ਼ੀਆ ਨੇ ਜਿਹੜੇ ਲੋਕਾਂ ਦੇ ਦਿਲ ਜਿੱਤੇ। ਅਸੀਂ ਵੀ ਇਹਦੇ ਤੇ ਇੱਕ ਸੈਗਮੈਂਟ ਕੀਤਾ ਜਿਹਨੂੰ ਸਾਡੇ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।
ਹੁਣ ਇਸ ਸਾਰੇ 'ਚ ਇੱਕ ਪਾਸੇ ਤਾਂ ਅਸੀਂ ਇਹਨਾਂ ਹਿੰਦੂਤਵੀਆਂ ਨੂੰ ਦੇਖਦੇ ਹਾਂ ਕਿ ਕਿਸੇ ਦਾ ਠੀਕ ਬਿਆਨ ਵੀ ਕਿਵੇਂ ਪੁੱਠਾ ਕਰ ਦਿੰਦੇ ਨੇ। ਹੁਣ ਇਹ ਕਿਰਨ ਬੇਦੀ, ਕਿਉਂਕਿ ਅਜੇ ਵੀ ਪਾਂਡੀਚੇਰੀ ਦੇ ਵਿੱਚ ਬਹੁਤ ਸਾਰੇ ਲੋਕ ਫ੍ਰੈਂਚ ਸਮਝਦੇ ਨੇ, ਬੋਲਦੇ ਨੇ, ਔਰ ਕਈ ਸਦੀਆਂ ਇਹ ਉਹਨਾਂ ਦੀ ਕਾਲਨੀ ਰਹੀ। ਇਹਨੇ ਟਵੀਟ ਕੀਤਾ ਉਹਦੀ ਵਿਕਟਰੀ ਤੋਂ ਬਾਅਦ ਫੀਫਾ 'ਚ ਫਰਾਂਸ ਦੀ, ਕੰਗ੍ਰੈਚੁਲੇਸ਼ਨਸ ਮਾਈ ਬ੍ਰਦਰਸ ਐਂਡ ਸਿਸਟਰਸ ਇਨ ਪਾਂਡੀਚੇਰੀ, ਵੀ ਵਨ, ਕਿ ਮੇਰੇ ਪਾਂਡੀਚੇਰੀ ਦੇ ਭਰਾਓ ਤੇ ਭੈਣੋ ਅਸੀਂ ਜਿੱਤ ਗਏ ਹੁਣ। ਔਰ ਫਿਰ ਉਹਨੇ ਅੱਗੋਂ ਕਿਹਾ ਜੀ, ਇਨ ਪਾਂਡੀਚੇਰੀ ਵੀ ਕੈਨ ਬਿਲਟ ਔਨ ਦਿਸ ਸਪਿਰਿਟ ਆਫ ਸੈਲੀਬ੍ਰੇਸ਼ਨ ਬਾਈ ਪ੍ਰਮੋਟਿੰਗ ਫੁੱਟਬਾਲ ਇਨ ਯੂਨੀਅਨ ਟੈਰੀਟਰੀ ਬਾਈ ਆਰਗੇਨਾਈਜ਼ਿੰਗ ਦਿਸ। ਹੁਣ ਜਿਹੜੀ ਗੱਲ ਨੂੰ ਨਾਲ ਦੀ ਨਾਲ ਸੋਸ਼ਲ ਮੀਡੀਆ ਉਹਨੇ ਕਿਹਾ ਵੀ ਵਨ, ਤੂੰ ਪੁਰਤਗਾਲਣ, ਤੂੰ ਜਿਹੜੀ ਹੈ ਉਹ ਫ੍ਰੈਂਚ ਹੈ ਜੀ ਵੀ। ਹੁਣ ਫਰਾਂਸ ਦੀ ਵਿਕਟਰੀ ਜਿਹੜੀ ਹੈ ਉਹ ਉੱਥੇ ਪਾਂਡੀਚੇਰੀ 'ਚ ਕਿਰਨ ਬੇਦੀ ਨੂੰ ਲੱਗ ਰਿਹਾ ਅਸੀਂ ਜਿੱਤ ਗਏ। ਉਹਨੇ ਕਿਹਾ ਜੀ ਕੱਲ ਨੂੰ ਜਦੋਂ ਇੰਗਲੈਂਡ ਮੈਚ ਜਿੱਤੇਗਾ ਇੰਡੀਆ ਦੇ ਜਾਂ ਕਿਸੇ ਦੇ ਅਗੇਂਸਟ ਕੋਈ ਵੀ, ਉਹਨੂੰ ਵੀ ਟਵੀਟ ਕਰ ਦੇਂ ਕਿ ਵੀ ਵਨ, ਕਿਉਂਕਿ ਇੰਗਲੈਂਡ ਦੇ ਵੀ ਤੁਹਾਡੇ ਮਾਸਟਰ ਰਹੇ ਨੇ ਜਿਵੇਂ ਪਾਂਡੀਚੇਰੀ ਦੇ ਮਾਸਟਰ ਫ੍ਰੈਂਚ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਇੱਕ ਗੁਲਾਮ ਜ਼ਹਿਨੀਅਤ ਵੀ ਦੱਸਦੀ ਹੈ, ਪਰ ਨਾਲ ਦੀ ਨਾਲ ਇਸ ਤੇ ਕਿਸੇ RSS BJP ਨੂੰ ਤਕਲੀਫ ਨਹੀਂ ਹੋਈ ਕਿ ਵੀ ਇਹ ਫ੍ਰੈਂਚ ਦੀ ਜਿਹੜੀ ਵਿਕਟਰੀ ਹੈ ਉਹਨੂੰ ਆਪਣੀ ਵਿਕਟਰੀ ਬਣਾਇਆ। ਸੋ ਮੈਂ ਇਸ ਦੇ ਉੱਤੇ ਦੇਖਦੇ ਹਾਂ, ਮੈਂ ਕਿਹਾ ਵੀ ਇਹ ਗੁਲਾਮ ਜ਼ਹਿਨੀ, ਕਿਉਂਕਿ ਤੁਹਾਡੀ ਲਾਇਲਟੀ ਤਾਂ ਕਿਸੇ ਨਾਲ ਵੀ ਨਹੀਂ ਹੈ ਨਾ, ਇਹਦੀ ਆਪਣੀ ਵੀ ਇੰਡੀਵਿਜੂਅਲੀ ਨਾ ਅੰਨਾ ਹਜ਼ਾਰੇ ਨਾਲ ਸੀ, ਨਾ ਲੋਕਾਂ ਨਾਲ ਸੀ, ਨਾ ਆਪਣੇ ਮਜ਼ਹਬ ਨਾਲ ਸੀ, ਜਿਹਦੇ ਜੰਮੀ ਪੜੀ ਔਰ ਕਿੰਨੇ ਰੰਗ ਬਦਲੇ ਨੇ। ਹੁਣ ਉਹ ਉੱਥੇ ਬੈਠੀ ਹੈ ਤੇ ਉਹਨੂੰ ਇਹ ਲੱਗਦਾ ਹੈ ਕਿ ਬਈ ਇਹ ਪਾਂਡੀਚੇਰੀ ਦੇ ਲੋਕ ਜਿਹੜੇ ਨੇ ਇਹਨਾਂ ਨੂੰ ਕਹੋ ਜੀ ਵੀ ਵਨ, ਅਸੀਂ ਜਿੱਤ ਗਏ ਜੀ। ਰਾਠੌਰ ਤੇ ਸਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ, ਸੂਹੀ ਮਹੱਲਾ ਪੰਜਵਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 747 ਤੇ ਦਰਜ ਹੈ ਜੀ। ਵਿਸਰੈ ਨਾਹੀਂ ਜਿਤ ਤੂੰ ਕਬਹੂੰ, ਸੋ ਥਾਨ ਤੇਰਾ ਕਹਾਂ, ਆਠ ਪਹਿਰ ਜਿਤ ਤੁਧ ਧਿਆਈ, ਨਿਰਮਲ ਹੋਵੈ ਦੇਹਾ, ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ, ਤਿਨੈ ਸ਼ਰਨ ਆਈ ਪਾਇਆ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ ਕਿ ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ, ਹੀ ਮੇਰੇ ਵਾਹਿਗੁਰੂ ਮੈਂ ਉਸ ਥਾਨ, ਉਸ ਸਥਾਨ, ਉਸ ਮੁਕਾਮ ਦੀ ਭਾਲ ਵਿੱਚ ਹੈ, ਕਿਹੜਾ ਖੋਜਤ ਖੋਜਤ ਭਇਆ ਸਾਧ ਸੰਗ, ਕਿ ਮੈਂ ਉਸ ਤੇਰੀ ਢੂੰਡ ਦੇ ਵਿੱਚ, ਭਾਲ ਦੇ ਵਿੱਚ ਥਾਂ ਥਾਂ ਖੋਜ ਰਿਹਾ ਸਾਂ, ਲੱਭ ਰਿਹਾ ਸਾਂ, ਤੇ ਮੈਨੂੰ ਤੇਰੇ ਪਿਆਰਿਆਂ ਦਾ, ਤੇਰੇ ਗੁਰਮੁਖਾਂ ਦਾ ਸਾਥ ਮਿਲਿਆ, ਤਿਨੇ ਸ਼ਰਣਾਈ ਪਾਇਆ। ਉਹਨਾਂ ਨੇ ਮੈਨੂੰ ਤੇਰੀ ਸ਼ਰਨ, ਤੇਰੀ ਰੈਫਿਊਜ, ਤੇਰੀ ਟੇਕ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਵਿਸਰੈ ਨਾਹੀਂ ਜਿਤ ਤੂੰ ਕਬਹੂੰ, ਸੋ ਥਾਨ ਤੇਰਾ ਕਹਾਂ। ਸੋ ਪਹਿਲਾ ਸ਼ੁਰੂਆਤ ਹੈ ਕਿ ਭਾਈ ਉਹ ਕਿਹੜੀ ਥਾਨ ਹੈ, ਕਿਹੜਾ ਮੁਕਾਮ ਹੈ ਜਿੱਥੇ ਆ ਕੇ ਤੂੰ ਕਦੇ ਭੁੱਲੇ ਨਾ। ਆਠ ਪਹਿਰ ਜਿਤ ਤੁਧ ਧਿਆਈ, 8 ਪਹਿਰ 24 ਘੰਟੇ ਨੇ ਕਿ ਹਰ ਪਲ ਹਰ ਛਿਨ ਜਿਹਦੇ 'ਚ ਤੂੰ ਯਾਦ ਰਹੇ, ਤਾਂ ਕਿ ਨਿਰਮਲ ਹੋਵੇ ਦੇਹਾ, ਕਿ ਇਹ ਜਿਹੜੀ ਮੇਰੀ ਦੇਹ ਹੈ ਇਹ ਸਾਫ਼ ਨਿਰਮਲ, ਮਲ ਡਰਟ ਨੂੰ ਕਹਿੰਦੇ ਨੇ, ਕਿ ਇਹ ਪਵਿੱਤਰ ਹੋਏ। ਔਰ ਕਿਉਂਕਿ ਦੇਹ ਦਾ ਪਵਿੱਤਰ ਹੋਣਾ ਹੀ ਰੱਬ ਦੀ ਯਾਦ ਨਾਲ ਹੈ। ਔਰ ਇਹ ਗੱਲ ਬੜੀ ਸਪਸ਼ਟ ਹੈ ਕਿ ਜੇ ਇਹ ਰੱਬ ਦੀ ਯਾਦ ਨਹੀਂ ਹੈ ਤਾਂ ਉਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਜੋ ਮਿਰਤਕ ਮਿਥਿਆ ਸਿਗਾਰ, ਕਿ ਜਿਵੇਂ ਮੁਰਦੇ ਦੇ ਉੱਤੇ ਸ਼ਿੰਗਾਰ ਕੀਤਾ ਉਹਦਾ ਕੋਈ ਅਰਥ ਨਹੀਂ ਹੁੰਦਾ, ਇਸੇ ਤਰ੍ਹਾਂ ਫਿਰ ਅਸੀਂ ਚਲਦੀਆਂ ਫਿਰਦੀਆਂ ਲਾਸ਼ਾਂ ਜੇ ਰੱਬ ਦੀ ਯਾਦ ਨਹੀਂ ਹੈ। ਵੇਦ ਪੜੇ ਪੜ ਬ੍ਰਹਮੇ ਹਾਰੇ, ਇੱਕ ਤਿਲ ਨਹੀਂ ਕੀਮਤ ਪਾਈ, ਸਾਧਕ ਸਿੱਧ ਫਿਰੈ ਬਿਲ ਲਾਤੇ, ਤੇ ਵੀ ਮੋਹੇ ਮਾਈ, ਕਿ ਬ੍ਰਹਮਾ ਜਿਹਨੇ 4 ਵੇਦ ਪੜ੍ਹੇ ਪਰ ਉਹਦੀ ਜ਼ਿੰਦਗੀ ਵੇਦਾਂ ਦੇ ਵਿੱਚ ਗੁਜ਼ਰ ਗਈ, ਉਹਨੂੰ ਉਸ ਵਾਹਿਗੁਰੂ ਦੀ ਥੋ ਟਿਕਾਣਾ, ਉਸ ਦਾ ਆਸਰਾ ਆਧਾਰ ਨਹੀਂ ਮਿਲਿਆ। ਔਰ ਇੱਕ ਤਿਲ ਨਹੀਂ ਕਿ ਉਸ ਇੱਕ ਤਿਲ ਵੀ ਉਸ ਰਸਤੇ ਦਾ ਉਹ ਪਾਂਦੀ ਨਹੀਂ ਬਣ ਸਕਿਆ। ਇਸੇ ਤਰ੍ਹਾਂ ਆਪਣੇ ਆਪ ਨੂੰ ਸਿੱਧ ਕਹਿਣ ਵਾਲੇ ਸਾਧਕ ਜਿਹੜੇ ਸਾਧਨਾ ਕਰਦੇ ਨੇ, ਫਿਰ ਇਹ ਬਿਲ ਲਾਤੇ, ਐਵੇਂ ਚੀਕਾਂ ਮਾਰਦੇ ਫਿਰਦੇ ਨੇ, ਰੋਂਦੇ ਫਿਰਦੇ ਨੇ, ਤੇ ਵੀ ਮੋਹੇ ਮਾਈ, ਮਾਈ ਮਾਇਆ, ਉਹ ਵੀ ਜਿਹੜੇ ਨੇ ਅਲਟੀਮੇਟਲੀ ਕਿਤੇ ਨਾ ਕਿਤੇ ਮਾਇਆ ਦੀ ਗਿਰਫਤ ਦੇ ਵਿੱਚ ਫਸ ਜਾਂਦੇ ਨੇ, ਡਿੱਗ ਪੈਂਦੇ ਨੇ। 10 ਅਵਤਾਰ ਰਾਜੇ ਹੋਏ, ਵਰਤੇ ਮਹਾਦੇਵ ਅਵਧੂਤਾ,
ਤਿਨੇ ਵੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਵਿਭੂਤਾ। ਹੁਣ ਇਹ ਬ੍ਰਾਹਮਣਵਾਦ ਦੇ ਕਨਸੈਪਟ ਵੱਲ ਇਸ਼ਾਰਾ ਕੀਤਾ ਹੈ। 10 ਅਵਤਾਰਾਂ ਦੀ ਗੱਲ ਹੈ, ਜਿਹਦੇ ਚ ਮੱਛ ਹੈ, ਮੱਛੀ ਵੀ ਅਵਤਾਰ ਹੈ, ਕੱਛ ਕਛੂਆ ਵੀ ਅਵਤਾਰ ਹੈ, ਵਰਾਹ ਵੀ ਅਵਤਾਰ ਹੈ, ਨਰਸਿੰਘ ਅਵਤਾਰ ਹੈ, ਫਿਰ ਤ੍ਰੇਤਾ ਦੁਆਪਰ ਸਤਯੁਗ ਦੇ ਬਲਰਾਮ ਅਵਤਾਰ ਹੈ, ਤ੍ਰੇਤੇ ਦੇ ਰਾਮਚੰਦਰ ਅਵਤਾਰ ਹੈ, ਦੁਆਪਰ ਦੇ ਕ੍ਰਿਸ਼ਨ ਅਵਤਾਰ ਨੇ, ਔਰ ਜੇ ਇੱਕ ਕਲਯੁਗ ਦੇ ਵਿੱਚ ਆਉਣਾ ਉਹਨੂੰ ਕਲਕੀ ਅਵਤਾਰ ਕਹਿੰਦੇ ਨੇ, ਕਲਗੀ ਅਵਤਾਰ। ਉਹਨਾਂ ਨੇ ਗੁਰੂ ਸਾਹਿਬ ਨੇ ਫਰਮਾਇਆ 10 ਅਵਤਾਰ ਰਾਜੇ ਹੋਏ। ਇਹ ਸਾਰੇ ਹੀ ਰਾਜੇ ਨੇ ਜਿੰਨੇ ਅਵਤਾਰ ਹੋਏ ਨੇ ਜੀ। ਔਰ ਇਹਨਾਂ ਨੂੰ ਕੀ ਹੈ, ਵਰਤੇ ਮਹਾਦੇਵ ਅਵਧੂਤਾ। ਇਹਨਾਂ ਦੇ ਨਾਲ ਹੀ ਇਹਨਾਂ ਅਵਤਾਰਾਂ ਦੇ ਮਹਾਦੇਵ ਸ਼ਿਵ ਜੀ ਨੂੰ ਕਹਿੰਦੇ ਨੇ। ਅਵਧੂਤ ਉਹ ਹੈ ਤਿਆਗੀ, ਜਿਹੜਾ ਸ਼ਿਵ ਜੀ ਵੱਡਾ ਤਿਆਗੀ ਹੈ। ਤਿਨੇ ਵੀ ਅੰਤ ਨਾ ਪਾਇਓ ਤੇਰਾ, ਨਾ ਸ਼ਿਵ ਜੀ ਨੂੰ ਤੂੰ ਲੱਭਿਆ, ਨਾ ਇਹਨਾਂ 10 ਅਵਤਾਰਾਂ ਨੂੰ ਲੱਭਿਆ, ਕੋਈ ਤੇਰਾ ਅੰਤ ਨਹੀਂ ਪਾ ਸਕਿਆ। ਲਾਏ ਥੱਕੇ ਵਿਭੂਤਾ, ਸਵਾਹ ਮਲ ਕੇ ਬੈਠੇ ਰਹੇ ਨੇ ਸਿਰ ਤੇ, ਲੇਕਿਨ ਤੇਰਾ ਜਿਹੜਾ ਉਹ ਥੌ ਟਿਕਾਣਾ ਇਹਨਾਂ ਨੂੰ ਨਹੀਂ ਲੱਭਾ। ਸਹਿਜ ਸੂਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ, ਸਫਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮਨ ਤਨ ਹਰ ਹਰ ਧਿਆਇਆ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਸਹਿਜ ਸੂਖ ਆਨੰਦ ਨਾਮ ਰਸ, ਕਿ ਜਦੋਂ ਮੈਂ ਨਾਮ ਦੇ ਰਸ ਵਿੱਚ ਭਿੱਜ ਗਿਆ, ਸਰਸ਼ਾਰ ਹੋਇਆ, ਤੇ ਸਹਿਜ ਸੂਖ, ਮੇਰਾ ਮਨ ਸਹਿਜ ਵਿੱਚ ਚਲਾ ਗਿਆ, ਉਸ ਆਨੰਦ ਵਿੱਚ ਚਲਾ ਗਿਆ ਜਿੱਥੇ ਸਦਾ ਸੁਖ ਹੈ। ਹਰ ਸੰਤੀ ਮੰਗਲ ਗਾਇਆ, ਰੱਬ ਦੇ ਪਿਆਰਿਆਂ ਦੇ ਨਾਲ, ਗੁਰਮੁਖਾਂ ਦੇ ਨਾਲ ਮਿਲ ਕੇ ਮੈਂ ਤੇਰਾ ਮੰਗਲ, ਤੇਰੀ ਸਿਫਤ ਸਲਾਹ ਕੀਤੀ। ਸਫਲ ਦਰਸ਼ਨ ਭੇਟਿਓ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਪੰਜਵੇਂ ਨਾਨਕ ਕਿ ਤੁਹਾਡੇ ਦੀਦਾਰ ਨੇ, ਦਰਸ਼ਨ ਨੇ ਮੇਰੇ ਜੀਵਨ ਨੂੰ ਸਫਲ ਕਰ ਦਿੱਤਾ, ਤਾਂ ਮਨ ਤਨ ਹਰ ਹਰ ਧਿਆਇਆ। ਉਸ ਦੀਦਾਰ ਨੇ ਮੇਰੇ ਮਨ ਦੇ ਅੰਦਰ ਵੀ, ਤਨ ਦੇ ਅੰਦਰ ਵੀ, ਹੇ ਵਾਹਿਗੁਰੂ ਤੁਹਾਡੀ ਯਾਦ ਸਦਾ ਲਈ ਸਥਿਰ ਕਰ ਦਿੱਤੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਜਾਬ ਸੁਣਾ ਗਿਆ ਤਾਂ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ